ਮਾਨੀ ਨੂੰ ਕਿਸੇ ਨੇ ਕਿਹਾ ਦੀਦੀ ਦੇ ਘਰ ਖਾਲੀ ਹੱਥ ਨਹੀਂ ਜਾਈਦਾ ਤਾਜੀ ਕਿਲੋ ਪਟਾਸ ਲੈ ਕੇ ਮਾਨੇ ਦੇ ਕੇ ਚੜੇਲੇ ਦੀ ਜੱਗ ਤਾਂ ਉਹਨੇ ਜਾ ਕੇ ਆਪਣੀ ਜੱਫੀ ਪਾ ਲਈ ਘੁੱਟ ਕੇ ਕਰ ਮਾਨੇ ਅੱਗੇ ਆ ਗਏ ਤੂੰ ਨੌਕਰ ਨੂੰ ਲੱਖ ਰੁਪਇਆ ਮਿਲਿਆ ਮੈਂ ਬਹਾਨੇ ਦੇ ਸਾਹਮਣੇ ਜਿੰਨ ਆਇਆ ਤੇ ਜਿੰਨੇ ਦਰ ਵੇਖਿਆ ਤਾਂ ਆਵੇ ਕਿਤੇ ਮੈਨੂੰ ਫੜ ਲਓ ਮਰੇ ਕਾਂ ਨਾਲ ਜੁੱਤੀ ਪਾਲਿਸ਼ ਕੀਤੀ ਹੁੰਦੀ कहाँ जा रहा है तू है जाने वाले कहाँ जा रहा अंधेरा है मन का दिया तो जला ले कहाँ जा रहा है ਕੀ ਬੋਲ ਕਾਂ ਸਾਜੀ ਮੈਡਮ ਦਾ ਇੱਕ ਗਾਣਾ ਤੁਸੀਂ ਬੜਾ ਅੱਛਾ ਵਜਾਉਂਦੇ ਜੇ ਦਿਲ ਆਖਾਂ ਕਿ ਦਿਲ ਜਾਨੀ ਕਿ ਮੂੰਹ ਤੋਂ ਦਿਲ ਆਖਾਂ ਕਿ ਦਿਲ ਜਾਨੀ ਆਹ मैं तेरी दीवानी बेटा तू मेहरबानी मैं तेरी दीवानी दिल आखा क्या बात हर पासे ध्यान रखना चाहिए ਵਾਹ 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 मिठू ਲੈ ਵੀ ਤੂੰ ਹੱਸਣਾ ਨਹੀਂ ਫਿਰ ਠੀਕ ਹੈ ਤੂੰ ਹੱਸਣਾ ਨਹੀਂ ਠੀਕ ਹੈ। ਮੇਰਾ ਵੀ ਨਹੀਂ ਵੇਖਣਾ ਚੱਲ ਚੱਲ ਦੁਬਾਰਾ ਹੱਸਣਾ ਨਹੀਂ ਹੋ ਹੱਸਣਾ ਨਹੀਂ ਅਰੇ ਕੀ ਕਿਹੜਾ ਬੋਲ ਆ ਇਹਨੂੰ ਕੀ ਆਗੋ ਆ ਕਿਹੜਾ ਤੂੰ ਕੋ ਆਪਣਾ ਬਚਾ ਚੱਲ ਨਹੀਂ ਇਦਾਂ ਚੱਲ। ਨਾ ਵਾ ਦੁਬਾਰਾ ਚਲੋ ਅੱਛਾ ਤੂੰ ਕਿਉਂ ਰੁਕਦਾ ਵਾ ਚਲੋ ਚੱਲ ਬਾਹਰ ਕਾਹੀ ਤੇ ਕੰਮ ਮੁੱਕਾ ਹੀ ਕਦੀ ਕਰਾਉਣਾ ਹਾਲ ਕਰ ਗਿਆ ਲੋ ऐसा भला बजदा मैनू ਪਾਣੀ ਵਾਲਾ ਜਿਹੜਾ ਕੰਮ ਮੁਸ਼ਕਲ ਆ ਤੁਹਾਡੇ ਵਾਲਾ ਹਾਂਜੀ ਜਿਹੜੇ ਨੇੜੇ ਆ ਤੁਸੀਂ ਪਲੇਟ ਲਾ ਕੇ ਅਗਲੇ ਨੂੰ ਆ ਕਰਕੇ ਚੈੱਕ ਕਰੋ ਕਿੱਦਾਂ ਦੀ ਨਹੀਂ ਤੇਰੀ ਸਮਝ ਤੂੰ ਥੋੜਾ ਸੀਰੀਅਸ ਹੋ ਕੇ ਮੈਂ ਬੜਾ ਮਜ਼ਾ ਦਵਾਂ ਚਲੋ ਜੀ ਚਲੋ ਜੀ 1 2 3 4 ਓ
ਚੱਲ ਕੀ ਗਾਣਾ ਪਹਿਲੇ ਆਵਾਜ਼ਾਂ ਭੀਨਾ ਕਰਦਾ ਨਹੀਂ ਨਹੀਂ ਬੜਾ ਜੀ ਕੀ ਗੱਲ ਹੀਨੋ ਆ ਰਿਹਾ ਆ ਦੇ ਨਹੀਂ ਬੜਾ ਮੁਸ਼ਕਲ ਕੰਮ ਆ ਦੇ ਇਹ ਲੋਕਾਂ ਨੂੰ ਸਮਝ ਆਏਗੀ ਇਹ ਲੋਕਾਂ ਨੂੰ ਦੀ ਸਮਝ ਆਏਗੀ ਕੋਈ ਉਹਦੀ ਪਤਾ ਨਹੀਂ ਚੱਲ ਦੋਨੋਂ ਵਿੱਚ ਇੱਧਰ ਕਰ ਹੈ ਲਗਾ ਓਹ ਬੜਾ ਕੰਮ ਆ ਬਹੁਤ ਦਿੱਤਾ ਸੀ ਕਿਆ ਬਰਾਵੋ ਕਿਆ ਕਹਿੰਦੇ ਬੜਾ ਕੰਮ ਸੀ ਕੱਲ ਕਿਤੇ ਅੱਖਾਂ ਦਾ ਨੂਰ ਚੋ ਵੀ ਜਾਵੇ ਤੇ ਹੁਨਰ ਹੱਥ ਚ ਆਇਆ ਵਾ ਹਾਂ ਮੈਂ ਅੱਖਾਂ ਬੰਦ ਕਰ ਕੁਝ ਗਾਣੇ ਐਸੇ ਮੈਂ ਅੱਖਾਂ ਬੰਦ ਕਰਕੇ ਵਜਾ ਲੈਣਾ ਮੈਂ ਪੂਰੇ ਹਾਂ ਸਹੀ ਗੱਲ ਉਸਤਾਦ ਜੀ ਉਹ ਜਿਹੜਾ ਫਾਈਟ ਦਾ ਸੀਨ ਦੱਸਦੇ ਇੰਸਟ੍ਰਕਟਰ ਉਹਨੂੰ ਕਹਿੰਦਾ ਕਿ ਅੱਖਾਂ ਤੇਰੀਆਂ ਚ ਕੁਝ ਹੋ ਵੀ ਜਾਵੇ ਨਾ ਆ ਦੇਖ ਨਾ ਆਹ ਗਾਣੇ ਮੈਂ ਵਜਾ ਲੈਣਾ ਮੇਰੇ ਹੱਥੇ ਚੜਿਆ ਦੇਖੀ ਬਗੈਰ ਵੇਖਿਓ ਕਿੰਨਾ ਫਰਕ ਹੈ ਨੋਟਾਂ 'ਚ ਤਾਂ ਵੀ ਬਗੈਰ ਵੇਖੋ ਉਸਤਾਦ ਜੀ ਵਜਾਓ ਹਾਂ ਸਹੀ ਗੱਲ ਯਾਰ ਸਾਡੀ ਅੰਨਿਆਂ ਦੀ ਟੀਮ ਬਹੁਤ ਸਾਡੀ ਅੰਨਿਆਂ ਦੀ ਜੋੜੀ अस्सलाम वालेकुम नाज़रीन टी टाइम में खुश आमदीद कैसे हैं आप साथी ਤਾਂ ਜੀ ਇਹ ਹੋ ਨਹੀਂ ਸਕਦਾ ਕਿ ਤੁਸੀਂ ਗਾਣਾ ਗਾਓ ਤੇ ਪਿੱਛੇ ਮਿੱਠੇ ਦਾ ਗਾਣਾ ਦਾ ਮੂੰਹ ਦਾ ਗਾਣਾ ਖੋਲ ਗਿਆ ਚੱਲ ਬਿਠੇ ਚਲੋ ਜੀ 1 ਮਿੰਟ ਦੇ ਵਿੱਚ ਟਾਈਮ ਹੈ ਇਸ ਤੋਂ ਪਹਿਲਾਂ ਬੰਦ ਹੋਣ ਲਈ ਇਹ ਜ਼ਰੂਰੀ ਹੈ ਵੀ ਮੇਰੇ ਤੋਂ ਬਾਅਦ ਆਦਮੀ ਕਹਿੰਦੇ ਇੱਕ ਗੱਲ ਮੈਂ ਮੁਕਾਤੀ ਗਾਣੇ ਦਾ ਚੈਪਟਰ ਕਲੋਜ਼ ਹੋ ਗਿਆ ਬਸ ਤੁਸੀਂ ਜਦੋਂ ਮੈਂ ਮੁਕਾ ਦੇਣਾ ਕੋਈ ਪ੍ਰੋਗਰਾਮ ਸ਼ੁਰੂ ਹੋ ਗਿਆ ਫੇਰ ਤੁਹਾਡਾ ਵਿੱਚ ਮਿੱਠਾ ਰਹਿ ਗਿਆ ਚਲੋ ਉਸਤਾਦ ਜੀ ਮਿੱਠਾ ਰਹਿ ਗਿਆ ਰਹਿ ਜਵੇ ਮਿੱਠਾ ਯਾਰ ਮਿੱਠੇ ਦਾ ਕਿਹੜਾ ਆਈਟਾ ਇਹ ਵੀ ਜ਼ਹਿਰ ਪੀ ਲੈਣੇ ਆ ਚਲੋ ਇਹ ਸੁਰਾਂ ਨਹੀਂ ਸੁਰਾਂ ਨਾਲ ਨਾਮ ਸਾਫੀ ਹੋਏਗੀ ਫਿਲਮ ਹੋਏਗਾ ਜੇ ਹੁਣ ਤੁਹਾਡੇ ਤੋਂ ਬਾਅਦ ਇਹ ਗਾਵੇ ਦਾਸ ਭਾਈ ਤੁਸੀਂ ਐਂਡ ਕਰਤਾ ਫੁੱਲ ਸਟਾਪ ਲੱਗ ਗਿਆ ਬਸ ਉਹ ਭਰਾਵਾ ਮੈਨੂੰ ਨੀਂਦ ਨਹੀਂ ਆਉਣੀ ਮਿੱਠੇ ਖਾ ਤੂੰ ਹਾਂ ਚੰਗਾ ਸੋਗੋ ਤੂੰ ਸਵੇਰ ਸੋਖਤੇ ਉੱਠ ਕੇ ਆਵੇਂ ਜਿੱਥੇ ਲਾਹੀ ਜਿੱਥੇ ਝੂਠੇ ਜੇ ਗਾਏ ਜਾਂਦੇ ਅਸੀਂ ਨਹੀਂ ਗਾ ਸਕਦੇ ਹਾਏ ਗਾਲਾ ਔਰਤਾਂ ਦੇ ਮੂੰਹ ਗਾਉਂਦੇ ਅਸੀਂ ਨਹੀਂ ਗਾ ਇਹ ਔਰਤਾਂ ਦਾ ਮੂੰਹ ਬਾਜੀ ਇਹ ਕਿਹੜੀ ਔਰਤ ਆ ਮਿੱਠੇ ਜੁਗਤ ਬਾਗ ਇਹ ਔਰਤਾਂ ਦਾ ਮੂੰਹ ਮਿੱਠੇ ਤੇਰੀ ਹੈ ਔਰਤਾਂ ਦਾ ਮੂੰਹ ਤੁਸੀਂ ਅਕਸਰ ਹਸਪਤਾਲਾਂ 'ਚ ਇਹ ਕਿਸੇ ਹੋਰ ਤਰ੍ਹਾਂ ਦਾ ਮੂੰਹ ਆ ਤੁਸੀਂ ਹਸਪਤਾਲਾਂ ਦੇ ਬਾਹਰ ਜਿਹੜਾ ਐਮਰਜੈਂਸੀ ਦੇ ਬਾਹਰ ਇਦਾਂ ਦੀ ਔਰਤ ਜਨਰਲੀ ਬੈਠੇ ਭਰਜਾਈ ਨੇ ਤੇਲ ਪਾਤਾ ਸੀ ਭਾਈ ਮਿੱਠੇ ਤੇਰੀ ਪੇਟ ਚੁੱਕੀ ਹੈ ਭਰਜਾਈ ਨੇ ਤੇਲ ਪਾਤਾ ਤੇਲ ਸਾੜ ਨਹੀਂ ਹੁੰਦੇ ਨਾ ਬਸ ਗਾੜੀ ਦੀਆਂ ਬਾਹਾਂ ਗੁੱਪੀਆਂ ਹੁੰਦੀਆਂ ਭਰਜਾਈ ਕੋ ਤੇਲ ਪੈ ਗਿਆ ਜੇ ਪਾਤਾ ਨਹੀਂ ਉਹ ਤਾਂ ਵੈਸੇ ਹੀ ਡੁੱਲ ਗਿਆ ਉਹ ਅੱਛਾ ਕੰਮ ਕਰਨ ਦਈਆਂ ਸੀਗੀਆਂ ਯਾਰ ਆਪ ਹਸਪੀਟਲ ਯਾਰ ਉਹ ਬੜਾ ਅੱਛਾ ਕਰੋ ਅਲਾਈਡ ਹਸਪੀਟਲ ਦਾ ਸੁਣਿਆ ਬਾਕੀ ਕੀ ਪ੍ਰੋਬਲਮ ਹੋਇਆ ਯਾਰ ਓਏ ਹੋਏ ਕੀ ਭਾਈ ਬਾਜੀ ਬਸ ਯਾਰ ਮੈਨੂੰ ਇਹ ਇੱਕ ਗੱਲ ਤੂੰ ਸਮਝਾ ਫਰੀਦ ਖਾਨ ਚਾਹੇ ਕੋਈ ਵੀ ਆ ਮੈਂ ਆ ਤੂੰ ਆ ਕੋਈ ਵੀ ਬੰਦਾ ਵਾ ਜਿਹਨੇ ਐਡਾ ਵੱਡਾ ਜ਼ੁਲਮ ਕੀਤਾ ਉਹਨੂੰ ਚਾਹੀਦਾ ਨਹੀਂ ਉਸੇ ਹਸਪੀਟਲ ਦੇ ਗੇਟ ਦੇ ਅੱਗੇ ਉਹਨੂੰ ਫਾਂਸੀ ਦਿੱਤੀ ਜਾਏ ਇਹ ਤਾਂ ਨਹੀਂ ਹੁੰਦਾ ਇਹ ਹੋ ਨਹੀਂ ਸਕਦਾ ਅਰਬ ਚ ਹੁੰਦਾ ਜਾਂ ਕਿਸੇ ਹੋਰ ਉੱਥੇ ਵੀ ਹੁਣ ਖਤਮ ਹੋ ਗਿਆ ਲੇਕਿਨ ਇਹ ਕਿ ਇਦਾਂ ਹੋਣਾ ਚਾਹੀਦਾ ਇੱਕ ਅੱਧਾ ਟੰਗ ਦਿੱਤਾ ਜਾਏ ਉਸ ਤੋਂ ਬਾਅਦ ਸਮੂਥ ਇਹ ਜ਼ੁਲਮ ਹੈ ਯਾਰ ਸਾਜੀ ਇੱਥੇ ਮਦਈ ਬਾਹਰ ਹੁੰਦਾ ਆ ਮੁਜਰਮ ਅੰਦਰ ਹੁੰਦਾ ਹੈ ਓਏ ਹੋਏ ਹੋਏ ਮੁਦਈ ਬਾਹਰ ਹੁੰਦਾ ਮੁਜਰਮ ਇਹ ਤੋਂ ਵੱਡੀ ਕੀ ਜ਼ਿਆਦਤੀ ਇੱਥੇ ਉਲਟ ਹੋਇਆ ਪਿਆ ਸਭ ਕੁਝ ਉਲਟ ਨਹੀਂ ਨਹੀਂ ਇਹ ਸੀਰੀਅਸ ਹਾਲਾਂਕਿ ਮਦਈ ਅੰਦਰ ਹੋਣਾ ਚਾਹੀਦਾ ਹਾਂਜੀ। ਮੁਜਰਮ ਬਾਹਰ ਹੋਵੇ ਮੁਜਰਮ ਬਾਹਰ ਫੇਰ ਵੀ ਆਪਣਾ ਮਤਲਬ ਕਿਤੇ ਨੱਸ ਨੂੰ ਸਕੇ ਸਾਜੀ ਮੁਜਰਮ ਅਫਜ਼ਲ ਹੁੰਦਾ ਹੈ ਅਫਜ਼ਲ ਕੇ ਅਫਜ਼ਾਲ ਅਫਜ਼ਾਲ ਨਾਲ ਹੋ ਗਿਆ ਅੱਛਾ ਮੁਲਜ਼ਮ ਅਫਜ਼ਲ ਹੁੰਦਾ ਭਾਜੀ ਹਾਂਜੀ ਸਾਜੀ ਇਹ ਇੱਕ ਵਾਕਿਆ ਦਿਲ ਖਰਾਸ਼ ਵਾਕਿਆ ਭਾਜੀ ਉਹਨਾਂ ਕੋਲ ਜਰਾ ਤਫਸੀਰ ਤੋਂ ਕਾਨੂੰਨ ਦਾ ਸਾਨੂੰ ਪਤਾ ਨਹੀਂ ਅਗਰ ਇਲਮ ਮਿਲ ਰਿਹਾ ਤਾਂ ਲੈ ਹਾਂਜੀ, ਲਓ ਪਿੱਛੇ ਹੀ ਆਪਣਾ ਪੰਗਾ ਨਾ ਪਾਓ ਜਿਹੜਾ ਹੁੰਦਾ ਮੁਸਲਮ ਅਫਜ਼ਲ ਹੁੰਦਾ ਹਾਂਜੀ ਮਦਈ ਅੰਦਰ ਹੋਣਾ ਚਾਹੀਦਾ ਹਾਂਜੀ ਤਾਜੀ ਮੁਜਰਮ ਕੌਣ ਲੱਭਦਾ ਹੀ ਨਹੀਂ ਦੱਸੋ ਕੋ ਮੰਨੇਗਾ ਮੁਜਰਮ ਕੋਈ ਹਾਂ ਵੀ ਸਹੀ ਨਹੀਂ। ਗੱਲ ਹੈ ਸਹੀ ਗੱਲ ਮਦਈ ਤੇ ਹੈ ਹਰ ਕੋਈ ਬਣੇ
ਹਾਂ ਸਹੀ ਹਾਂ ਮੁਜਰਮ ਨਾਪੈਦ ਹੋ ਗਏ ਨੇ। ਫਿਰ ਮਦਈ ਅੰਦਰ ਦੇ ਹੀ ਜਾਣਾ ਚਾਹੀਦਾ। ਇਹ ਬਹੁਤ ਘੱਟ ਮਾਵਾਂ ਮੁਜਰਮ ਪੈਦਾ ਕਰਦੀਆਂ। ਹਾਂ ਸੋਚ ਇੱਕ ਸਹੀ ਗੱਲ। ਸਹੀ ਗੱਲ ਆ। ਹਰ ਬੰਦਾ ਮਾਨਾ ਨਹੀਂ ਹੋਇਆ। ਯਾਨੀ ਅੱਛਾ ਜਦੋਂ ਫੌਰਨ ਜਦੋਂ ਕੋਈ ਕਿਤੇ ਮਸਲਾ ਬਣੇ ਮਦਈ ਚੁੱਕ ਲਓ ਫੌਰਨ। ਉਸੇ ਟਾਈਮ ਹਾਂ ਕਿਉਂਕਿ ਮੁਜਰਮ ਦੀ ਬਾਤ ਚ ਸੁਣਦਾ ਹੀ ਕੋਈ ਨਹੀਂ। ਸਹੀ ਗੱਲ। ਮੁਜਰਮ ਵਿਚਾਰਾ ਬੇਜ਼ੁਬਾਨ ਹੁੰਦਾ ਵੈਸੇ। ਬੇਜ਼ੁਬਾਨ ਸਹੀ ਗੱਲ। ਹਾਏ ਹਾਏ ਹਾਏ। ਸਾਜੀ ਲੇਕਿਨ ਇਸ ਵਾਕਿਆ ਦੇ ਬਾਰੇ ਚ ਮੈਂ ਕਹਿੰਦਾ ਵਾ ਬਾਕੀ ਇੱਕ ਵਾਰੀ ਹਰਾਮ ਕਰਨਾ ਕਿ ਫੈਸਲਾਬਾਦ ਚ ਇਸ ਤਰ੍ਹਾਂ ਦੇ 2-3 ਪਹਿਲਾਂ ਵੀ ਵਾਕਿਆ ਹੋ ਚੁੱਕੇ। ਉਸਤਾਦ ਜੀ ਗੱਲ ਇਹ ਆ ਕਿ ਵਾਕਿਆ ਉਹੀ ਨਹੀਂ ਸਹੀ ਹੁੰਦਾ ਜਿਹਦਾ ਸਾਨੂੰ ਪਤਾ ਲੱਗ ਜਾਂਦਾ। ਬਹੁਤ ਸਾਰੇ ਐਸੇ ਇਤਨੋਂ ਵੀ ਜ਼ਾਲਮ ਜਿਹੜੀ ਸਾਡੇ ਤੱਕ ਪਹੁੰਚਦੇ ਹੀ ਨਹੀਂ। ਉੱਥੇ ਮੀਡੀਆ ਦੀ ਰਸਾਈ ਨਹੀਂ ਗਈ, ਖਬਰ ਨਹੀਂ ਬਾਹਰ ਹੁੰਦੀ, ਹੁੰਦਾ ਪਿਆ ਸਾਰਾ ਕੁਝ ਹੀ। ਜਿਹੜਾ ਤਾਂ ਇਸਲਾਮਾਬਾਦ ਉਹ 2 ਥਲੇ ਦੇਤੇ ਸੀ ਲੜਕੀ ਨੇ ਕਰਾਚੀ ਕਰਾਚੀ ਨੂੰ ਇੱਕ ਬੰਦੇ ਨੂੰ ਡਾਕੂ ਪਏ, ਉਹਦੀ ਕਿਤੇ ਜ਼ੇਬ ਭਰ ਗਈ, ਉਹਦੀਆਂ ਲੱਤਾਂ ਹੀ ਰਾਲ ਕੇ ਲੈ ਗਏ। ਕੀ ਇੱਕ ਮਿੰਟ ਜ਼ਰਾ ਇੱਕ ਮਿੰਟ ਯਾਰ ਬਹੁਤ ਕੀ ਠਹਿਰ ਇੱਕ ਮਿੰਟ। ਅੱਛਾ ਤਾਜੀ ਮਤਲਬ ਉਹਦੀ ਜੇਬੀ ਉਹ ਜ਼ਿਪ ਨਹੀਂ ਲੱਗੀ ਹੁੰਦੀ, ਹਾਂ ਉਹ ਅੜ ਗਈ। ਉਹ ਕਿਤੇ ਅਕਸਰ ਅੜ ਜਾਂਦੀ, ਖੁੱਲਦੀ ਨਹੀਂ। ਕਿੱਥੇ ਅੜ ਗਈ ਕਿਤੇ? ਅੱਛਾ ਕਿਤੇ ਅੜ ਗਈ, ਉਹ ਖੁੱਲੀ ਨਹੀਂ। ਹਾਂ ਉਹ ਕੌਣ ਸੀ ਜਿਹਦੀ ਜ਼ਿਪ ਸੀ? ਉਹ ਡਾਕੂ ਸੀ। ਡਾਕੂ ਸੀ, ਉਹਦੀ ਜ਼ਿਪ ਅੜ ਗਈ ਤੇ ਉਹਨੂੰ ਉਹ ਮਦਈ ਲੈ ਗਏ ਫੜ ਕੇ ਉਹਨੂੰ ਤੇ ਉਹਨੂੰ ਮਾਰਤਾ ਨਾ ਭਾਵੇਂ। ਓਏ ਕੀ ਨਹੀਂ ਸੁਣਿਆ ਜਾ ਰਿਹਾ ਯਾਰ। ਇਦਾਂ ਦੀ ਪੁਲਿਸ ਲੱਭ ਕੇ ਉਹਨਾਂ ਨੂੰ ਟੰਗ ਦੇਣਾ ਚਾਹੀਦਾ। ਸਹੀ ਗੱਲ। ਨਾਲੇ ਤੈਨੂੰ ਕਦੀ ਤੇਰਾ ਕਦੀ ਪਿਆ ਵਾਹ ਪੁਲਿਸ ਨਾਲ? ਨਹੀਂ ਕਦੀ ਲੜਾਈ ਕਦੀ ਹੱਥੀ ਬਾਈ ਕਿਸੇ ਨਾਲ ਲੜਾਈ? ਕਦੀ ਕੋਈ ਬਹਿਸ ਕੋ ਗੱਲਬਾਤ? ਵੈਸੇ ਘਰ ਦੇ ਵਿੱਚ ਤੇਰੀ ਆਪਣੀ ਵਾਈਫ ਦੇ ਨਾਲ ਕਿੰਨੀ ਵਾਰੀ ਜ਼ਿੰਦਗੀ 'ਚ ਲੜਾਈ ਹੋਈ ਹੋਣੀ? ਤਕਰੀਬਨ ਮੇਰਾ 1-2 ਵਾਰੀ ਹੋਈ। 1-2 ਵਾਰੀ। ਇੰਨਾ ਲੜਦਾ ਤੂੰ? ਇਹ ਜਿੰਨਾ ਬੁੱਢੀ ਨਾਲ ਲੜਦਾ ਇਹਨੇ ਆਪਣਾ ਜ਼ਾਤੀ ਰੈਫਰੀ ਰੱਖਿਆ ਹੋਇਆ ਵਾ। ਹਾਂਜੀ ਅੱਛਾ ਉਹਦੀ ਵਿੱਚ ਅੱਛਾ ਠੀਕ ਆ। ਨਹੀਂ ਉਹ ਵਿਚਾਰੀ ਬਹੁਤ ਭਲਾ ਮਾਨਸ ਆ। ਜਿੰਨਾ ਉਹਨਾਂ ਲੜਦਾ ਨਾ, ਇਹ ਅੰਦਰ ਵੜਦੇ ਕਰਦਾ। ਤਾਜੀ ਗੱਦੀ ਦੇ ਪਿੱਛੋਂ ਥੱਲੇ ਕਰਾਓ, ਦੇਖੋ ਗੱਦੀ ਕਿਤੇ ਰਹਿਣ ਦੇ ਇਹਨੂੰ, ਮੈਂ ਛੱਡਤਾ। ਮੈਨੂੰ ਇਹਦੇ ਹਾਲ ਤੇ ਛੱਡਤਾ। ਤਾਜੀ ਇਹ ਮੁਜਰਮ ਜਿਹੜੇ ਇਹ ਅਫਜ਼ਲ ਹੁੰਦੇ ਆ। ਹਾਂਜੀ ਹਾਂਜੀ ਮੁਜਰਮ ਤੇ ਜਦੋਂ ਵੀ ਜੰਗ ਲੱਗੀ, ਇਹ ਸਭ ਤੋਂ ਮੁਹਿੱਬੇ ਵਤਨ ਮੁਜਰਮਾਂ ਨੇ ਅੱਗੇ। ਅੱਛਾ ਤੂੰ ਦੱਸ ਦੇ ਸਨ 65 ਦੀ ਜੰਗ ਕਿਹੜੇ ਸਾਲ ਲੱਗੀ ਸੀ? ਕਿਹੜੀ ਇਹ ਮੇਰਾ ਖਿਆਲ 65 ਦੀ ਜੰਗ ਜਿਹੜੀ ਆ, ਸਨ 65 ਦੀ ਜੰਗ ਇਹ 70 ਚ ਲੱਗੀ ਸੀ, 80 ਚ 70 ਚ ਕਦੋਂ ਲੱਗੀ? 70 ਤੋਂ ਪਹਿਲੇ ਲੱਗੀ। ਇਹ ਨਹੀਂ 70 ਹਾਂ 47 ਚ ਲੱਗੀ। 47 ਦੀ ਜਿਹੜੀ ਲੱਗੀ ਉਹ ਠੰਡ 65 ਵਾਲੀ ਸੀ। ਉਹਨਾਂ ਨੇ ਲਿਖ ਕੇ ਲਾਇਆ ਤੇ ਲਿਖਿਆ ਸੀ ਉਹਨਾਂ ਨੇ। ਇੱਕ ਜੰਗ ਹੋਈ ਆ 65 ਦੀ, ਇੱਕ ਹੋਈ ਆ ਕਾਜੀ 47 ਇੱਕ ਮਿੰਟ ਭਾਜੀ ਨੂੰ ਕੀ ਹੈ? ਇੱਕ 65 ਦੀ ਜੰਗ ਹੋਈ ਆ, ਇੱਕ 71 ਦੀ ਜੰਗ। ਉਹ ਤੁਹਾਡੇ ਵਾਲੀ ਸਾਈਡ ਤੇ ਹੋਈ ਹੋਣੀ, ਸਾਡੇ ਵਾਲੀ ਸਾਈਡ ਤੇ ਨਹੀਂ। ਉਹ 45 ਦੀ ਭਾਈ ਹੋਈ। ਦੇਖੋ ਕਦੀ ਬਾਰਿਸ਼ ਦੇਖਿਆ ਤੁਸੀਂ? ਇੱਥੇ ਪੈ ਰਹੀ, ਤੁਹਾਡੇ ਨਾਲ ਨਹੀਂ ਪੈ ਰਹੀ, ਤੁਹਾਡੇ ਨਾਲ ਪੈ ਰਹੀ ਤੇ ਨਹੀਂ ਪੈ ਰਹੀ। ਅੱਛਾ ਜੰਗ ਜੰਗ ਦਾ ਹਿਸਾਬ। ਹਾਂ ਉਧਰ ਬੱਦਲ ਜੰਗ ਦੇ ਨਹੀਂ ਆਏ। ਹਾਂਜੀ ਹਾਂ ਇਹ ਵੀ ਹੋ ਸਕਦਾ। ਜੰਗਾਂ ਲੱਗੀਆਂ ਤਾਜੀ ਉਸੇ ਟਾਈਮ ਹੀ ਕਲੋਜ਼ ਹੋ ਗਈਆਂ ਬਾਰਿਸ਼ ਹਨੇਰੀ ਦੀ ਵਜ੍ਹਾ। ਹਾਂ ਕੁਝ ਕਮੇਟੀ ਵਾਲੇ ਚਕਵਾ ਦਿੰਦੇ ਵੀ ਅੱਜ ਜੰਗ ਉਹਦੀ ਲੱਗੀ ਹੋਣੀ ਮੇਰੇ ਕੋਲ ਓ ਯਾਰ ਠਹਿਰ ਜਾ। ਪਾਕਿਸਤਾਨ ਤੇ ਸ੍ਰੀਲੰਕਾ ਦੀ ਲੱਗੀ ਸੀ ਜੰਗ। ਕਿਹਦੀ? ਪਾਕਿਸਤਾਨ ਚ। ਨਹੀਂ ਉਹ ਕ੍ਰਿਕਟ ਮੈਚ ਹੋਇਆ ਸੀਗਾ ਜੰਜ। ਇਹ ਇਹਨਾਂ ਦੇ ਸਾਡੀ ਜੰਗ ਨਹੀਂ ਲੱਗਦੀ, ਇਹਨਾਂ ਦੇ ਜੰਜ ਲੱਗਦੀ। ਇਹ ਹਾਂਜੀ ਜੰਗ ਟੁਰ ਪਈ ਵਾਜਿਆਂ ਨਾਲ। ਹਾਂਜੀ ਇਹ ਜੰਜ ਤੂੰ ਮੈਂ ਅਸਲਾ ਚਲਾ ਕੋਈ ਬਾਜੀਆਂ ਨਾਲ ਤੇ ਮੈਂ ਖਿੜਕੀ ਪਾਵਾਂ। ਹਾਂ ਅੱਛਾ ਜਦੋਂ ਸਾਡੀ ਜੰਗਾਂ ਲੱਗਦੀ ਹੋਣੀਆਂ ਤੇ ਇਦਾਂ ਦੇ ਵੀ ਸਾਡੇ ਵਰਗੇ ਵੀ ਮਸਕੀਨ ਬੰਦੇ ਵਿੱਚ ਉਹ ਜੰਗ ਲੱਗ ਗਈ ਦਿਲੋਂ ਮਨ ਲਈ ਦਿਲ ਜਾਨੀ। ਸਾਜੀ ਉਦੋਂ ਜਿਹੜੇ ਮਤਲਬ ਨਫੀਸ ਲੋਕ ਜਿਹੜੇ ਖਾਨ ਸਾਹਿਬ ਲੋਕ ਇਹ ਕੀ ਕਰਦੇ ਹੋਣੇ? ਮੇਰੇ ਕੋ ਪੁੱਛ ਮੇਰੇ ਕੋ ਪੁੱਛ ਜਿੱਦਾਂ ਕੁਝ ਤੈਨੂੰ ਕਰੇ ਕੋ ਬੇਵਕੂਫ ਵਾਲੀ ਗੱਲ ਆ। ਉਹ ਵੀਰੇ ਗਟਰ 'ਚ ਜਾਗ ਲਾਈ ਹੁੰਦੀ ਆ ਵੀ ਜਿਹੜੀ ਇੱਧਰ ਉਸਤਾਦ ਜੀ ਕੀ ਕਹਿੰਦੇ ਸੀ? ਲਤਾਜ ਜੀ ਮੈਂ ਕਿਹਾ ਉਧਰੋਂ ਉਸਤਾਦ ਜੀ ਦੇ ਦਈਏ ਜਵਾਬ। ਹਾਂ ਦਿਓ ਦਿਓ। ਇਹ ਕੀ ਦੱਸੋ ਜੀ? ਜਿਹੜੇ ਪੁਰਾਣੀਆਂ ਜੰਗਾਂ ਲੱਗਦੀਆਂ ਸੀ ਘੋੜਿਆਂ ਤੇ ਊਂਟਾਂ ਤੇ, ਉਹਨਾਂ ਦੇ ਵਿੱਚ ਇਹ ਕੀ ਕਰਦੇ ਹੋਣੇ ਜਿਹੜੇ ਪਹਿਲੇ ਜਦੋਂ ਜੰਗਾਂ ਲੱਗਦੀਆਂ ਸੀ ਨਾ, ਕੱਚੀ ਡਾਕੀ ਇਦਾਂ ਲੱਗਦੀ। ਆ ਹੁਣ ਐਲਸੀਡੀਆਂ ਤੇ ਲੱਗਦੀ। ਪਹਿਲੇ ਕੱਚੀ ਟਾਕੀ ਵਾਲੀ ਜੰਗ ਲੱਗਦੀ ਸੀ। ਹਾਂ ਉਹ ਤੇ ਕਿਰਲੀ ਵੀ ਜੰਗ ਤੇ ਗਿਆ ਨਹੀਂ। ਪਹਿਲੇ ਆ ਤੇ ਬਾਅਦ ਆ ਮੈਂ ਨਰਵਾਸ ਆ ਆਪਣਾ ਝੰਗ ਬਾਜ਼ਾਰ ਚ ਨਹੀਂ ਸਿਨੇਮਾ ਰੀਗਲ ਜਿਹੜਾ ਵਾ ਜੰਗ ਦਾ ਸਪੌਟ ਹੁੰਦਾ ਸੀ ਮੇਰਾ। ਜੰਗ ਵੇ ਇਹਦੇ ਅੰਦਰ ਜੰਗ ਲੜਦੇ ਆ ਤੁਸੀਂ ਕੁਰਸੀ ਵੀ ਆਪਣੀ ਇੱਧਰ ਉੱਧਰ ਲੈ ਜਾਓ ਭਾਵੇਂ। ਹਾਂਜੀ ਤੁਸੀਂ ਖੜੇ ਵੀ ਨਹੀਂ ਹੋ ਸਕਦੇ। ਔਰ ਅਕਸਰ ਜੰਗ ਦੇ ਦੌਰਾਨ ਬਾਹਰ ਗੋਲ ਗੱਪੇ ਵਾਲਾ ਬੈਠਾ ਹੁੰਦਾ ਸੀ। ਤਾਜੀ ਇਹਨਾਂ ਨੇ ਡਰਾਈਡ ਜੰਗਾਂ ਵੇਖੀਆਂ। ਨਹੀਂ ਇਹਨਾਂ ਨੇ ਪਹਿਲੀਆਂ ਕਿਤੇ ਵੇਖੀਆਂ ਨੇ। ਅੱਛਾ ਜੀ। ਹਾਂ ਫਲੋਪੀ ਵਾਲੀਆਂ। ਹਾਂ ਅੱਜ ਦੀ ਜੰਗ ਕਿੱਥੇ? ਤੁਸੀਂ ਦੱਸੋ ਜੀ 65 ਦੀ ਜੰਗ ਕਿਦੋਂ ਹੋਈ ਸੀ ਭਾਜੀ? ਜਨਾਬ 65 ਦੀ ਜੰਗ 65 ਨੂੰ ਹੋਈ ਸੀ। ਨਹੀਂ ਭਾਜੀ ਅੱਛਾ 75 ਨੂੰ ਹੋਈ ਸੀ। ਨਹੀਂ ਕਦੋਂ ਹੋਈ ਸੀ ਤੁਸੀਂ ਦੱਸੋ, ਕਨਫਰਮ ਦੱਸੋ। ਕਨਫਰਮ ਹੀ ਆ। ਉੱਥੇ ਸੀ ਨਹੀਂ ਇੱਕ ਮਿੰਟ ਠਹਿਰ ਜਾ ਯਾਰ, ਇਹਨੂੰ ਮੈਂ ਦੱਸਦਾ ਕਿਹੜੇ 65 ਦੀ ਜੰਗ ਕਿਦੋਂ ਹੋਈ? 65 ਚ ਹੋਈ ਹਾਂਜੀ ਕਨਫਰਮ? ਹਾਂਜੀ। ਇੱਕ 65 ਚ ਹੋਈ, ਇੱਕ 71 ਚ ਹੋਈ। ਨਹੀਂ 71 ਨਹੀਂ ਹੁੰਦਾ,
ਕਿੰਨਾ 71 71 71 ਕੀ ਹੁੰਦਾ? ਦੋਵੇਂ ਤੁਹਾਡੇ ਜਵਾਬ ਗਲਤ ਨੇ। ਹਾਂਜੀ ਤੁਸੀਂ ਕਹੋ 65 ਜਿਹੜਾ ਸਾਲ ਹੈ ਨਾ, ਜੀ। ਇਹ 1565 ਵੀ ਹੈ, 1665 ਵੀ ਹੈ, 1765 ਵੀ ਹੈ, 1865 ਵੀ, 1965 ਵੀ ਹੈ। ਇਹ 65 ਚੋਂ ਹੀ 1865 ਚੋਂ ਹੀ 1965 ਇਹ ਪੂਰਾ ਜਵਾਬ। ਹਾਂਜੀ ਹਾਂਜੀ ਇਹ ਨਿੱਕੀ ਜੀ ਗੱਲ ਤੋਂ ਨਹੀਂ ਜੰਗ ਲੜਦੇ, ਕਿਉਂ? ਲੋਹਾ ਠੰਡਾ ਹੋ ਜਾਂਦਾ ਗੰਦੇ ਰਹੇ। ਲੋਹਾ ਦਾ ਗਰਮ ਵੀ ਬਹੁਤ ਹੁੰਦਾ ਵਾ। ਉਹ ਨਹੀਂ ਥਰਦੀ ਹੈ ਬਣਾ ਮੇਰੇ ਰੱਬਾ ਕਿੰਨਾ ਜੰਮੀਆਂ ਤੇ ਕਿੰਨਾ ਲੈ ਜਾਣੀ। ਭਾਈ ਫਾਨਾ ਜੀ ਲਟਾ ਲੁਟਾ ਹੌਲੀਆਂ ਕਰਾਓ। ਓਏ ਭਾਨਾ ਨਹੀਂ ਬਹਾਨਾ ਨਾਮ ਆ ਉਹਦਾ ਬਹਾਨਾ। ਮਾਨਾ ਨਹੀਂ ਤਾਂ ਮਾਨਾ। ਜੀ ਜੀ ਹਾਂਜੀ ਉਹ ਨੂੰ ਕਿ ਮੰਨਾ। ਅੱਛਾ ਉਹ ਮੰਨਾ। ਅੱਛਾ ਮੈਂ ਕਹਾਂ ਮਾਨਾ। ਮੰਨਾ ਯਾਨੀ ਕਿ ਸਟੈਗਰ। ਹਾਂ ਅੱਛਾ ਉਹ ਮੰਨਾ ਹੁੰਦਾ, ਮੈਂ ਕਹਾਂ ਮਾਨਾ ਹੁੰਦਾ। ਇਹ ਮਾਨਾ ਵਾ। माना सफर है मुश्किल मंजिल भी दूर है जाना जरूर तुझको जाना, ਇਹ ਉਹ ਮਾਨਾ ਵਾ। ਉਸਤਾਦ ਭਾਈ ਮਾਨੇ ਨੇ ਪੁੱਛੋ ਉਹਦਾ ਸ਼ੌਕ ਕੀ ਸੀ ਬਣਨ ਦਾ? ਲੈ ਵੀ ਦੱਸ ਇੰਡੀਆ ਦਾ ਗਾਣਾ ਸੁਣਾ ਜਿਹਦੇ ਚ ਪਿੱਛੇ ਮਾਨਾ ਲਫ਼ਜ਼ ਹੁੰਦਾ ਵੇ। ਅੱਖਾਂ ਬੰਦ ਕਰ ਲਾ, ਕੋਈ ਨਹੀਂ। ਨਹੀਂ ਠਹਿਰ ਜਾ। माना माना तेरी नजर में तेरा प्यार हम नहीं माना तेरी ਇਹ ਤੋਂ ਸ਼ੁਰੂ ਹੁੰਦਾ ਗਾਣਾ। ਹੋਰ ਕੋਈ ਮਸ਼ਹੂਰ ਜਿਹੜਾ ਸੁਣਿਆ ਹੋਵੇ ਜ਼ਿਆਦਾਤਰ ਲੋਕਾਂ ਨੇ? ਉਹ ਸੁਣਾ ਦੇ ਮਾਨਾ ਰੇ। ਓਏ ਉਹ ਮਾਨਾ ਰੇ ਨਹੀਂ ਆ, ਉਹ ਮਾਰਾ ਰੇ ਆ। ਓਏ ਉਹ ਸੁਣਾ ਦੇਣ ਤੇ ਮੁਝਕੋ ਮਾਨਾ ਜੀ ਮਾਫ ਆ ਵੇ ਇੱਧਰ ਸੁਣ। माना हो तुम बेहद हसी, ਸੁਣਿਆ ਨਾ? ਸੁਣਿਆ ਸਾਰਿਆਂ ਨੇ? ਕੈਸਾ? ਉਹ ਸੁਣਾ ਦੇ ਯਾਰ। ਮਾਰਨਾ ਅਣਜਾਨ ਹੈ। ਇਹ ਸ਼ੁਰੂ ਨਹੀਂ ਹੁੰਦਾ ਇੱਥੋਂ। ਐ ਮੈਂ ਤਾਂ ਜੋ ਗਾਇਆ ਵਾ। ਹਾਂ ਤੂੰ ਅੰਤਰਾ ਗਿਆ। ਉਹ ਥਰਕ ਫਿਲਮ ਦਾ ਅੱਜ ਮਾਨਾ ਮੈਨੂੰ ਫਰੈਸ਼ ਨਹੀਂ ਲੱਗ ਰਿਹਾ। ਆਹ ਅੱਗੇ ਤਾਂ ਬੜਾ ਕਰਾਚੀ ਜਾਣਾ ਉਸਤਾਦ ਜੀ ਟ੍ਰੇਨ ਦੇ ਦਰਵਾਜ਼ੇ ਤੇ ਲੱਗੇ ਇਹੋ ਜਿਹਾ ਬੰਦਾ ਕੁੰਗੜ ਕੇ ਪਿਆ ਆਹ ਨਾ ਸੀਟ ਨਾ ਬਰਥ ਕੁਛ ਨਹੀਂ। ਜਿਹੜਾ ਪਤਾ ਕਿ ਬਾਬੂ ਰਾਮਗढ़ ਆ ਜਾਏ ਤਾਂ ਮੁਝੇ ਉਠਾ ਇਦਾਂ ਤਾਂ ਜਹਾਜ਼ ਦਾ ਦੇਖ ਲਓ ਜਿਹਦਾ ਕੁੱਕੜ ਨੂੰ ਪਿੱਛੇ ਥਾਪੀ ਸੀ ਇਦਾਂ ਸੁਣਿਆ ਗੁੱਕੜ ਪਿੱਛੇ ਥਾਪੀ ਦਿੱਤੀ। ਇੱਕ ਕਾਂਡਾ ਖਾ ਕੇ ਵੱਡੀ ਮੁਰਗੀ ਦਾ ਬਾਲਾ ਕੱਢੀ ਜਾ। ਇਦਾਂ ਦਾ ਮੇਲੇ ਤੋਂ ਬਾਅਦ ਪੀਰਾਂ ਸਿਗਰਟ ਖਿੱਚਦਾ ਲਓ ਫਿਰ ਮੈਂ ਨਿਕਲਣਾ ਵਾ। ਸਪੀਡ ਓਏ ਤੇਰਾ ਪਟਾ ਇਦਾਂ ਦੇ ਹਮਸ਼ੀਰਾਂ ਨੂੰ 500 ਰੁਪਏ ਇੱਕ ਦੇਣ ਕੇ ਮਹੀਨਾ ਰਹਿ ਹੁੰਦੇ। ਤੂੰ 500 ਦੇਣਾ ਮਹੀਨਾ 30,000 ਦਾ ਲੱਗਣ ਕਰ। ਇਹੋ ਜਿਹਾ ਬੰਦਾ ਨਹਾ ਧੋ ਕੇ ਬੱਸ ਦੇ ਥੱਲੇ ਆਇਆ। ਅੱਛਾ ਭੈਣ ਦੇ ਘਰ ਜਦੋਂ ਭਰਾ ਜਾਂਦਾ ਨਾ ਆਏ ਤੇ ਜਿਹੜਾ ਪੜਵਾਈ ਜਾਂਦਾ ਨਾ ਬਾਹਰ ਦੋਸਤ ਲੱਗਦਾ ਉਹ ਯਾਰ ਚਲੋ ਸਾਲਾ ਆਇਆ ਯਾਰ, ਉਹ ਰੋਜ਼ ਇਹਨੂੰ ਕਿਤੇ ਨਾ ਕਿਤੇ ਲਿਜਾਣਾ ਹੁੰਦਾ ਵਾ। ਭਰਜਾਈ ਤੇਰੀ ਕਹਿੰਦੀ ਅੱਜ ਨੂੰ ਫਲ ਲੈਣ ਫੜਾ ਲਿਆ, ਉੱਥੇ ਮੇਰਾ ਭਰਾ ਆਇਆ, ਉਹ ਲੈਦਾ ਹੀ ਸਿਆਪਾ ਯਾਰ, ਉਤੋਂ ਮਸਤ ਟੈਪ ਜਿਹਾ ਹੈਗਾ, ਉਹਨੂੰ ਸਮਝ ਉਹਦੀ ਆਪਣੀ ਤਬੀਅਤ ਆ, ਉਹ ਨੰਬਰ ਦੀਆਂ ਗੱਲਾਂ ਕਰੀ ਜਾਂਦਾ ਮੇਰੇ ਨਾਲ। ਇਹ ਦੋਸਤਾਂ ਨੂੰ ਪਤਾ ਖਿਚੜੀ ਪਕਾ ਰਿਹਾ ਹੁੰਦਾ ਆਪਣੇ ਸਾਲਿਆਂ ਨੂੰ। ਆਹੋ ਯਾਰ ਵੱਡਾ ਸਾਲਾ ਮੇਰਾ ਆਂਦਾ ਸੀ, ਫੌਤ ਹੋ ਗਿਆ ਅੱਲਾ ਬਖਸ਼ੀ, ਉਹਦੇ ਨਾਲ ਮੇਰੀ ਬਹੁਤ ਬਣਦੀ ਸੀ। ਲੈ ਆਹੋ ਮੈਂ ਨਹੀਂ ਕੋਈ ਗੱਲ ਕਰੋ, ਬੜਾ ਬਰਾਂਡੇ 'ਚ ਰਿੱਛ ਬੰਨਿਆ ਕੋਈ ਗੱਲ। ਇਦਾਂ ਦਾ ਵਿਆਹ ਤੋਂ ਤੀਜੇ ਦਿਨ ਸੌਣ ਨੂੰ ਕਹੋਗਾ ਕੋ ਲੱਗੀ ਤਾਸ਼ ਨਹੀਂ ਬਈ ਤੁਹਾਡੇ ਕੋਲ? ਕਿਹੜੀ ਤਾਸ਼ ਲੱਗੀ ਤਾਸ਼ ਲੱਗੀ ਤਾਸ਼ ਕਿਹੜੀ ਖੁੱਲੀ ਚੱਲੀ ਤਾਸ਼। ਯਾਰ ਬੋਲੋ ਨਾ, ਕੋਈ ਬੜਾ ਖੋਤੀ ਨੇ ਗਜਰੇ ਪਾਏ ਹੁੰਦੇ। ਮਾਨੇ ਤੂੰ ਪਰੇਸ਼ਾਨ ਆ, ਮੈਨੂੰ ਕੋਈ ਲੱਗ ਰਿਹਾ ਟੈਨਸ਼ਨ। ਚੱਲ ਯਾਰ ਕੋਈ ਗੱਲ ਨਹੀਂ, ਦਾਈਆਂ ਗੜਾਈਆਂ ਲੈ ਆਂਦੇ, ਚੱਲ ਕੋਈ ਗੱਲ ਨਹੀਂ। ਇਹ ਗੰਨਾ ਟਾਸ ਕੀਤੀ ਹੁੰਦੀ ਹੈ। ਆਵੇ ਜਿੱਧਰ ਗੁੱਡ ਫਲੈਗ ਆ ਗਿਆ ਤੂੰ ਫਿਰ ਮਾਨੇ ਨੂੰ ਕਿਸੇ ਨੇ ਕਿਹਾ ਦੀਦੀ ਦੇ ਘਰ ਖਾਲੀ ਹੱਥ ਨਹੀਂ ਜਾਈਦਾ, ਤਾਜੀ ਕਿਲੋ ਪਟਾਸ ਲੈ ਗਏ। ਦੀਦੀ ਮਾਰਨੀ ਸੀ। ਉਹਨਾਂ ਨੇ ਮਕਈ ਦਾ ਆਟਾ ਸਮਝ ਕੇ ਗੋਲ ਲਈ। ਇਹ ਨਵੀਂ ਗੱਲ ਇਹ ਅਗਲੀ ਗੱਲ ਕਰਕੇ ਬਚ ਗਿਆ ਬੇਟੇ ਤੋਂ। ਪਟਾਸ ਦੇ ਪੇੜੇ ਕਰਨ ਦੇ। ਪਟਾਸ ਦੇ ਫੇੜੇ ਕਰੇ, ਲੜਾਈ ਹੋ ਗਈ ਤੇ ਵਿੱਚ ਲਾ ਦਿੱਤਾ। ਐਸੇ ਕਰਕੇ ਚੁੱਲ੍ਹੇ ਤੇ ਪਾਣੀ ਤੇ ਠਾਓ। गारे जा दबा के बैठा, मैं कहा आगे माना जी कहता एक बार जो मैंने कमिटमेंट कर दी, मैं इसका आपको आप नहीं सुनता। अच्छा तुम सुनना, एक बार मैंने क्या कर ली? एक बार मैंने जो अपनी कमिटमेंट कर ली। कमिटमेंट लाइक वाले बदला, उसके बाद मैं अपने आप को नहीं सुनता। कितने गारे जा दबा के बैठा थे। एक बार जो मैंने कमिटमेंट कर ली उसके बाद मैं अपने आप को नहीं सुनता। मतलब ਉਹਨੇ ਡੱਕਾ ਖੋਲਣ ਦਾ ਕੋਈ ਲਿਆ ਸੀ ਉਹਨੇ ਹਿਸਾਬ? बस फिर फंस गई बात, कमिटमेंट कर ली। ਅੱਛਾ ਅੱਛਾ ਇਹੋ ਜਿਹੇ ਬੰਦੇ कमिटमेंट ਇਹੋ ਜਿਹੇ ਬੰਦੇ ਦੀ ਸੂਈ ਫਸ ਜਾਏ ਨਾ, ਬਹੁਤ ਬੁਰੀ ਫਸਦਾ। ਹਾਂ ਔਰ ਰਿਲੈਕਸ ਹੋ ਬੜਾ ਕੈਸਾ ਯਾਰ ਭਾਈ, ਕੰਮ ਵਾਲੀ ਦਾ ਲੈਪਟਾਪ ਹੁੰਦਾ ਤੂੰ ਅੱਜ ਮੈਂ ਯਾਰ ਕਿਆ ਕਰੋਗੇ? ਮਰਕਨ ਟੈਲੀਫੋਨ ਵਾਲੇ ਖੰਭੇ ਕੋਲ ਤਾਂ ਉੱਤੇ ਵੇਖੀ ਜਾਏ ਵੇਖੀ। ਇਹਦਾ ਦਿਮਾਗ ਐਸਾ ਵਾ ਕਿ ਇਹਦੀ ਕਿਤੇ ਇੱਕ ਜਗ੍ਹਾ ਲੌ ਲੱਗ ਜਾਂਦੀ ਬਸ। हाँ जी, ਮੈਂ ਕਿਹਾ ਮਾਨੇ ਕੀ ਵੇਖਣੇ? ਕਹਿੰਦਾ ਮੈਂ ਦੇਖਣੇ ਤੇ ਪੱਤੇ ਕਿਉਂ ਨਹੀਂ ਨਿਕਲਣ ਦੇ।
ਤਾਜੀ ਮਾਨ ਇਦਾਂ ਦਾ ਬੰਦਾ ਨਾ 에어ਪੋਰਟ ਜਹਾਜ਼ ਦੇ ਆਲੇ ਦੁਆਲੇ ਫਿਰੀ ਜਾਂਦਾ ਹੁੰਦਾ, ਪੁੱਛਦੇ ਕੀ ਕਰਨਗੇ, ਮੈਂ ਤਾਂ ਜਹਾਜ਼ ਦੀ ਕਿੱਕ ਲੱਭਣ ਦੇ। ਇਦਾਂ ਦੇ ਬੱਚੇ ਨੂੰ ਤਾਇਆ ਪੁੱਛਣਾ ਉਹ ਮਾਨਿਆ ਵੱਡਾ ਕੀ ਬਣਨਾ ਹੈ? ਮੈਂ ਨਰਸ ਬਣਨਾ ਜੀ। ਨਰਸ ਤਾਜੀ ਮਾਨੇ ਵਗਰਾ ਬੰਦਾ ਫੋਨ ਤੇ ਲੱਗਾ ਨਾ ਖੋਤੇ ਦੇ ਮੂੰਹ 'ਚ ਹੱਥ ਦੇ ਲਗਾ। ਭਾਜੀ ਇੱਥੇ ਕੁਝ ਵੀ ਹੋ ਸਕਦਾ, ਤੂੰ ਹਰ ਆਦਮੀ ਤਿਆਰ ਰਹਿਣਾ ਬਸ। ਇਹ ਕੋਤੇ ਦੇ ਵਿੱਚ ਉਹ ਕਿੱਦਾਂ ਮਤਲਬ ਤਾਜੀ ਉਹ ਮੂੰਹ ਐਡਾ ਕਰਕੇ ਗੱਲ ਕਰਨ ਦੇ ਮਗਨ ਹੋਇਆ ਨਾ ਯਾਰ। ਯਾਰ ਅਬਾਸ ਇੱਕ ਟੋਟਲ ਆਊਟ ਆਫ ਲੌਜਿਕ Yes. ਪਰਸਨੈਲਿਟੀ। Yes. ਸਾਹਿਬ ਇਹੋ ਜਿਹੇ ਬੰਦੇ ਦੀ ਘਰ ਚ ਸਭ ਤੋਂ ਥਿੰਦੀ ਰਜ਼ਾਈ ਹੁੰਦੀ। ਵੀ ਡੇਲੀ ਬੈਂਟੋ ਜੀ ਲਾ ਤੇਲ ਮਾਰ ਸਰੋਂ ਦਾ ਤੇਲ ਮਲਿਆ ਘਰ ਚ ਸਭ ਤੋਂ ਥਿੰਦੀ ਰਜ਼ਾਈ ਦੂਰ ਹੋਇਆ ਲੱਗਦਾ ਕਿ ਮਤਲਬ ਨਾ ਉਹ ਵਰਕਸ਼ਾਪ ਦੀ ਟਾਕੀ ਪਈ। ਉਹਦੇ ਤੇ ਵੀ ਇਹ ਜਿਹੇ ਬੰਦੇ ਨੂੰ ਗਹਿਰੀ ਨੀਂਦ ਆ ਜਾਂਦੀ। ਚੱਲ ਹਾਂ ਵੀ ਦੇਖ ਲਓ ਜੋ ਕੰਨਾਂ ਵਾਲਾ ਪਊਆ ਬੈਠਾ ਨਾ ਮੈਨੂੰ 15 ਜਣੇ ਕਰਨ ਵਾਲੇ ਮੈਂ ਕਰਨਾ ਹੁਣ। ਨਹੀਂ ਮਾਨਾ ਪਿੰਡੇ ਨੂੰ ਲਸਟਰ ਮਾਰ ਕੇ ਨਹਿਰ 'ਚ ਛਾਲ ਮਾਰੂਗਾ। ਕੀ ਮਲ ਕੇ ਲਸਟਰ ਲਸਟਰ ਨਹੀਂ ਹੁੰਦਾ ਗੱਡੀ ਲਿਸ਼ਕਾਉਣ ਵਾਲਾ। ਇਦਾਂ ਦਾ ਬੰਦਾ ਨਾ ਗਰੂਦਗੀ ਦੇ ਵਿੱਚ ਮਾਇਰੀ ਦਾ ਸਿਰ ਤੋਂ ਲੱਦਾ। ਪੈਟਰੋਲ ਨਹੀਂ ਲੱਭਾ ਤੇ ਟੈਂਕੀ 'ਚ ਟਟੋਲ ਹੀ ਪਾ ਲਿਆ। ਉਹ ਯਾਰ ਮੈਨੂੰ ਕਿਸੇ ਨੇ ਕਲਿੱਪ ਭੇਜਿਆ ਫੈਸਲ ਰਾਮੇ ਦੇ ਇੱਕ ਸ਼ੋਅ ਦੇ ਵਿੱਚ, ਇੱਕ ਭਾਈ ਨਹੀਂ ਲਾਲੇ ਦਾ ਦੋਸਤ ਜਿਹੜਾ ਕਹਿੰਦਾ ਫੈਸਲ ਪੁਰਾਣੀ ਜੀ ਸੈਂਟਰੋ ਲੈ ਲਾ ਉਹਦੇ ਵਿੱਚ ਰਿਹਾ ਕਰ ਤੂੰ। Dentro. 4 ਸਾਲ ਪੁਰਾਣਾ ਹੀ ਉਹ ਮੈਨੂੰ ਉਹਨੇ ਕੱਢ ਕੇ ਭੇਜਿਆ ਬੰਦੇ ਨੇ, ਕਹਿੰਦਾ ਫੈਸਲ ਤੂੰ ਪੁਰਾਣੀ ਸੈਂਟਰੋ ਲੈ ਲਾ ਉਹਦੇ ਵਿੱਚ ਰਿਹਾ ਕਰ। ਫੈਸਲ ਨੇ ਸੈਂਟਰੋ ਹੀ ਲੈ ਲਈ। ਜੀ ਸਾਹ ਜੀ। ਆਹੋ ਕਸਮ ਹੈ। ਗੱਲ ਕਰ ਸੀ ਮਾਨੇ ਪੰਜ ਬੜਾ ਨੌਲੇਜ ਆ, ਬੜਾ ਇਲਮ ਆ, ਤੁਸੀਂ ਜਿਹੜੀ ਮਰਜ਼ੀ ਚੀਜ਼ ਨੂੰ ਪੁੱਛ ਕੇ ਦੇਖ ਲਓ। ਪੁੱਛੋ ਉਹਦਾ ਭਾਈ ਮਾਨੇ ਹਾਂ ਇਹੋ ਜਿਹੇ ਬੰਦੇ ਨਾ ਬਰਫ਼ ਕਿਊਬਸ ਨਹੀਂ ਹੁੰਦੇ ਨਿੱਕੇ, ਉਹ ਹਾਰਪਿਕ ਚ ਪਾ ਕੇ ਪੀਂਦੇ। ਬਾਕੀ ਗੌਰ ਨੇ ਦੀ ਗੱਲ ਸਮਝ ਲੈਣੀ ਹਾਂ ਸਮਝ ਗਿਆ। ਇਹ ਇਦਾਂ ਦਾ ਚੌਥੀ ਸ਼ਾਪਿੰਗ ਮਾਲ 'ਚ ਜਾਵੇ ਨਾ ਤੇ ਉਹ ਕਹਿਣ ਛੱਡ ਕੋ ਉਹ ਬੈਗ ਦੇ ਪੈਸੇ ਲੱਗ ਧੋਤੀ ਲਾ ਕੇ ਕਹਿੰਦਾ ਓਏ ਛੁਪਾ ਦਿਓ। ਇਦਾਂ ਦੇ ਬੰਦੇ ਉਸ ਤੇ ਘੂਰੀ ਪਾ ਕੇ ਧਮਾਲ ਪਾਉਂਦੇ ਪੀਰਾਂ। ਨਹੀਂ ਸੁਣ ਲਓ ਬਾਂਦਰ ਦੇ ਵਿਹੜੇ 'ਚ ਸੈਮਸੰਗ ਲਾਉਣ ਲਿਆ, ਮੈਂ ਕਿਹਾ ਇਹ ਕੌਣ ਕਿਉਂ ਤਾਇਆ ਲਾਉਰੋਂ ਆਇਆ ਠੀਕ। ਮੈਂ ਤਾਂ ਕਿਹਾ ਨਹੀਂ ਤੇਰੇ ਨਾਲ ਮੇਰੀ ਇਸ ਕਿਸਮ ਦੇ ਟੌਪਿਕ ਤੇ ਗੱਲ ਨਹੀਂ। ਮਾਨਾ ਭਾਈ ਤਾਜੀ ਐ ਮੋਬਾਈਲ। ਮੈਂ ਤੁਹਾਨੂੰ ਉਹ ਦਿਖਾਵਾਂ ਨਾ ਤੇਰਾ ਜਿਹੜਾ ਸੈਟਅਪ ਮੈਂ ਤੁਹਾਨੂੰ ਕਹਿ ਰਿਹਾ। ਬਿਜਲੀ ਵਾਲੇ ਬੋਰਡ ਤੇ ਮਾਨੇ ਵਗਰਾ ਮੂੰਹ ਲੱਗਾ। ਇਹ ਦੇਖੋ ਜੀ ਪੁਰਾਣੀ ਜੀ ਸੈਂਟਰੋ ਲੈਣਾ ਉਸ ਤੋਂ ਰਹਿਣਾ। ਬਹੁਤ ਪੁਰਾਣਾ ਸ਼ੋਅ ਆ। ਫੈਸਲ ਰਾਮੇ ਨੂੰ ਕਿਹਾ ਬੜੀ ਗੱਲ ਹੈ, ਬੜੀ ਗੱਲ। ਹੈਨਾ ਲਓ ਜੀ ਫੈਸਲ ਉਹ ਪੁਰਾਣੀ ਜੀ ਸੈਂਟਰੋ ਲੈ ਲਾ ਉੱਥੇ ਰਹਿ ਲੈਣ। ਵਾਹ ਵਾਹ ਵਾਹ। ਇਹਦੀ ਗੱਡੀ ਬਾਈ ਫੈਸਲ ਦੀ ਪੁਰਾਣੀ ਸੀ ਲੇਕਿਨ ਉਹਨਾਂ ਨੇ ਪੂਰੇ ਪੈਰ ਬਿਲਕੁਲ ਉਹਨਾਂ ਨੇ ਬਿਲਕੁਲ ਉਦਾਂ ਦੀ ਆ। ਦੱਸੋ ਜੀ ਮਾਨਾ ਜੀ, ਨੌਲੇਜ ਹੈ ਤੁਹਾਡੇ ਕੋਲ ਕਿ ਨਹੀਂ ਹੈ? ਹਾਂਜੀ ਗੱਲ ਤਾਂ ਬੋਲੀ ਕਿੱਥੇ ਆ, ਦਿਖਾਓ, ਕੱਢ ਕੇ ਦਿਖਾਓ। ਮੈਂ ਘਰ ਰੱਖੇ ਹੋਏ ਮਾਨੇ ਤੈਨੂੰ ਵੇਟ ਲਿਫਟਿੰਗ ਕਰਵਾਈਏ, ਤੈਨੂੰ ਵੇਟ ਲਿਫਟਿੰਗ ਵਾਲਾ ਪਵਾ ਦੀ ਕਲੱਬ 'ਚ ਡਾਕ ਨਾਲ ਲੱਗਾ ਜਿਮ ਜਿਮ। ਨਹੀਂ ਭਾਈ ਕਿਉਂ ਜੈਸੇ ਕਿ ਅੱਛਾ ਅੱਜ ਵੀ ਮੈਨੂੰ ਡਰਾ ਦਿੱਤਾ ਸਾਜੀ ਤੁਸੀਂ। ਕਿਹੜੀ ਗੱਲ? ਪਤਾ ਕਿਉਂ? ਕਿਉਂ? ਅਬਾਸ ਨਹੀਂ ਬਾਹਰ ਬੈਠਾ ਜਦੋਂ ਆਪਾਂ ਜਾਨੀ ਕਿ ਚਾਹ ਕਰਨ ਦੇ ਤੇ ਉਹ ਟਿਕ ਟਿਕ ਕਰਨ ਡਿਆ ਹਾਂ ਤੇ ਤੁਸੀਂ ਕਿਹਾ ਵੀ ਓਏ ਆ ਕਿਹਦੀ ਆਵਾਜ਼ ਆਉਣ ਡਈ ਹੈ? ਸਾਜੀ ਮੇਰੇ ਅੰਜ ਵੀ ਮੇਰੇ ਹੱਥ ਪੈਰ ਨਹੀਂ ਕੰਬੇ। ਉਹ ਕੋਈ ਆਵਾਜ਼ ਆ ਰਹੀ ਸੀ ਆ ਰਹੀ ਸੀ। ਤੇ ਮੈਂ ਕਿਹਾ ਤੇਰੀ ਬਾਰਿਸ਼ ਹੋ ਰਹੀ ਹੈ ਤੇ ਮੈਂ ਦੇਖਿਆ, ਮੈਂ ਕਿਹਾ ਇਹ ਕਿੱਥੋਂ ਆਵਾਜ਼ ਆ ਰਹੀ? ਹਾਂ ਨਹੀਂ ਫਰੀਦ ਕਾ ਉਹ ਕੋਈ ਰੌਲਾ ਹੈ ਆ। ਹਾਂਜੀ, ਯਾਰ ਮੇਰੀ ਗੱਲ ਸੁਣ ਇੱਕ ਮਿੰਟ, ਹਰ ਮਜ਼ਾਕ ਤੋਂ ਆਪਣੀ ਤੈਨੂੰ ਮਿਲਾਦਾ, ਤੇਰੀ ਮੁਲਾਕਾਤ ਕਰਾ ਮੇਰੀ ਤੇ ਕਰਾਓ ਉਸਤਾਦ ਜੀ। ਕਰਾ ਦਾ। ਉਸਤਾਦ ਜੀ ਕੱਲ ਦਾ ਮਾਮਲਾ ਵਾ ਕਿ ਆ ਮੁਸ਼ਾਇਰੇ ਦੇ ਅਸੀਂ ਸਾਰੇ ਬਟਨ ਸੁੱਚ ਚੁੱਕ ਤੇ ਕੱਢਤੀਆਂ ਤਾਰਾਂ। ਜੈਨੂਇਨ ਸੱਚੀ ਗੱਲ ਆ ਹਾਂਜੀ ਮੈਂ ਕਿ ਨੁਮਾਨ ਨੇ ਤਾਰਾਂ ਲਾਈਆਂ, ਯਾਨੀ ਇੱਕ ਆ ਲੈਟਰ ਨਹੀਂ ਇਹਨਾਂ ਦਾ ਬਟਨ ਆ। ਕਿੰਨੇ ਮਹੀਨਿਆਂ ਤੋਂ ਅਸੀਂ ਬਟਨ ਚਲਾ ਰਹੇ ਹਾਂ, ਸਾਰੇ ਬਟਨ ਬੁਟਨ ਇਹਨਾਂ ਨੇ ਬੰਦ ਕਰਤੇ, ਲਾਈਟਾਂ ਚੱਲੀ ਜਾ ਰਹੀਆਂ ਨੇ। ਮੈਂ ਦੱਸਿਆ ਜੱਗ ਸਾਹਿਬ ਹਾਂਜੀ ਹਾਂਜੀ ਇਹਨੇ ਕਿਹਾ ਉਸਤਾਦ ਜੀ ਲਾਈਟਾਂ ਨਹੀਂ ਬੰਦ ਹੋ ਰਹੀਆਂ। ਮੈਨੂੰ ਪਤਾ ਸੀ, ਮੈਂ ਕਿਹਾ ਬੱਚੇ ਖੇਡਦੇ ਹੋਣੇ ਅੰਦਰ। ਅੱਛਾ ਮੈਂ ਘਟੀਆ ਇਨਸਾਨ ਆ, ਨਹੀਂ, ਮੈਂ ਨਹੀਂ। ਬਗੈਰਤ ਇਨਸਾਨ। ਮੈਂ ਤੈਨੂੰ ਦੱਸਾਂ ਇੰਨੀ ਮੈਂ ਗੱਲ ਕੀਤੀ ਵੀ ਭਾਈ ਮੈਂ ਨੇ ਡਰ ਇੱਥੇ ਗਿਆ। ਸਿਰਫ ਚੀਜ਼ਾਂ ਨਹੀਂ ਆ, ਉਹਨਾਂ ਦੀ ਆਲ ਔਲਾਦ ਨਿੱਕੇ ਨਿੱਕੇ ਬੱਚੇ ਵੀ ਨੇ। ਇਹ ਸਾਡੇ ਤੈਨੂੰ ਪਤਾ ਨਹੀਂ ਤੇ ਹਿਡਨ ਜਿਹਾ ਇੱਕ ਨਾ ਸੱਚਾ ਬੱਚਾ ਵੀ ਆ ਛੱਜਰਾ ਉਹ ਉਹਨਾਂ ਦੇ ਪੈਦਾ ਹੁੰਦੇ। ਉਹ ਬੱਚੇ ਨੇ ਕਿਤੇ ਸ਼ਰਾਰਤ ਕੀਤੀ, ਬਟਨ ਹਲਾਤੇ ਅੰਦਰੋਂ ਤਾਰਾਂ ਖਿੱਚਤੀਆਂ, ਨਹੀਂ ਬੰਦ ਕਰਦੀ ਡਾਇਰੈਕਟ ਹਾਈਟ ਬੰਦ ਕਰ। ਇਹ ਚ ਕਿਹੜੀ ਗੱਲ? ਸਾਡੇ ਮਹੱਲੇ 'ਚ ਬਜ਼ੁਰਗ ਦੇ ਥੱਪੜ ਮਾਰ ਕੇ 9 ਵਜੇ ਤੋਂ ਘੁੰਮੀ ਆ ਰਹੇ ਹਾਂ। ਓਏ ਪਿਛਲੇ ਆਮ ਵਾਲਾ ਮਿੱਠੇ ਯਾਰ ਆ ਮਿੱਠਾ ਕਹਿੰਦੇ ਇਦਾਂ ਹੀ ਸਾਡੇ ਲਾਗੇ ਕਦਰ ਮੁਬਾਲਗਾ ਰਾਈ ਜਿਹੜੀ ਮਿੱਠੇ ਇੱਕ ਮਿੰਟ ਠਹਿਰ ਜਾ। ਮਿੱਠਾ ਜੀ ਪਿਛਲੀ ਤੋਂ ਪਿਛਲੀ ਵਾਰੀ ਜਦੋਂ ਮੈਂ ਇੱਥੇ ਆਇਆ ਰਾਤ ਨੂੰ ਜੀ ਆ ਤੇ ਆਹ ਕਮਰੇ 'ਚ ਜਿਹੜਾ ਆੜਾ ਦਰਵਾਜ਼ਾ ਬੰਦ ਕੀਤਾ, ਜੀ ਤੁਹਾਨੂੰ ਮੈਂ ਕਿਹਾ ਦਰਵਾਜ਼ਾ ਬੰਦ ਕਰ ਦੇ ਮਿੱਠਾ। ਐ ਸੁਣੀ ਜਾਈ ਸੱਚੀ ਜੈਨੂਇਨ। ਆ ਬਾਰੀ ਜਿਹੜੀ ਲੱਗੀ ਹੈ ਸ਼ੀਸ਼ੇ ਵਾਲੀ, ਮੈਂ ਤੈਨੂੰ ਕਿਹਾ ਬੰਦ ਕਰ ਦੇ ਮਿੱਠੇ। ਜੀ ਤੂੰ ਬੰਦ ਕਰਕੇ ਆਇਆ? ਕਰਤੀ ਤੂੰ ਕੀਤੀ ਸੀ ਨਾ ਆਪਣੀ ਵੱਲੋਂ? ਜੀ। ਠੀਕ 2 ਮਿੰਟ ਬਾਅਦ ਮੈਂ ਤੈਨੂੰ ਕਿਹਾ ਮਿੱਠੇ ਬਾਰੀ ਨਹੀਂ ਖੋਲੀ ਤੇ ਤੂੰ ਮੈਨੂੰ ਕੀ ਕਿਹਾ? ਮੈਂ ਬੰਦ ਕੀਤੀ। ਮੈਂ ਬੰਦ ਕੀਤੀ। ਕਿੰਨੀ ਦੇਰ ਤੇਰੀ ਮੇਰੀ ਬਹਿਸ ਹੁੰਦੀ ਰਹੀ? 15-20 ਮਿੰਟ ਸੀ ਇਹੀ ਮੈਂ ਕਿਹਾ ਮੈਂ ਬੰਦ ਕੀਤੀ, ਆਪਣੇ ਹੱਥੀ ਬੰਦ ਕੀਤੀ ਹੈ ਯਾਰ।
ਯਾਰ ਫਰੀਦ ਮੈਂ ਵਾਸ਼ਰੂਮ ਤੋਂ ਲਾਈਟ ਬੰਦ ਕਰਕੇ ਅੱਛੇ ਤਰੀਕੇ ਨਾਲ ਹਰ ਸ਼ਾ ਕਰਕੇ ਆਇਆ ਵਾਂ ਮੈਂ ਕੋਈ ਵੀ ਨਹੀਂ ਉਸਤਾਦ ਜੀ ਤੇ ਮੈਂ ਕਿਹਾ ਉਸਤਾਦ ਜੀ ਮੈਂ ਨਿਕਲਦਾ ਮੈਂ ਵਾਪਸ ਤੇ ਬਟਨ ਥੱਲੇ ਤੇ ਮੈਨੂੰ ਕਹਿੰਦਾ ਉਸਤਾਦ ਜੀ ਮੈਂ ਹੁਣ ਬੰਦ ਕਰਕੇ ਆਇਆ ਤੇ ਮੈਂ ਇਹਨੂੰ ਕਹਿ ਰਿਹਾ ਜੇਨੀ ਮਰੀਜ਼ ਹੋ ਗਿਆ ਕਿਉਂ ਜੀ ਹਾਲਾਂਕਿ ਯਾਰ ਆਹ ਦਰਵਾਜ਼ਾ ਇੱਕ ਮਿਸਾਲ ਉਹ ਜਿਹੜਾ ਅਲਮੂਨੀਅਮ ਵਾਲਾ ਇਹਨੂੰ ਮੈਂ ਕਿਹਾ ਯਾਰ ਮਿੱਠਿਆ ਬੰਦ ਕਰਦੀ ਜਾਣ ਲੱਗੇ ਯਾਰ ਆ ਇਧਰਲੇ ਕਮਰੇ ਦਾ ਮੈਂ ਨਹੀਂ ਉਸ ਤੋਂ ਬਾਅਦ ਮੈਂ ਚਲਾ ਗਿਆ ਯਾਨੀ ਮੈਨੂੰ ਇਹ ਨਹੀਂ ਪਤਾ ਮੇਰੇ ਸਾਹਮਣੇ ਨਹੀਂ ਕੀਤਾ ਲੇਕਿਨ ਮੈਂ ਆਇਆ ਤੇ ਮੈਂ ਕਿਹਾ ਮਿੱਠੇ ਤੈਨੂੰ ਮੈਂ ਕਿਹਾ ਯਾਰ ਦਰਵਾਜ਼ਾ ਬੰਦ ਕਰਦੇ ਤੈਨੂੰ ਸੁਣਿਆ ਨਹੀਂ ਜਾ ਰਿਹਾ ਕਸਮਾਂ ਖਾ ਲਗਾ ਸਾਹ ਜੀ ਮੈਂ ਹੁਣ ਬੰਦ ਕੀਤਾ ਵਾ ਉਹ ਮੈਂ ਕਬ ਤੇਰਾ ਦਿਮਾਗ ਖਰਾਬ ਕਰਨਾ ਮੈਂ ਹੁਣ ਬੰਦ ਕੀਤਾ ਵਾ ਮੈਂ ਆਪ ਬੰਦ ਕਰਕੇ ਆਇਆ ਤੇ ਮੈਨੂੰ ਕਿਹਾ ਜੇ ਬੰਦ ਕਰਦੇ ਅੱਗੇ ਨਹੀਂ ਹੋ ਰਿਹਾ ਤੇ 3000 ਕਸਮ ਖਾ ਲਈ ਇਹਨੇ ਯਾਰ ਇੱਥੇ ਪਿਆ ਵਾ ਮੈਂ ਤੁਹਾਨੂੰ ਦੱਸਿਆ ਨਾਲ ਹਾਜੀ ਸਾਹਿਬ ਵੀ ਸੀਗੇ ਮੈਨੂੰ ਇੰਝ ਹਿਲਾਇਆ ਵਾ ਉੱਠ ਉਹਦੇ ਆਉਣ ਦੀ ਕਦੀ ਆਹਟ ਮਹਿਸੂਸ ਹੋਈ ਕਿਸੇ ਉਹ ਯਾਰ ਜਾਨ ਤੂੰ ਕੀ ਕਰਨਾ ਉਹ ਕੋਈ ਨਹੀਂ ਤੈਨੂੰ ਕਿਹੜਾ ਚੁੱਕਣ ਆਉਣ ਲੱਗੇ ਕੁਝ ਨਹੀਂ ਹੁੰਦਾ ਅੱਛਾ ਕਦੀ ਆਹਟ ਅੱਛਾ ਉਸੇ ਟਾਈਮ ਖੈਰ ਮਤਲਬ ਇਹਨੂੰ ਇਹ ਲੱਗਣ ਲੱਗ ਪਿਆ ਵੀ ਪਤਾ ਫਿਰ ਮੰਨੇ ਨਾ ਉਸ ਤੋਂ ਬਾਅਦ ਮੈਂ ਕਿਹਾ ਚੱਲ ਠੀਕ ਆ ਤੂੰ ਨਿਕਲ ਯਾਰ ਅੱਛਾ ਭੁੱਲ ਗਿਆ ਹੋਣਾ ਨਿਕਲ ਯਾਰ ਕੋਈ ਗੱਲ ਨਹੀਂ ਤੇ ਇੰਜ ਕਰਕੇ ਗਿਆ ਤੂੰ ਉੱਥੇ ਖਲੋ ਗਿਆ ਫਿਰ ਕਹਿੰਦਾ ਉਸਤਾਦ ਜੀ ਮੈਂ ਕਿਹਾ ਹਾਂਜੀ ਕਹਿੰਦਾ ਮੈਂ ਹੁਣ ਲਾਈਟ ਬੰਦ ਕਰਕੇ ਤੇ ਮੈਨੂੰ ਹੋਰ ਗੁੱਸਾ ਚੜ ਗਿਆ ਮੈਂ ਕਿਹਾ ਤੂੰ ਮੇਰੇ ਨਾਲ ਡਰਾਮੇ ਕਰਨ ਨੇ ਆ ਮੈਨੂੰ ਕਹੇ ਨੂੰ ਪਾਗਲ ਹੋ ਗਏ ਦੱਸ ਯਾਰ ਇੱਥੇ ਪਿਆ ਫਰੀਸੀ ਮਿੱਠੇ ਜੇ ਪਿਆ ਝੂਠ ਬੋਲਿਆ ਤੇ ਤੈਨੂੰ ਯਾਰ ਇਹ ਗੱਲ ਛੱਡ ਕੱਲ ਦੁਸ਼ਹਿਰੇ ਵਾਲੀਆਂ ਲਾਈਟਾਂ ਤੇ ਕਿੰਨੇ ਗਵਾਹ ਨੇ ਹਾਂ ਮੈਂ ਤੇ ਉਹ ਆਏ ਅਸੀਂ ਦੋਵਾਂ ਨੇ ਲਾਈਟਾਂ ਬੰਦ ਕੀਤੀਆਂ ਲਾਈਟਾਂ ਨਹੀਂ ਬੰਦ ਹੋਣ ਦੀਆਂ ਸਾਰੀਆਂ ਤਾਰਾਂ ਖਿੱਚਦੀਆਂ ਯਾਰ ਇਹ ਬੇਸਿਕਲੀ ਨਾ ਇੱਕ ਤੇ ਕਾਲੂ ਸਾਹਿਬ ਦੀ ਵਕਤ ਦੇ ਵਲੀ ਬਣ ਜਾਂਦੇ ਵੀ ਉਹ ਬੜੀ ਵਾਲੀ ਗੱਲ ਇੱਕ ਮਿੰਟ ਉਸਤਾਦ ਜੀ ਤੁਸੀਂ ਬਾਹਰ ਕੋਈ ਬੰਦਾ ਨਾ ਮਾਰਦੇ ਕਿੱਦਾਂ ਬੋਲਦਾ ਹੌਲੀ ਬੋਲਦਾ ਉਸਤਾਦ ਜੀ ਤੁਸੀਂ ਬਾਹਰ ਬੈਠੇ ਮੈਂ ਤੁਹਾਨੂੰ ਕੀ ਕਿਹਾ ਆਗੇ ਇਹਨਾਂ ਕਿਹਾ ਸਾਰੀ ਲਾਈਟਾਂ ਨਹੀਂ ਬੰਦ ਹੁੰਦੀਆਂ ਮੈਂ ਕਿਹਾ ਇਹਨਾਂ ਨੂੰ ਨਹੀਂ ਸਮਝ ਲੱਗੀ ਉਹਨੂੰ ਥੱਲੇ ਵੀ ਬਟਨ ਮੈਂ ਅੰਦਰ ਆਇਆ ਸਾਰੇ ਬਟਨ ਬੰਦ ਇੱਕ ਇੱਧਰ ਹੀ ਸਾਈਡ ਤੇ ਕੱਲਾ ਵੱਡਾ ਜਿਹਾ ਜੈਕ ਉਹਦਾ ਸੋਚੀ ਬਾਹਰ ਲਾਈਟਾਂ ਤਿੰਨੇ ਚੱਲੀ ਜਾ ਰਹੀਆਂ ਤੇ ਕਹਿੰਦੇ ਯਾਰ ਤੇ ਮੈਂ ਕਿਹਾ ਪੁੱਠਾ ਨਾ ਕਨੈਕਸ਼ਨ ਹੋਵੇ ਮੈਂ ਸਾਰੇ ਬੰਦ ਔਨ ਕੀਤੇ ਉਹ ਬੋਰਡ ਦੇ ਵਿੱਚ ਲਿੰਕ ਹੀ ਕੋਈ ਨਹੀਂ ਉਹਨਾਂ ਲਾਈਟਾਂ ਦਾ ਫਿਰ ਨੁਮਾਨ ਅੰਦਰ ਆਇਆ ਮੈਂ ਕਿਹਾ ਨੁਮਾਨ ਆਇਆ ਮਸਲਾ ਚੱਲਦਾ ਨੁਮਾਨ ਨੇ ਖਲੋ ਕੇ ਤਿੰਨਾਂ ਲਾਈਟਾਂ ਦੇ ਸੁੱਚ ਲਾਏ ਨੇ ਤੇ ਲਾਈਟਾਂ ਬੰਦ ਹੋਈਆਂ ਨੇ ਜਦਕਿ ਉਹਨਾਂ ਦੇ ਸੁੱਚ ਦਾ ਕਨੈਕਸ਼ਨ ਬੋਰਡ ਦੇ ਵਿੱਚ ਆ ਬੋਰਡ ਕੋਈ ਖਰਾਬ ਨਹੀਂ ਕੋਈ ਬੋਰਡ ਨੂੰ ਐਸਾ ਰੌਲਾ ਨਹੀਂ ਵੀ ਪਾਣੀ ਪੈ ਗਿਆ ਕੁਛ ਨਹੀਂ ਹਾਂਜੀ ਯਾਰ ਫਰੀਦ ਯਾਰ ਸ਼ਰਾਜ਼ ਦੇ ਰੂਮ ਵਾਲਾ ਉਹ ਨਹੀਂ ਕੈਮਰਾ ਕੋਈ ਵੀ ਨਹੀਂ ਹੈਗਾ ਸ਼ਰਾਜ਼ ਦੇ ਰੂਮ ਦੇ ਵਿੱਚ ਇੱਕ ਪੰਜਾ ਜਾ ਕੇ ਆਈ ਜਾਂਦਾ ਕੈਮਰਾ ਓਏ ਨਹੀਂ ਉਹ ਇਦਾਂ ਨਹੀਂ ਮੈਂ ਤੁਹਾਨੂੰ ਦੱਸਦਾ ਉਹ ਜਾਨਵਰ ਕਿਸ ਟਾਈਮ ਆਇਆ ਤਾਂ ਭੱਬੂ ਹੈ ਲੇਕਿਨ ਸ਼ਰਾਜ਼ ਵਾਲੇ ਕਮਰੇ ਵਾਲਾ ਕੈਮਰਾ 7 ਵਾਰੀ ਚੇਂਜ ਕਰਾ ਕੇ ਸਹੀ ਕਰਾਇਆ ਕੈਮਰਾ ਲੱਗ ਜਾਂਦਾ ਸੀਸੀਟੀਵੀ ਵਾਲਾ 15-20 ਮਿੰਟ ਬਾਅਦ 30 ਮਿੰਟ ਬਾਅਦ ਕੈਮਰਾ ਬਲੈਕ ਹੋ ਜਾਂਦਾ ਆਪੇ ਮੈਂ ਵੀ ਸ਼ਰਾਜ਼ ਤੋਂ ਐਡਿਟ ਕਰਨਾ ਵਾ ਬੇਟੇ ਨਹੀਂ, ਆ edit- ਵੀ ਉਹ ਹੈ ਤੇਰੇ ਤੂੰ ਆ ਗੱਲ ਯਾਦ ਰੱਖਣੀ ਵੀ ਤੇਰੇ ਸਿਰ ਤੇ ਜਿਹੜਾ ਕੈਮਰਾ ਨਹੀਂ ਹੋ ਸਕਦਾ ਉਹ ਰਾਤ ਨੂੰ ਕੋਈ ਵੇਖਦਾ ਬੂਤਾ ਚੀਜ਼ਾਂ ਉਹ ਆਪ ਹੀ ਉੱਥੋਂ ਤਾਰ ਖਿੱਚ ਦਿੰਦਾ ਆ ਤੇ ਉਹ ਬਸ ਉਹ ਇਹ ਹੈਗੀਆਂ ਵਾ ਇਲੈਕਟ੍ਰੋਨਿਕਸ ਹਵਾਈ ਚੀਜ਼ਾਂ ਹਾਂਜੀ ਇਹ ਸਾਰਾ ਸ਼ਾਰਟ ਸਰਕਟ ਕਰਦਾ ਸਹੀ ਗੱਲ ਚਲੋ ਠੀਕ ਹੈ ਮਿੱਠਾ ਜੀ ਨਹੀਂ ਸੀਰੀਅਸ ਭਾਈ ਆਪਣੇ ਤੇ ਹੱਥ ਖੜਿਆ ਸੀ ਸਾਹਿਬ ਸਾਜੀ ਅਸੀਂ ਆਉਣਾ ਤੁਹਾਡੇ ਤੋਂ ਮਗਰੋਂ ਤੁਸੀਂ ਫਿਰ ਉਹ ਦੂਸਰਾ ਵੀ ਟੀ ਟਾਈਮ ਕਰਨਾ ਵਾ ਖੁਦਾ ਦਾ ਨਾਂ ਜੇ ਇਹ ਬਾਅਦ ਦੇ ਵਿੱਚ ਬੜਾ ਖਤਰਨਾਕ ਮਾਮਲਾ ਹੋ ਜਾਂਦਾ ਅੱਛਾ ਸਾਡੇ ਮਹੱਲੇ ਉਹ ਬੇਰੀ ਵਾਲੀ ਗੱਲ ਜਿਹੜੀ ਹਰ ਬੰਦੇ ਨੇ ਸੁਣਾਈ ਹੈ ਬੇਰੀ ਤੇ ਜਨਾਬ ਇਦਾਂ ਸੀ ਉਹ ਮੇਰੇ ਮੌਲਾ ਉਹ ਕਿਤੇ ਜੈਨਵਨ ਬੇਰੀ ਵਾਲੀ ਕਹਾਣੀ ਹੋ ਗਈ ਉਸਤਾਦ ਜੀ ਉਹ ਕੁੜੀ ਟੁਰੀ ਹੋਣੀ ਚੰਗੀ ਭਲੀ ਤੇ ਬੜੀ ਸੋਹਣੀ ਖੂਬਸੂਰਤ ਕੁੜੀ ਤੇ ਐਂ ਕਰਕੇ ਜਦੋਂ ਆਈ ਨਾ ਕੋਲ ਉਸਤਾਦ ਜੀ ਮੈਂ ਦੌੜ ਲਈ ਮੈਂ ਕਿਹਾ ਮੇਰੇ ਮੌਲਾ ਕੀ ਸ਼ੈ ਵਾ ਤੇ ਜੈਨਵਨ ਉਸਤਾਦ ਜੀ ਹੁਣ ਤੇ ਮੈਂ ਘਰ ਜਾਣਾ ਵਾ ਨਾ ਤੇ ਘਰ ਦੀ ਨੇ ਮੈਂ ਅਕਸਰ ਕਹਿੰਦਾ ਹੁਣ ਪੈਰ ਵਿਖਾ ਤੇ ਉਹਦੇ ਨਾਲ ਪੁੱਠੇ ਹੋਣ ਤਾਂ ਜੀ ਸਾਡੇ ਲਾਗੇ ਇੱਕ ਕੋਠੀ ਆ ਉਹ ਕਹਿੰਦੇ ਮਾਲਕ ਕਹਿੰਦੇ ਅਸੀਂ ਫ੍ਰੀ ਦੇ ਦਾਂਗੇ ਕਿਰਾਏ ਤੇ 7 ਸਾਲ ਹੋ ਗਏ ਆ ਉਹ ਵਿਹਲੀ ਪਈ ਆ ਕੋਈ ਵੀ ਨਹੀਂ ਰਹਿੰਦਾ ਹਾਂਜੀ ਦੀ ਬਹੁਤ ਪ੍ਰਾਪਰਟੀਆਂ ਨੇ ਹਾਂਜੀ ਤੋਂ ਡਰ ਲੱਗਦਾ ਜਾਣ ਲੱਗਿਆ ਮੈਨੂੰ ਲੈ ਦਿਓ ਯਾਰ ਇਦਾਂ ਦੀ ਕੋਈ ਪ੍ਰਾਪਰਟੀ ਸਸਤੀ ਉਸਤਾਦ ਜੀ 3 ਮਹੀਨੇ ਠਹਿਰ ਕੇ ਵੀ ਉਹੀ ਕੁਛ ਹੋ ਜਾਣਾ ਵਾ ਤਾਂ ਜੀ ਉੱਥੇ ਜੈਨੂਅਨ ਹੈ ਚੀਜ਼ਾਂ ਖਾਲੀ ਪਈ ਵੀਰਾਨ ਮੈਂ ਕਹਿੰਦਾ ਮੈਨੂੰ ਲੈ ਦਿਓ ਯਾਰ ਉਸਤਾਦ ਜੀ ਤੁਸੀਂ ਕਿਉਂ ਇਦਾਂ ਦੀ ਕੋਠੀ ਮੈਂ ਉੱਥੇ ਰਵਾਂਗਾ ਯਾਰ ਕੁਛ ਨਹੀਂ ਕਹਿੰਦੇ ਯਾਰ ਇਹ ਤਾਂ ਜੀ ਮੈਂ ਭਾਈ ਚੀਜ਼ਾਂ ਆਪਸ ਵਿੱਚ ਗੱਲਾਂ ਕਰਨੀਆਂ ਹਾਂ ਜੀ ਉਹਨਾਂ ਮਾਨਾ ਵੀ ਰੱਖ ਲਿਆ ਜੀ ਮਾਨਾ ਵੀ ਆ ਗਿਆ ਹੁਣ ਚੱਲੀਏ ਨਹੀਂ ਭਾਜੀ ਕਹਿੰਦੇ ਨਾ ਵੀ ਕੁਝ ਨਹੀਂ ਕਹਿੰਦੀ ਜਦੋਂ ਕਹਿੰਦੀਆਂ ਉਹਨਾਂ ਤੋਂ ਬਹੁਤ ਕੁਝ ਨਹੀਂ ਕੁਛ ਨਹੀਂ ਕਹਿੰਦੀ ਕੁਛ ਨਹੀਂ ਉਹ ਪਤਾ ਭਾਜੀ ਕਿਉਂ ਨਹੀਂ ਇਹ ਕਿਹੜਾ ਮਿਸਾਲ ਲਾੜਲੀਆਂ ਹੁੰਦੀਆਂ ਕੋਈ ਇਹਨਾਂ ਦਾ ਸਿਰ ਨਹੀਂ ਲਾਡਲੀਆਂ ਦੀ ਨਹੀਂ ਗੱਲ ਇਹਨਾਂ ਦੀ ਨਾ ਉਹ ਦਹਿਸ਼ਤ ਬੜੀ ਹੁੰਦੀ ਬਸ ਯਾਰ ਆਹ ਅਸੀਂ ਦੇਖਿਓ, ਉਹਨਾਂ ਹਾਂਜੀ। ਨੂੰ ਛੇੜਦੇ ਨਹੀਂ ਤੰਗ ਨਹੀਂ ਕਰਦੇ ਉਹ ਸਾਨੂੰ ਨਹੀਂ ਕਰਦੇ ਬਸ ਯੈਸ ਉਹ ਕਸ਼ਬੋ ਵੀ ਲਾ ਕੇ ਨਹੀਂ ਉਹਨਾਂ ਦੇ ਲਾਗੋਂ ਹਾਂਜੀ ਕਸ਼ਬੂ ਦੀਵਾਨੀਆਂ ਹੋ ਜਾਂਦੀਆਂ ਸਾਜ ਉਹ ਕਸ਼ਬੂ ਨਹੀਂ ਨਾ ਖੁਸ਼ਬੂ ਹੁੰਦਾ ਆਹੋ ਇਹ ਪਿੰਕ ਪੈਨਸਲ ਨਹੀਂ ਹੁੰਦਾ ਪੈਂਥਰ ਹੁੰਦਾ ਕੈਸੀ ਗੱਲ ਅੱਛਾ ਮਾਨੇ ਨੇ ਉਸਤਾਦ ਜੀ ਕੀ ਕਹਿੰਦਾ ਸੀ ਮੇਰੇ ਨਾਲ ਇਹ ਮਸਲਾ ਵਾ ਜਿੰਨ ਚੰਬੜੇ ਇਹਨੂੰ ਨਹੀਂ ਇਹਦੇ ਨਾਲ ਤੇ ਕੋਈ ਚਾਹ ਫੜੀ। ਇਹ ਮਸਲਾ ਨਹੀਂ ਸੀ ਹੈਗਾ ਇਹ ਉਸਤਾਦ ਜੀ ਜਿਹੜੇ ਡਿਪਰੈਸ਼ਨ ਦਾ ਤੁਸੀਂ ਦੱਸਿਆ ਨਾ ਇਹ ਬਹੁਤ ਸਾਰੇ ਲੋਕਾਂ ਇਹਨੂੰ ਡਿਪਰੈਸ਼ਨ ਸੀ ਹਾਂ ਤੇ ਇਹ ਕਹਿੰਦਾ ਜੀ ਮੈਨੂੰ ਆ ਮਸਲਾ ਹੋ ਗਿਆ ਵਾ ਡਿਪਰੈਸ਼ਨ ਨਹੀਂ ਐਂਜ਼ਾਇਟੀ
ਦੀ ਕਿਸਮਾਂ ਨੇ ਜਿਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਵੀ ਇੱਥੇ ਆ ਹੈਗਾ ਵਾ। ਵੀ ਮੈਨੂੰ ਯਾਰ ਕਿਸੇ ਨੇ ਕੁਝ ਕੀਤਾ ਹਾਂਜੀ, ਹਾਂਜੀ। ਅੱਛਾ ਇੱਕ ਬਹੁਤ ਅਹਿਮ ਗੱਲ ਜਿਹੜੀ ਮੈਨੂੰ ਇੱਥੇ ਮੈਂਸ਼ਨ ਕਰਦੇ ਉਸਤਾਦ ਜੀ, ਬਹੁਤ ਸਾਰੇ ਲੋਕ ਮੈਸੇਜ ਕਰਦੇ ਨੇ ਹੁਣ ਵੀ, ਉਹ ਕਹਿੰਦੇ ਨੇ ਕਿ ਉਸਤਾਦ ਜੀ ਨੂੰ ਇੱਕ ਸਾਡੇ ਵੱਲੋਂ ਪੈਗਾਮ ਦੇਣਾ। ਬੜੇ ਸਾਰੇ ਲੋਕ ਜਿਹੜੇ ਪਰੇਸ਼ਾਨ ਹੁੰਦੇ ਕਹਿੰਦੇ ਸਾਨੂੰ ਡਾਕਟਰ ਨਸਰੁੱਲਾ ਸਾਹਿਬ ਦਾ ਜਾਂ ਨੰਬਰ ਦਿਓ ਜਾਂ ਫਿਰ ਸਾਨੂੰ ਕੋਈ ਜਿੰਨਾ ਜਿਹੜਾ ਮੈਨੂੰ ਮੈਸੇਜ ਕਰਦਾ ਉਹ ਹੁਣ ਤੇ ਖੈਰ ਜਦੋਂ ਮੈਂ ਪਾਕਿਸਤਾਨ ਆਇਆ ਨਾ, ਮੈਂ ਮੈਸੇਜ ਉਹ ਭਾਈ ਨਹੀਂ ਪੜ੍ਹ ਰਿਹਾ, ਈਮੇਲਸ ਵਗੈਰਾ ਮੈਂ ਨਹੀਂ ਪੜ੍ਹ ਰਿਹਾ ਕਿਉਂਕਿ ਟਾਈਮ ਨਹੀਂ ਹੈਗਾ, ਰਾਤ ਦਿਨ ਸ਼ੋਅ ਕਰੀ ਜਾਈਦੇ ਆ। ਤੇ ਲੇਕਿਨ ਜਦੋਂ ਵੀ ਮੈਂ ਪੜ੍ਹਾ, ਜਿੱਥੇ ਮੈਨੂੰ ਇਹ ਨਜ਼ਰ ਆਉਂਦਾ ਕਿ ਕੋਈ ਬੰਦਾ ਐਂਜ਼ਾਈਟੀ ਜਾਂ ਡਿਪਰੈਸ਼ਨ ਦਾ ਕਹਿ ਰਿਹਾ, ਮੈਂ ਉਹਨੂੰ ਲਾਜ਼ਮੀ ਪਤਾ ਨੰਬਰ ਔਰ ਪੂਰਾ ਗਾਈਡ ਕਰਦਾ ਕਿ ਭਾਈ ਉਹਨਾਂ ਦਾ ਜਿਹੜਾ ਨੰਬਰ ਹੈ ਨਾ, ਮੈਂ ਤਾਂ ਨੈਟ ਤੇ ਵੀ ਲਿਖਿਆ 042 35 17 1902 ਤੇ 35 17 1903, 042 35 17 1902 ਤੇ 1903, ਯਾਨੀ ਐਂਡ ਤੇ ਇੱਕ ਤੇ 2 ਹੈ, ਇੱਕ ਤੇ 3। ਡੇਲੀ 3:30 ਤੋਂ 4 ਟੋਕਨ ਦਿੰਦੇ ਨੇ, 3:30 ਤੋਂ 4 ਰੋਜ਼, ਐਤਵਾਰ ਤੋਂ ਇਲਾਵਾ, ਐਤਵਾਰ ਆਫ ਆ। ਤੇ ਇਹਨਾਂ ਦੀ ਬਿਜ਼ੀ ਲਾਈਨ ਹੁੰਦੀ ਆ, ਉਹਦਾ ਤਰੀਕਾ ਕਰ ਰਿਹਾ ਮੈਂ ਜੋ ਇੱਕ ਜਗਾੜ ਕੇ ਮੈਂ 5-6 ਦੋਸਤਾਂ ਨੂੰ ਨੰਬਰ ਦੇ ਦੇਣਾ ਨਾ ਯਾਰ, ਸਾਰੇ ਕਰੀ ਜੋ, ਜਿਹਦਾ ਚੁੱਕਿਆ ਜਾਏ ਉਹ ਆਪਣਾ ਨਾਮ ਲਵਾ ਦੇ, ਅਗਲੇ ਦਿਨ ਦਾ ਤੁਹਾਨੂੰ ਟਾਈਮ ਮਿਲਣਾ। ਯਾਨੀ ਲਾਈਕ ਤੁਸੀਂ ਮਤਲਬ ਤੁਸੀਂ ਪੀਰ ਨੂੰ ਤੁਸੀਂ ਮੰਡੇ ਨੂੰ ਤੁਸੀਂ ਕਾਲ ਕੀਤੀ ਹੈ ਨਾ, ਤੇ ਉਹ ਤੁਹਾਨੂੰ ਟਿਊਜ਼ਡੇ ਦਾ ਟਾਈਮ ਮਿਲਣਾ, 9 ਵਜੇ ਦਾ, 10 ਵਜੇ ਦਾ, 11-12 ਦਾ, ਉਹ ਤੁਸੀਂ ਦੱਸ ਦੇਣਾ ਜੇ ਅਸੀਂ ਦੂਜੇ ਸ਼ਹਿਰ ਆਉਣਾ ਇੱਧਰ, ਉਹਦਾ ਟਾਈਮ ਮਿਲਣਾ। ਨੰਬਰ ਵੀ ਤੁਹਾਨੂੰ ਦੱਸ ਦਿੱਤਾ ਔਰ ਟੋਕਨ ਲੈ ਕੇ ਹੀ ਜਾਣਾ 3:30 ਤੋਂ 4 ਟੋਕਨ ਟਾਈਮ ਆ। ਉਸਤਾਦ ਜੀ ਜਿਹੜੇ ਬੰਦੇ ਰਾਣਾ ਨਸਰੁੱਲਾ ਸਾਹਿਬ ਕੋਲ ਨਹੀਂ ਜਾ ਸਕਦੇ, ਅੱਛਾ ਦੂਸਰੀ ਗੱਲ ਸਰ ਜੀ, ਹਰ ਉਹਨਾਂ ਦੀ ਇੱਕ ਕੈਟਾਗਰੀ ਹੈ, 3-4 ਪੇਸ਼ੈਂਟ ਐਸੇ ਕਿ ਉਹਨਾਂ ਨੇ ਕਿਹਾ ਮੇਰਾ ਕੇਸ ਨਹੀਂਗਾ, ਇਹ ਉਹਨਾਂ ਦਾ ਕੇਸ ਆ। ਜਿਹੜੇ ਹੁੰਦੇ ਦੂਸਰੇ ਨਿਊਰੋ ਫਿਜ਼ੀਸ਼ੀਅਨ, ਨਿਊਰੋ, ਇਹ ਨਿਊਰੋ ਨੇ, ਅੱਛਾ ਨਿਊਰੋ, ਹਾਂ ਨਿਊਰੋ ਹਾਂ, ਇਹ ਨਿਊਰੋ ਨੇ ਡਾਕਟਰ ਨਸਰੁੱਲਾ ਸਾਹਿਬ। ਕਈ ਐਸੇ ਕੇਸ ਨੇ ਉਹ ਕਹਿੰਦੇ ਜੀ ਉਹਨਾਂ ਕੋ ਜਾਓ, ਦੂਜਿਆਂ ਕੋ, ਸਾਈਕੋਲੋਜੀ। ਹਾਂ ਉਹਨਾਂ ਕੋ ਜਾਓ। ਮੈਂ ਉਹੀ ਕਹਿ ਇਹ ਰਿਹਾ, ਦਵਾਈ ਵਾਲੇ ਨੇ, ਹਾਂਜੀ। ਇਹ ਉਹ ਬਹਿਸ ਨਹੀਂ ਕਰਦੇ ਕਿਉਂ ਐਸਾ ਹੈ, ਕਿਆ ਐਸਾ ਹੈ, ਇਹ ਨਹੀਂ ਕਰਦੇ। ਉਹ ਮੈਨੂੰ ਇੱਥੋਂ ਯਾਦ ਆਇਆ, ਮਿੱਠਾ ਸੌਰੀ ਗੱਲ ਕੱਢ ਰਿਹਾ ਉਸਤਾਦ ਜੀ, ਕੱਟੀ ਗਈ ਆ। ਸਤੀਸ਼ ਕੁਮਾਰ ਨਾਮ ਦਾ ਇੱਕ ਬੰਦਾ, ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਜੀ ਮੇਰੇ ਬੇਟੇ ਦੀ ਡੈਥ ਹੋ ਗਈ ਸੀ ਤੇ ਮੈਂ ਡਿਪਰੈਸ਼ਨ ਚਲਾ ਗਿਆ ਔਰ ਮੈਂ ਸਵੇਰ ਸ਼ਾਮ ਰੋਂਦਾ ਸੀ ਤੇ ਮੈਂ ਬੜਾ ਪਰੇਸ਼ਾਨ ਹੋ ਗਿਆ। ਮੈਂ ਬੜਾ ਤੁਹਾਡਾ ਪ੍ਰੋਗਰਾਮ ਵੇਖਿਆ ਤੇ ਉਹਦੇ ਵਿੱਚ, ਖੈਰ ਉਹ ਕਹਿੰਦਾ ਪ੍ਰੋਗਰਾਮ ਦੇ ਵਿੱਚ ਮੈਨੂੰ ਨੰਬਰ ਤਾਂ ਨਹੀਂ ਲੱਭਾ, ਲੇਕਿਨ ਇੱਕ ਚੀਜ਼ ਮੈਨੂੰ ਕਿਸੇ ਨੇ ਕਿਹਾ ਸੀ ਕਿ ਪ੍ਰੋਗਰਾਮ ਵੇਖਿਆ ਕਰੋ ਜਾਨੀ ਵਾਲਾ, ਉਹਦੇ ਵਿੱਚ ਤੈਨੂੰ ਨਾ ਉਹ ਨੰਬਰ ਦੱਸਣਗੇ ਜਾਂ ਉਹਨਾਂ ਨੂੰ ਮੈਸੇਜ ਕਰਦੇ ਤੈਨੂੰ ਨਾ ਡਾਕਟਰ ਦਾ ਪਤਾ ਲੱਗ ਜੇ। ਕਹਿੰਦੇ ਜੀ ਮੈਂ ਡਾਕਟਰ ਦਾ ਪਤਾ ਕਰਨ ਤੁਹਾਡੇ ਕੋਲ ਆਇਆ ਸੀ, ਲੇਕਿਨ ਕਹਿੰਦੇ ਜੀ ਉਹ ਮੇਰੇ ਤੇ ਉਹਨਾਂ ਦੇ ਧਰਮ ਦੀ ਕਹਿੰਦੇ ਰੱਬ ਦੀ ਕਿਰਪਾ ਹੋ ਗਈ ਆ ਵੀ ਮੈਨੂੰ ਉਹ ਡਿਪਰੈਸ਼ਨ ਜਿਹੜਾ ਤੁਹਾਡੇ ਪ੍ਰੋਗਰਾਮ ਦੀ ਵਜ੍ਹਾ ਤੋਂ ਖਤਮ ਹੋ ਗਿਆ ਮੇਰਾ। ਤੇ ਇਹਦੀ ਬਹੁਤ ਸਾਰੇ ਸਾਰਿਆਂ ਨੂੰ ਕਹਿੰਦੇ ਥੈਂਕਸ ਆ। ਤੇ ਲਿਆਦਾ ਉਸਤਾਦ ਜੀ ਇਹਦੇ ਨਾਲ ਛੱਡ ਦੇ, ਕਰਦੇ ਓਏ ਅੱਜ ਤੱਕ ਦੀ ਫਾਈਨਲ ਗੱਲ ਤੈਨੂੰ ਦੱਸਣ ਲੱਗਾ। 5 ਤੋਂ 6 ਕਿਡਨੀ ਵਾਲੀ ਗੱਲ ਕੀਤੀ ਸੀ ਕਿ ਇੱਕ ਤੂੰ ਹੈਗਾ ਸੀ ਸ਼ੋਅ 'ਚ, ਸਾਰੇ ਹੈਗੇ ਸੀ ਕਿ ਮੇਰੇ ਇੱਕ ਦੋਸਤ ਦੀ ਬੇਟੀ ਨੂੰ, ਤੇ ਬਹੁਤ ਮੇਲਸ ਆਈਆਂ। ਉਹ 'ਚੋਂ ਫਿਰ ਅਸੀਂ ਸਿਲੈਕਟ ਕੀਤਾ ਜਿਹੜਾ ਲਾਹੌਰ ਇੱਕ ਹੋਟਲ ਆ, ਲਾਹੌਰ ਇੱਕ ਹਸਪੀਟਲ ਆ, PKI ਇਸ ਤਰ੍ਹਾਂ ਕੋਈ ਕਿਸ ਤਰ੍ਹਾਂ ਦਾ ਕੋਈ ਪਾਕਿਸਤਾਨ, ਉਹ ਕਿਡਨੀ ਦਾ ਹੀ ਹੈ, PK ਇਸ ਤਰ੍ਹਾਂ। ਉਹ ਜ਼ਿਆਦਾਤਰ ਲੋਕਾਂ ਨੇ ਕਿਹਾ ਤੇ ਉੱਥੋਂ ਅਸੀਂ ਹੈ ਵੀ ਲਾਹੌਰ, ਇੱਕ ਕਰਾਚੀ SUIT ਉਹ ਵੀ ਕੋਈ ਹੈ, ਲੇਕਿਨ ਉਹ ਕਰਾਚੀ ਬਹੁਤ ਦੂਰ ਪੈ ਨਾ, ਲਾਹੌਰ ਵਾਲਾ ਵੀ ਠੀਕ ਆ। ਲੇਕਿਨ ਇੱਧਰ ਸੁਣੋ ਗੱਲ, ਫਰੀਦਾ ਮੇਲ ਕੀ ਆ ਰਹੀ ਹੈ। ਜਾਨੀ ਬਾਈ ਤੁਸੀਂ ਸਿਰਫ ਹੁਕਮ ਕਰਨਾ ਵਾ ਕਿੱਥੇ ਕਿਡਨੀ ਚਾਹੀਦੀ ਹੈ, ਮੈਂ ਆ ਕੇ ਦੇ ਰਿਹਾ। ਵਾਹ ਵਾਹ ਵਾਹ, ਮਾਸ਼ਾਅੱਲਾ, ਵਾਹ। ਮੇਰੇ ਦੋਸਤ ਦੀ ਬੇਟੀ ਨੂੰ ਚਾਹੀਦੀ ਹੈ, ਜਿਨ੍ਹਾਂ ਦੇ ਵਿੱਚੋਂ ਆ ਸੀ ਜਾਨੀ ਭਾਈ, मैं दे दूंगा अपनी किडनी, पर मैं मलेशिया में होता हूँ, अगर ज़रूरत है तो मैं हाजिर, या मेरा नंबर है, ठीक है जी। अल्लाह पाक आसानियाँ पैदा करे। ਨੋਮੀ ਮਲਿਕ ਮੈਂ ਜਾਣਦਾ, ਮਿੱਠੇ ਨਾਲ ਵੀ ਗੱਲ ਹੁੰਦੀ ਹੈ। ਨੋਮੀ ਬਹੁਤ ਅੱਛਾ ਮੁੰਡਾ ਉਸਤਾਦ ਜੀ, ਵੇਲਾ ਬੜਾ ਤੁਹਾਡਾ ਫੈਨ ਆ, ਬਹੁਤ ਅੱਛਾ। ਹੋਰ ਵੀ ਕਿੰਨੇ ਨੇ। ਇੱਕ ਬਾਜੀ ਉਹਨਾਂ ਨੇ ਕਿਹਾ ਜਾਨੀ ਭਾਈ ਮੇਰੀ ਉਮਰ ਇੰਨੀ ਆ ਤੇ ਮੈਨੂੰ ਮੈਂ ਕਿਡਨੀ ਦੇ ਦਿੰਦੀ, ਦੱਸੋ ਉਸਤਾਦ ਜੀ ਕਰਜ਼ ਕਰਨੀ ਸੀਗੀ। ਇੱਕ ਦੋਸਤ ਹੈ ਜੀ ਸਕਾਈ ਟ੍ਰੈਂਡ ਸਾਹਿਬ ਸ਼ਾਹ ਜੀ, ਤਬੀਅਤ ਬੜੀ ਨਸਾਜ਼ ਆ, ਮੈਂ ਸੁਣਿਆ ਅੱਗੇ। ਸਕਾਈ ਟ੍ਰੈਂਡ ਸਾਡਾ ਬੜਾ ਅੱਛਾ ਦੋਸਤ, ਉਹਦੇ ਨਾਲ ਮਸਲਾ ਇੱਕ ਹੋਇਆ, ਉਹਨਾਂ ਨੇ ਜੋੜਾਂ ਦਾ ਕੈਂਸਰ ਹੋ ਗਿਆ ਉਸਤਾਦ ਜੀ, ਤੇ ਉਹ ਕੱਲ ਪਰਸੋਂ ਕਿਤੇ ਗਾਇਬ ਹੋ ਗਿਆ, ਆਸਟ੍ਰੇਲੀਆ ਰਹਿੰਦਾ ਤੇ ਉਹ ਗਾਇਬ ਹੋ ਗਿਆ ਕਿਤੇ, ਘਰਦਿਆਂ ਤੋਂ ਵੀ ਨਾ ਛਡਾ ਕੇ ਤੇ ਡਿਪਰੈਸ਼ਨ ਚਲਾ ਗਿਆ ਤੇ ਕਿਤੇ ਜਾ ਕੇ ਉਹ ਕੱਲ ਫਿਰ ਵਾਪਸ ਆਇਆ ਤੇ ਉਹ ਪਤਾ ਲੱਗਿਆ। ਅੱਛਾ ਇਹ ਗੱਲ ਜਿਹੜੀ ਨਾ ਇਹ ਇੱਕ ਵਾਰੀ ਹਿਲਾ ਦੇਣ ਵਾਲੀ ਹੈ। ਸਕਾਈ ਨੂੰ ਅੱਲਾਹ ਤਾਲਾ ਤੰਦਰੁਸਤੀ ਸਿਹਤ ਦੇਵੇ, ਮੇਰਾ ਭਰਾ ਵਾ, ਲੇਕਿਨ ਇਸ ਗੱਲ ਨੂੰ ਮੈਂ ਸੋਚ ਕੇ ਹੈਰਾਨ ਹੋਇਆ ਕਿ ਯਾਰ
ਇੱਕ ਐਸਾ ਯਾਨੀ ਇੱਕ ਆਪਣਾ ਪਾਰਟ ਜਿਸਮ ਦਾ ਤੁਸੀਂ ਇਦਾਂ ਕਹਿਣਾ ਵੀ ਯਾਰ ਮੇਰੇ ਕੋਲ ਲੈ ਲਵੋ। ਸਕੇ ਭਰਾ ਐਸ ਮੈਂ ਵੇਖੇ ਨੇ ਐਸੇ ਮਾਮਲੇ 'ਚ ਉਹ ਕਹਿੰਦੇ ਨਹੀਂ ਭਾਜੀ ਪਤਾ ਕੀ ਗੱਲ ਆ ਮੇਰੇ ਨਾਲ ਮੇਰੇ ਕਮਜ਼ੋਰੀ ਆ। ਗੱਲ ਇਹ ਹੁੰਦੀ ਹੈ, ਹੋ ਸਕਦਾ ਹੈ ਅਸੀਂ ਉਹਨਾਂ ਦੀ ਜਿਹੜੀ ਉਹਨਾਂ ਨੇ ਕਹੀ ਹੈ ਨਾ, ਤੁਸੀਂ ਉਹਦੀ ਅਹਿਮੀਅਤ ਜਾਣੋ। ਅੱਗੇ ਹੋ ਸਕਦਾ ਪੰਜਾਂ ਦੇ ਵਿੱਚੋਂ ਕਿਸੇ ਦਾ ਬਲੱਡ ਗਰੁੱਪ ਨਾ ਰਲੇ ਉਸ ਬੱਚੀ ਨਾਲ, ਇਹ ਇੱਕ ਅਲੱਗ ਗੱਲ ਆ। ਅਗਲਾ ਆ ਕੇ ਖੜਾ ਨਾ, यही असल बात। ਉਹਨੇ ਕਿਹਾ ਜੀ ਮੈਂ ਮਲੇਸ਼ੀਆ 'ਚ ਆ ਤੇ ਬੇਸ਼ੱਕ ਇਸ ਟਾਈਮ ਮੈਂ ਮਲੇਸ਼ੀਆ ਲੇਕਿਨ ਫਿਰ ਵੀ ਮੇਰੀ ਜ਼ਰੂਰਤ ਹੋਈ ਹੈ, ਮੇਰਾ ਨੰਬਰ ਆ, ਮੈਨੂੰ ਦੱਸ ਦੇਣਾ। ਡਾਕਟਰ ਕਵੇ ਜੀ ਇਹਨਾਂ 6 ਚੋਂ ਕਿਸੇ ਦੀ ਨਹੀਂ ਲੱਗਣੀ ਜੀ ਕਿਡਨੀ, ਇੱਕ ਮਿਸਾਲ ਆ, ਲੇਕਿਨ ਉਹ 6 ਨੇ ਕਿਹਾ ਤੇ ਮੌਜੂਦ ਹੈ ਓਕੇ। ਵਾਹ ਮੇਰੀ ਗੱਲ ਸਮਝ ਆ ਰਹੀ? ਇਹ ਕੈਸੀ ਗੱਲ ਆ? ਸਾਜੀ ਕਾ ਬਾਤ। ਤੇ ਉਹ ਇਹ ਇਸੇ ਤੋਂ ਹੁਣ ਤੁਸੀਂ ਮੈਨੂੰ ਕਹਿੰਦੇ ਆ ਨਾ ਯਾਰ, ਤਾਂ ਅਕਸਰ ਤੁਸੀਂ ਉਸਤਾਦ ਜੀ ਅਸੀਂ ਟੀ ਟਾਈਮ, ਉਸਤਾਦ ਜੀ ਟੀ ਟਾਈਮ ਕਿੰਨੀ ਕਿਤੇ ਟੀ ਟਾਈਮ ਕਿੰਨੀ, ਇਹ ਹੀ ਰੌਲਾ ਵਾ। ਤੁਹਾਡੇ ਸਾਰਿਆਂ ਨਾਲੋਂ ਬਹੁਤੀ ਮੈਨੂੰ ਇਹ ਤਕਲੀਫ ਆ ਕਿ ਮੈਂ ਸਾਲ 2 ਸਾਲ ਤੋਂ ਬਾਅਦ ਕੋਈ ਵੀ ਪ੍ਰੋਗਰਾਮ ਨਹੀਂ ਕਰਦਾ, ਜਿੰਨਾ ਮਰਜ਼ੀ ਪੀਕ ਤੇ ਹੋਵੇ। ਉਹ ਯਾਰ ਨਹੀਂ ਅੱਗੋਂ ਕੁਝ ਕਰੋ, ਇਹ ਵਾਹ ਦੇ ਤੇ ਟਿਕਣ ਦੀ ਵਜ੍ਹਾ ਹੀ ਇਹ ਭਾਵੇਂ ਲਾਸ਼ਾਂ ਤੇ ਕਰ ਦਿੰਦੇ ਆ ਜਦੋਂ ਮੈਂ ਛੱਡਣ ਦੀ ਗੱਲ ਕਰਦਾ। ਵਾਹ ਵਾਹ। ਹਾਂ ਉਹ ਤੇ ਆ ਜਾਂਦੇ ਆ, ਮਤਲਬ ਆਪਣੀ ਆਈ ਤੇ आई थे कि आ जाते एक मेरे चैनल पे कमेंट आया हुआ कि टी टाइम में वापस जाओ वरना अब गालियां शुरू हो जाएंगी। ਹਾਂਜੀ ਤੇ ਪਈਆਂ ਵੀ ਨੇ। ਹਾਂਜੀ ਇੱਧਰ ਵੀ ਹੋਇਆ ਕੁਛ। ਮੈਨੂੰ ਤੇ ਇਦਾਂ ਦੇ ਮੈਸੇਜ ਆਏ ਵਾ ਵੀ ਸੁਭਾਨ ਤੈਨੂੰ ਤੇ ਇੱਕ ਨੇ ਕਤਲ ਦਾ ਵੀ ਕਿਹਾ ਸੀ ਯਾਰ, ਲੱਗਿਆ ਉਹਦੇ ਓਏ ਕਹਿੰਦਾ ਜਾਨੋ ਮਾਰ ਤੈਨੂੰ ਮੈਂ ਜਾਨੋਂ ਮਾਰ ਦੇਣਾ, ਕਹਿੰਦਾ ਅੱਜ ਹੀ ਫੌਰਨ ਪਹੁੰਚ। ਮੈਂ ਕਿਹਾ ਇਹ ਤੇ ਇੰਜ ਜਿਵੇਂ ਮੇਰੇ ਅੱਬੂ ਕਹਿ ਰਹੇ ਕਿ ਬੇਟਾ ਸਕੂਲ ਚੱਲ। ਆਓ ਯਾਰ ਨਾਜ਼ਰੀਨ, ਮੈਂ ਤੇ ਇੱਥੇ ਬੈਠਾ ਨਾ, ਚਲੋ ਜੋ ਮਰਦੀ ਭਾਈ ਉਹਨਾਂ ਦੀ ਖਾਤਰ ਆ ਜਾਓ ਤੁਸੀਂ। ਨਹੀਂ ਉਸਤਾਦ ਜੀ ਤੁਹਾਡੀ ਖਾਤਰ ਵੀ, ਲੇਕਿਨ ਉਸਤਾਦ ਜੀ ਇਹ ਕਿੱਡੇ ਵੱਡੇ ਜ਼ਰਫ ਦੀ ਗੱਲ ਆ। ਮੈਨੂੰ ਉਹ ਕਿਉਂਕਿ ਉਸਤਾਦ ਜੀ ਪਤਾ ਵਾ ਬਲੱਡ ਦੇਣ ਲੱਗਿਆ ਨਾ, ਬਲੱਡ ਮੇਰੇ ਉਹ ਕਜ਼ਨ ਸੀ ਇੱਥੇ ਵੱਡੇ ਵੱਡੇ ਬਰਾਦਰੀਆਂ ਜੱਟ ओए होए होए। ਇੰਨਾ ਕੁ ਖੂਨ ਸੂਈਆਂ 'ਚ ਜਾਣੀ ਤਾਂ ਅੱਖਾਂ ਮੁੱਠੀਆਂ ਕਰਕੇ ਜੱਟ ਹੋਣੇ ਇੰਜ ਹੋ ਜਾਂਦੇ। ਐਸੇ ਵੀ ਜੱਟ ਹੈ ਨੇ ਇੱਥੇ। ਅੱਛਾ ਜੀ ਨਾਜ਼ਰੀਨ ਉਸਤਾਦ ਜੀ ਮੈਂ ਹੈਰਾਨ ਆ ਕਿ ਨੌਵੀਂ ਮਾਲਕ ਯਾਰ ਬੜੀ ਵੱਡੀ ਅੱਛਾ ਗੱਲ ਆ ਯਾਰ। ਕਿ ਉਹਨੇ ਬਕਾਇਦਾ ਨੰਬਰ, ਔਰ ਫਿਰ ਉਹ ਮੁੰਡਾ ਮੈਂ ਜਾਣਨਾ ਯੰਗ ਮੁੰਡਾ ਹੈਗਾ ਵਾ ਤੇ ਉਹ ਬੰਦਾ ਬੜਾ ਜਿਗਰੇ ਵਾਲਾ ਵਾ, ਵਾਹ ਖੁਦਾ ਬਹੁਤ ਸ਼ਾਬਾਸ਼। ਔਰ ਬੜੀ ਗੱਲ ਹੈ ਯਾਰ ਮਾਸ਼ਾਅੱਲਾ। ਉਸਤਾਦ ਜੀ ਸਕਾਈ ਟ੍ਰੈਂਡ ਲਈ ਮੇਰਾ ਭਰਾ ਦੁਆ ਕਰੋ ਯਾਰ ਮੇਰੀ ਜਾਨ ਸ਼ਾਹ ਆ ਸਾਹਿਬ ਯਾਰ। ਵਾਸਤੇ। ਸਕਾਈ ਟ੍ਰੈਂਡ ਇੰਨਾ ਕੁ ਮਿਆਰੀ ਆਦਮੀ, ਐਡਾ ਅੱਛਾ ਇਨਸਾਨ ਆ ਕਿ ਜਿੰਨੇ ਲੋਕ ਉਹਨੂੰ ਵੇਖਦੇ ਨੇ ਉਸਤਾਦ ਜੀ ਉਹ ਇੱਕ ਬੜਾ ਅੱਛਾ ਆਰਟਿਸਟ ਹੈ, ਲੇਕਿਨ ਉਹ ਪਾਕਿਸਤਾਨ ਤੋਂ ਬਾਹਰ ਹੈ। ਸਾਜੀ ਤੁਹਾਨੂੰ ਪਤਾ ਵਾ ਕਹਿੰਦੇ ਨੇ ਐਕਸੀਡੈਂਟ ਦੇ ਵਿੱਚ ਬਹੁਤ ਸਾਰੇ ਬੰਦੇ ਫੌਤ ਹੁੰਦੇ ਨੇ ਨਾ, ਉਹ ਐਕਸੀਡੈਂਟ ਨਾਲ ਚੋਟ ਲੱਗਣ ਨਾਲ ਨਹੀਂ ਹੁੰਦੇ, ਉਹ ਜਿਹੜੀ ਇੱਕ 10 15 20 ਸੈਕਿੰਡ ਦੀ ਇੱਕ ਝਟਕਾ ਹੁੰਦਾ ਨਾ ਦਿਮਾਗੀ ਤੌਰ ਤੇ ਡਰ, ਉਹਦੀ ਵਜ੍ਹਾ ਨਾਲ ਉਹਨਾਂ ਦੀ ਡੈਥ ਹੁੰਦੀ। ਐਕਸੀਡੈਂਟ ਨਾਲ ਨਹੀਂ ਹੁੰਦੀ, ਪ੍ਰੈਸ਼ਰ ਉਸ ਡਰ ਨਾਲ ਉਹਨਾਂ ਦੀ ਡੈਥ ਹੋ ਜਾਂਦੀ। ਸੱਪ ਨੂੰ ਜ਼ਹਿਰ ਤੋਂ ਬਗੈਰ ਵਾਲੇ ਸੱਪ ਨੂੰ ਤੁਹਾਨੂੰ ਡੰਗ ਮਰਵਾ ਦਿਓ 90% ਤੁਹਾਡੀ ਡੈਥ ਹੋ ਜਾਂਦੀ ਕਿ ਮੈਨੂੰ ਸੱਪ ਨੇ ਮਾਰ। ਹੁਣ ਆ ਜਿਹੜੇ ਦੋਸਤ ਦੀ ਤੂੰ ਗੱਲ ਕਰ ਰਿਹਾ ਜਿਹਨਾਂ ਬਿਮਾਰੀ ਨਾਲ ਲੜਨ ਦਾ ਵੀ ਸੇਮ ਤਰੀਕਾ ਵਾ ਮੇਰੇ ਹਿਸਾਬ ਨਾਲ। ਜਿੰਨਾ ਤੁਸੀਂ ਬਿਮਾਰੀ ਨੂੰ ਆਪਣੇ ਤੇ ਹੈਵੀ ਕਰੋਗੇ ਨਾ ਔਰ ਸਮਝੋਗੇ ਨਹੀਂ ਜਾਣੀ ਏਡੀ ਵੱਡੀ ਹੋਏ ਆ, ਇਹ ਉਨੀ ਤੁਹਾਡੀ ਬੋਡੀ ਕਹਿੰਦੇ ਨੇ ਜ਼ਹਿਰ ਬੋਡੀ ਆਪ ਬਣਾ ਦਿੰਦੀ। ਜਦੋਂ ਤੁਹਾਨੂੰ ਸੱਪ ਲੜਦਾ ਨਾ, ਸੱਪ 'ਚ ਜ਼ਹਿਰ ਹੈ ਹੀ ਨਹੀਂ, ਤੁਸੀਂ ਇੰਨਾ ਕੁ ਸੋਚਦੇ ਹੋ ਜ਼ਹਿਰ ਬਾਰੇ, ਤੁਹਾਡੀ ਬੋਡੀ ਪ੍ਰੋਡਿਊਸ ਕਰਨ ਲੱਗ ਪੈਂਦੀ ਜ਼ਹਿਰ ਨੂੰ। ਹਾਂਜੀ ਇੰਨੀ ਪਾਵਰਫੁਲ ਹੁੰਦੀ ਤੁਹਾਡੀ ਸੋਚ। ਔਰ ਕਹਿੰਦੇ ਨੇ ਕਿ ਜਦੋਂ ਉਹਨਾਂ ਨੂੰ ਹੋਇਆ ਸੱਪ ਲੜਾਇਆ, ਉਹਨਾਂ ਨੇ ਇੱਕ ਕੈਦੀ ਨੂੰ ਪਤਾ ਨਹੀਂ ਯਾਦ ਆ, ਇੱਕ ਬੜੀ ਵੱਡੀ ਐਕਸਪੈਰੀਮੈਂਟ ਕੀਤਾ ਤਜਰਬਾ। ਇੱਕ ਕੈਦੀ ਨੂੰ ਨਾ ਕਿਸੇ ਨੂੰ ਜਾਂ ਜੇਲ੍ਹ 'ਚ ਸੱਪ ਉਹਨਾਂ ਨੇ ਲਿਆ ਜਿਹੜਾ ਬਿਲਕੁਲ ਉਹਦਾ ਜ਼ਹਿਰ ਉਹਨਾਂ ਨੇ ਬਿਲਕੁਲ ਸੈਂਟੀਫਲੈਟ ਕਰ ਲਿਆ। ਉਹਦੇ ਸਾਹ ਜੀ ਅੱਖਾਂ ਬੰਨ ਕੇ, ਹਾਂ ਹਾਂਜੀ ਅੱਖਾਂ ਬੰਨੀਆਂ ਸੀਗੀਆਂ, ਉਹਦੀ ਅੱਖਾਂ ਬੰਦ ਦਿੱਤੀਆਂ ਤੇ ਉਹਨੂੰ ਸੱਪ ਲੜਾਇਆ। ਦੱਸਿਆ ਉਹਨੂੰ ਕਿੱਦਾਂ, ਦੱਸਿਆ ਕਿ ਸੱਪ ਨਹੀਂ ਸੱਪ ਨਹੀਂ ਲੜਾਇਆ, ਸੌਰੀ ਸੂਈਆਂ ਉਹਨੇ ਕਿਹਾ ਸੂਈਆਂ। ਲੇਕਿਨ ਅਗਲੀ ਗੱਲ ਖੂਬ ਜਿਹੜੀ ਬਹੁਤ ਹੈਰਾਨਕੁਨ ਹੈ, ਉਹਨੂੰ ਸੂਈਆਂ ਮਾਰੀਆਂ, ਉਹ ਮਰ ਗਿਆ ਤੇ ਉਹਦੀ ਬੋਡੀ 'ਚੋਂ ਜ਼ਹਿਰ ਬਰਾਮਦ ਹੋਇਆ। ਸੱਪ ਦਾ ਹਾਂਜੀ ਜਿਹੜਾ ਉਹਨੇ ਸੋਚਿਆ ਉਹਦੀ ਬੋਡੀ 'ਚ ਜ਼ਹਿਰ ਪਾਇਆ ਗਿਆ। ਕਿੱਥੋਂ ਜ਼ਹਿਰ ਆਇਆ, ਕਿੱਥੋਂ ਨਹੀਂ ਆਇਆ ਜ਼ਹਿਰ, ਉਹਨੇ ਇੰਨਾ ਕੁ ਸੋਚਿਆ, ਉਹਨੇ ਪੈਦਾ ਕਰ ਲਿਆ ਅੰਦਰ। ਦਿਮਾਗ ਦੀ ਗੇਮ ਹੁੰਦਾ ਬੰਦੇ ਦੇ ਅੰਦਰ ਵੀ ਦਾਇਰ ਹੁੰਦਾ। ਕੀ ਗੱਲ ਆ ਭਾਈ? ਉਸਤਾਦ ਜੀ ਇੱਕ ਦੌਰ 'ਚ ਮੈਂ ਤੁਹਾਨੂੰ ਦੱਸਾਂ ਮੈਨੂੰ ਇੰਨਾ ਡਰ ਲੱਗਦਾ ਹੁੰਦਾ ਸੀ, ਮੈਂ ਤੁਹਾਨੂੰ ਦੱਸਾਂ ਇੱਕ ਮੈਨੂੰ ਇੰਝ ਲੱਗਦਾ ਹੁੰਦਾ ਸੀ ਕਿ ਨਾ ਮੈਂ ਸੁੱਤਾ ਨਾ ਕਮਰੇ 'ਚ ਇਕੱਲਾ ਤੇ ਮੈਨੂੰ ਜਾਂ ਕੋਈ ਹੈਗਾ ਵੀ ਹੈ ਤੇ ਮੈਨੂੰ ਇੰਝ ਲੱਗਦਾ ਸੀ ਮੇਰੇ ਇਸ ਕਮਰੇ ਦੇ ਅੰਦਰ ਨਾ ਨੰਗੀ ਪੈਰੀ ਕੋਈ ਬੰਦਾ ਫਿਰ ਰਿਹਾ, ਨੰਗੇ ਪੈਰਾਂ ਦੀ, ਕਿ ਉਹ ਇੰਨੀ ਕੁ ਹੁੰਦੀ ਸੀ ਕਿ ਨਾ ਟੋਟਲ ਤੁਸੀਂ ਯਕੀਨ ਕਰ ਸਕਦੇ ਹੋ ਤੇ ਨਾ ਹੀ ਮੈਂ ਉਹਨੂੰ ਇਗਨੋਰ ਕਰ ਸਕਦਾ ਸੀ। ਫਿਰ ਮੈਨੂੰ ਇੰਝ ਲੱਗਦਾ ਮੇਰੇ ਪਿੱਛੇ ਕੋਈ ਹੈਗਾ, ਇਹ ਤੇ ਆਮ ਬੰਦੇ ਨੂੰ ਲੱਗਦਾ ਮਤਲਬ। ਲੇਕਿਨ ਜਿੱਥੋਂ ਫਿਰ ਮੈਂ ਇਹ ਜ਼ਰਾ ਜਿਹੜੀ ਵਾਹਦਨੀਅਤ ਵਾਲਾ ਨਿਜ਼ਾਮ ਹੈ ਨਾ ਇਧਰਲੇ ਪਾਸੇ ਆਇਆ ਨਾ, ਔਰ ਬਹੁਤ ਜ਼ਿਆਦਾ ਡੀਪਲੀ ਔਰ ਸਾਰਾ ਔਰ ਬਹੁਤ ਤਕਵਾ,
ਉਸ ਤੋਂ ਬਾਅਦ ਨਹੀਂ ਮੈਨੂੰ ਡਰ ਲੱਗਾ। ਮੈਂ ਉਸਤਾਦ ਜੀ ਕਦੇ ਕਿਸੇ ਸ਼ੈ ਤੋਂ ਨਹੀਂ ਡਰਿਆ, ਮਾਂ ਪਿਓ ਤੋਂ ਵੀ ਨਹੀਂ। ਆਪਣੇ ਨਾਲ ਮੈਂ ਡਰਦਾ ਸ਼ਕਲ ਤੋਂ ਨਾਫਰਮਾਨ ਲੱਗਣ ਡਿਆ ਮਾਨੇ ਨੇ ਕਿਹਾ ਮੇਰੇ ਕਮਰੇ 'ਚ ਨੰਗੇ ਪੈਰੀ ਫਿਰਦਾ ਤੇ ਉਹਦੇ ਚੱਪਲ ਸੁੱਟਣ ਲਿਆ, ਕਹਿੰਦਾ ਓਏ ਆਹ ਪਾ ਲਾ। ਘੁੱਟ ਕੇ ਰਜਾਈ ਲਈ ਉੱਤੇ, ਕਹਿੰਦਾ ਕੋਈ ਨੰਗੇ ਪੈਰੀ ਫਿਰਨ ਦਿਆ, ਉਹਨੇ ਕੋ ਸੁਣਨੇ ਫਿਰਦੇ, ਕਹਿੰਦਾ ਕੰਮ ਇਹਦਾ ਸ਼ਾਇਦ ਤਾਂ ਦੇਖੂਗਾ ਕੀ ਕਹਿੰਦਾ ਕੰਮ ਤੇ ਚੱਲ ਉੱਠ ਗਿਆ, ਉਹ ਆਪਾਂ ਸੀ ਦਿਆ। ਜੇ ਮੈਂ ਤੁਹਾਨੂੰ ਕੱਢ ਲਈ ਬਾਬਰੋਲੇ ਚ ਲੁਕਿਆ ਹੈ। ਬਹਾਨੇ ਦੇ ਸਾਹਮਣੇ ਜਿੰਨ ਆਇਆ ਤੇ ਜਿੰਨੇ ਇਧਰ ਵੇਖ ਕਹਿੰਦਾ ਆਵੇ ਕਿਤੇ ਮੈਨੂੰ ਨੂੰ ਫੜ ਲਵੇ ਨਾ। ਮਾਨਾ ਲੰਘਣ ਤੇ ਜਿੰਨ ਆਪਣੇ ਬੱਚਿਆਂ ਨੂੰ ਕਹਿਣ ਐ ਭਾਈ ਅੰਕਲ ਨੂੰ ਨਹੀਂ ਛੇੜਨਾ ਤੁਸੀਂ। ਇਹਦਾ ਮਸਲਾ ਹੋਰ ਵਾ। 5-6 ਜਿੰਨ ਤੁਰੇ ਜਾਂਦੇ ਤੇ ਇਹਨੂੰ ਦੇਖ ਕੇ ਕਹਿੰਦੇ ਉਹ ਚੈੱਕਰ ਫਿਰਦੇ ਆ। ਇੱਕ ਜਿੰਨ ਬਾਬੇ ਕੋ ਬੈਠਾ, ਕਹਿੰਦਾ ਮੇਰੇ ਬੱਚੇ ਨੂੰ ਚੈੱਕ ਕਰੋ, ਇਹਨੂੰ ਮਾਰਨਾ ਚਿਮੜ ਗਿਆ। ਨਹੀਂ ਇਹ ਬਹਾਨੇ ਨੂੰ ਚਿੰਬੜ ਗਿਆ, ਗਲਤੀ ਮੈਨੂੰ ਪਤਾ ਨਹੀਂ ਲੱਗਾ। ਮਾਨੇ ਨੇ ਜਿੰਨ ਚਮੜੇ ਤੇ ਜਿਹੜੇ ਬੈਂਕ ਅੱਗੇ ਡੈਟੋਨੇਟਰ ਮਸ਼ੀਨ ਨਹੀਂ, ਉਹਨੂੰ ਕਹਿੰਦਾ ਵੇਖੀ ਤੇਰਾ ਕਿੱਥੇ ਕਰਕੇ। ਡਿਟੈਕਟਰ ਅੱਛਾ ਵੀ ਹੁਣ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਸੱਚੀ ਜੈਨੂਇਨ। ਜੀ ਜੀ ਇੱਥੇ ਜਦੋਂ ਮੈਨੂੰ ਲੱਗਦਾ ਨਾ ਕਿ ਵੀ ਕੋਈ ਰੌਲਾ ਹੈ ਹਾਂ। ਤੇ ਇਸ ਕਿਸਮ ਦੀ ਮੈਂ ਇੱਥੋਂ ਗੱਡੀ ਕੱਢ ਕੇ ਜਾ ਕੇ ਆਪਣੀ ਅੰਮੀ ਨਾਲ ਜੱਫੀ ਪਾ ਕੇ ਸੌ ਜਾਂਦਾ ਨਾ। ਤੁਹਾਡੀ ਸੋਚ ਮੇਰੇ ਆਪਣਾ ਇਹ ਤਕਵਾ ਤੇ ਉਹ ਜਿਹੜਾ ਸੀ ਯਾਰ ਇਹ ਕਿਹੜੀ ਤੇ ਮੇਰੀ ਅੰਮੀ ਕਹਿੰਦੀ ਡਰ ਗਿਆ ਨਾ ਫੇਰ। ਮੈਂ ਕਹਿੰਦਾ ਨਹੀਂ ਤੁਹਾਡੀ ਯਾਦ ਆ ਰਹੀ ਸੀ। ਹਾਏ 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 ਮਾਵਾ ਕਸਮ ਸਾਜੀ ਇਹ ਗੱਲ ਮਾਵਾ ਹੀ ਕਰ ਸਕਦੇ, ਉਹ ਤਾਂ ਡਰ ਗਿਆ ਨਾ ਫਿਰ ਹਨਾ। ਹਾਲੇ ਦੇ ਕੇ ਚੜੇਲੇ ਦੀ ਜੱਕ ਤਾਂ ਉਹਨੂੰ ਜਾ ਕੇ ਆਪਣੀ ਜੱਫੀ ਪਾ ਕੇ ਕੁੱਟ ਕੇ ਮਾਮਾ ਅੱਗੇ ਆ ਗਏ। ਨਹੀਂ ਭਰਾਵਾ ਤੁਸੀਂ ਸਾਰਿਆਂ ਨੇ ਚਲੇ ਜਾਣਾ। ਜਦੋਂ ਸਾਰੇ ਚਲੇ ਜਾਂਦੇ ਵਿਹਲਾ ਹੋ ਜਾਂਦਾ ਨਾ ਪੂਰਾ, ਮੈਨੂੰ ਸਕੂਨ ਹੋ ਜਾਂਦਾ, ਕਸਮ ਸੱਚੀ ਗੱਲ, ਮੈਂ ਸਕੂਨ ਹੋ ਜਾਂਦਾ ਮੈਨੂੰ। ਸਾਜੀ ਇਹ ਸਕੂਨ ਪਤਾ ਕਿਉਂ, ਜਦੋਂ ਤੁਸੀਂ ਬਿਜ਼ੀ ਰਹਿੰਦੇ ਹੋ ਨਾ, ਮੈਂ ਵੀ ਤਜਰਬਾ। ਅੱਛਾ ਹੁਣ ਮੈਨੂੰ ਬਿਜ਼ੀ ਰਹਿੰਦੇ ਨਹੀਂ ਗੱਲ, ਮੈਨੂੰ ਅੱਜ ਜਦੋਂ ਤੁਸੀਂ ਲਿਫਾਫਾ ਲਾਇਆ ਨਾ, ਉਦੋਂ ਮੈਨੂੰ 2-3 ਵਾਰੀ ਚੰਗਾ ਭਲਾ ਡਰ ਲੱਗਾ ਵਾ। ਉਹਦੀ ਵਜ੍ਹਾ ਸੀ ਕਿ ਉਦੋਂ ਨਵਾਂ ਲੱਗਾ ਸੀ ਇਹ ਜਿਹੜਾ ਸੀ ਚਾਪਰ ਲਾਇਆ, ਇਹ ਜਦੋਂ ਨੰਗੀ ਦਾ ਸੀ ਨਾ ਇੱਕ ਹੀ ਸੜਦਾ ਸੀ। ਅੱਛਾ ਹਵਾ ਨਾਲ ਨਾ ਇਸ ਜ਼ਮੀਨ ਤੇ ਲੱਗਾ ਸੀ ਐ ਕਿਸਰ ਦਾ ਉਸਤਾਦ ਕਿਸ ਕਿਸਮ ਦਾ। ਮੈਂ ਕਿਚਨ ਚ ਵੱਜਾ ਮੈਂ ਪਹਿਲੀ ਵਾਰੀ ਜਦੋਂ ਕਿ ਇੰਜ ਹੋਇਆ ਤੇ ਮੈਂ ਇੰਜ ਕਰਕੇ ਮੈਂ ਕਿਹਾ ਵੀ ਕੋਈ ਇਹਦੇ ਅੰਦਰ ਕੋਈ ਹੈ। ਫਿਰ ਇੱਕ ਵਾਰੀ ਦੂਈ, ਫਿਰ ਕਿੰਨੇ ਦਿਨ ਮਤਲਬ ਬਾਅਦ ਨਾ ਫਿਰ ਮੈਨੂੰ ਲੱਗਾ ਕਿ ਨਹੀਂ ਯਾਰ ਜਦੋਂ ਨੰਗੀ ਹੈ ਨਾ ਤੇ ਹਵਾ ਦੇ ਨਾਲ ਕਿਸਰ ਤੇ ਉਹ ਐਜ਼ ਇਨਸਾਨ ਐਡਾ ਵੀ ਹੁਣ ਪੱਥਰ ਨਹੀਂ ਕੋਈ ਹੁੰਦਾ। ਲੇਕਿਨ ਇਹ ਨਹੀਂ ਕਿ ਵੀ ਮੈਂ ਹੁਣ ਇੱਥੇ ਰਵਾਂ ਹੀ ਨਾ, ਜਾਂ ਮੈਂ ਕੋਈ ਰੌਲਾ ਵਾ, ਜਾਂ ਮੈਂ ਪੂਰੇ ਦਫ਼ਤਰ 'ਚ ਕੋਈ ਨਹੀਂ ਹੁੰਦਾ, ਮੈਂ ਆਪਣੇ ਕਮਰੇ ਦੇ ਵਿੱਚ ਸਕੂਨ ਮਾਹੌਲ, ਬਹੁਤ ਸੋਹਣੀ ਮੈਨੂੰ ਨੀਂਦ ਆਉਂਦੀ, ਯਕੀਨ ਕਰ। ਸਾਜੀ ਅਸੀਂ ਉਧਰਲੇ ਦਫ਼ਤਰ ਹੁੰਦੇ ਸੀ ਨਾ ਤੇ ਮਿੱਠਾ ਮੈਂ ਫੈਸਲ ਸਾਰੇ ਤੇ ਉਸਤਾਦ ਜੀ ਇੱਕ ਦਿਨ ਏਦਾਂ ਹੋਇਆ ਫਿਰ ਰਾਤ ਨੂੰ ਅਸੀਂ ਸ਼ੋਅ ਕਰਕੇ ਵਾਪਸ ਆਏ ਤੇ ਮੈਂ ਤੇ ਬਿੱਟੇ ਟ੍ਰਾਈਪੋਡ ਬੜੇ ਤੇ ਹੁਣ ਅਸੀਂ ਉੱਤੇ ਰੱਖਣ ਨਹੀਂ ਜਾ ਰਹੇ। ਮਿੱਠਾ ਵੀ ਇਸ ਕੋਲੋਂ ਪਿੱਕਾ ਤੇ ਮੈਂ ਵੀ ਤੇ ਅਸੀਂ ਦੋਵੇਂ ਹੁਣ ਥੱਲੇ ਸੋਚ ਰਹੇ ਆ ਵੀ ਫੈਸਲ ਆਉਂਦਾ ਵਾ, ਕੋਈ ਆਉਂਦਾ ਤੇ ਉਹਨੂੰ ਕਹੀਏ, ਤੇ ਫੈਸਲ ਆਇਆ ਤੇ ਫੈਸਲ ਕਹਿੰਦਾ ਉੱਤੇ ਨਹੀਂ ਜਾ ਰਹੇ। ਅਸੀਂ ਕਿ ਯਾਰ ਉੱਤੇ ਸਾਨੂੰ ਨਾ ਡਰ ਲੱਗ। ਤੁਹਾਡੇ ਚੋਂ ਮੇਰੇ ਨਾਲ ਕੌਣ ਸੀ ਜਦੋਂ ਅਸੀਂ ਸਾਨੂੰ ਇੱਕ ਬੰਦੇ ਨੇ ਇਸਲਾਮਾਬਾਦ ਫੋਨ ਕੀਤਾ ਸੀ ਕਿ 41 ਦਾ ਸ਼ੋਅ ਕਰਨ ਜਾਣਾ ਤੇ ਅਸੀਂ ਉਹ ਪਤਾ ਨਹੀਂ ਕਿੱਥੇ ਇਧਰ ਸਾਈਵਾਲ ਵਾਲੀ ਸਾਈਡ ਤੇ। ਤੁਸੀਂ ਕਿੰਨੀ ਵਾਰੀ ਦੱਸਿਆ ਵੀ ਪਿੰਡ ਦੇ ਵਿੱਚ ਪਿੰਡ ਚ ਲੈ ਗਿਆ ਸਾਨੂੰ, ਉੱਥੇ ਬੰਦਾ ਨਾ ਪੈਂਦਾ ਬਈ ਚਲੋ ਮਾਰੋ ਜੁੱਤਾ। ਉੱਥੇ ਇੱਕੋ ਹੀ ਘਰ ਸੀ। ਆਹੋ ਸਾਨੂੰ ਜਿਹੜਾ ਅੰਦਰ ਭਾਗੇ ਨਾਲ ਚਲੋ ਭੈਣ ਜੁੱਤਾ ਮਾਰਨ ਤੇ ਇੱਕੋ ਹੀ ਘਰ ਸੀ ਉੱਥੇ। ਉਹਨੇ ਕਿਹਾ ਜੀ ਇਹ ਘਰ ਉਹੀ ਹਿਸਾਬ ਸੀ ਕਿ ਅੱਧ ਤਮੀਰ ਜਿਹਾ ਘਰ ਟੁੱਟ ਭੱਜ ਯਾਨੀ ਗ੍ਰੇ ਸਟਰਕਚਰ, ਔਰ ਕੋਈ ਨਾ ਵਿਕਦਾ ਨਾ ਜਿਹੜਾ ਵੀ ਲਾਉਂਦਾ ਨਾ, ਜਿਹੜਾ ਮਜ਼ਦੂਰ ਇੱਥੇ ਲੱਗਦਾ ਉਹ ਨੱਚ ਜਾਂਦਾ, ਜਿਹੜਾ ਮਿਸਤਰੀ ਲੱਗਦਾ ਨੱਚ ਜਾਂਦਾ। ਯਾਨੀ ਇੱਥੇ ਤੱਕ ਤੇ ਰਾਤ ਦਾ ਟਾਈਮ ਆ ਤੇ ਜਾੜ ਬੀਆ ਬਾਣਾ ਤੇ ਉਹ ਘਰ ਸੀ ਨੁੱਕਰ ਤੇ। ਤੇਰਾ ਭਰਾ ਉਹਦੇ ਅੰਦਰ ਪੂਰਾ ਸ਼ੋਅ ਕਰਕੇ ਆ। ਤੁਹਾਡੇ ਲਈ ਤੇ ਟੌਪਿਕ ਹੀ ਬਣ ਗਿਆ ਬਹੁਤ ਯਾਰ ਇੱਥੇ ਤੱਕ ਤੂੰ ਗੱਲ ਕਰਦਾ, ਉਹਦੇ ਜਿਵੇਂ ਛੋਟੇ ਹੁੰਦੇ ਨਹੀਂ ਇੰਜ ਡੇੜੀ ਦੇ ਚ ਇਕਲਾ ਤੇ ਇੱਧਰ ਕਰਕੇ ਉੱਤੇ ਚੱਲ ਜਾਂਦੇ ਹੁੰਦੇ ਸੀ, ਇੰਜ ਕਰਕੇ ਇੱਧਰੋਂ ਇੰਜ ਕਰੀ ਜਾਣਾ, ਥੱਲੇ ਲੱਤਾਂ ਇੰਜ ਕਰੀ ਜਾਣਾ। ਇੰਜ ਮੈਂ ਚਲਾ ਗਿਆ ਉੱਤੇ, ਉਹ ਇੱਕ ਬਣ ਗਿਆ ਸੀ, ਮੈਂ ਉੱਤੇ ਜਾ ਖੜਾ ਹੋ ਗਿਆ ਤੇ ਪਤਾ ਨਹੀਂ ਪਿੱਛੋਂ ਕੌਣ ਆਇਆ ਤਾਂ ਬਹੁਤ ਤੇ ਉਸ ਕਰੈਕਟਰ ਉਹ ਮਰ ਗਿਆ ਕਰੈਕਟਰ। ਤੇ ਬਾਅਦ ਚ ਪਤਾ ਕੀ ਲੱਗਾ, ਅਸੀਂ ਬੈਕ ਸਾਈਡ ਤੇ ਗਏ ਤੇ ਉਹ ਮਤਲਬ ਕਿ ਨਾ ਪਿੱਛੇ ਇੱਕ ਜਿੱਦਾਂ ਨਹੀਂ ਅੱਛਾ ਦੀ ਲਾਂਡਰੀ ਵਾਸਤੇ ਜਗ੍ਹਾ ਛੱਡੀ ਹੁੰਦੀ ਗਲੀ, ਉਹਦੇ ਪਿੱਛੇ ਸਟੋਰ ਸੀ। ਉਹ ਸਟੋਰ ਦੇ ਅੰਦਰ ਗਏ, ਸਟੋਰ ਦੇ ਅੰਦਰ ਇੰਨੇ ਟੋਟੇ ਸਿਗਟਾਂ ਦੇ, ਮਾਚਸ ਦੀਆਂ ਤੀਲੀਆਂ ਤੇ ਉਹ ਪਤਾ ਮਤਲਬ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਲਓ ਜੀ ਇਹ ਜਿਹੜੇ ਰਾਤ ਨੂੰ ਇਹ ਪਿਛਲੀ ਕੰਧ ਟੱਪਦੇ ਨੇ ਕਰੈਕਟਰ, ਉਹ ਇੱਥੇ ਅੰਦਰ ਬਹਿ ਕੇ ਸਕੂਨ ਨਾਲ ਆਪਣਾ ਨਿਜ਼ਾਮ ਕਰਦੇ ਨੇ। ਠੀਕ ਆ ਜੀ,
ਸਿਗਰਟ ਸੁਗਰਟ ਬਣਾ ਕੇ ਨਿਜ਼ਾਮ ਕਰਦੇ ਨੇ ਤੇ ਸੌਲੇ ਤੇ ਰੌਲਾ ਇਹ ਹੈ ਕਿ ਜਦੋਂ ਇੱਥੇ ਕੋਈ ਲੱਗਿਆ ਹੁੰਦਾ ਵਾ ਤੇ ਉਹਨੂੰ ਕੋਈ ਆਈਟਮ ਕਰਦੇ ਆ ਤੇ ਦੌੜ ਜਾਂਦਾ ਦੌੜ ਜਾਂਦਾ ਜਾਣ ਕੇ ਡਰਦੇ ਉਹ ਵੱਡਾ ਵੱਡਾ ਸੁੱਟ ਦਿੰਦੇ ਕਿ ਵੀ ਸਾਡੀ ਜਗ੍ਹਾ ਬਣੀ ਤੇ ਉਹ ਤੂੰ ਸ਼ੋਅ ਮੈਂ ਕਿਤੇ ਲੱਭਾ ਨਾ ਮੈਂ ਤੁਹਾਨੂੰ ਦਿਖਾਵਾਂਗਾ ਕੱਢ ਕੇ ਤੁਸੀਂ ਉਹ ਵੇਖਣਾ ਕਿ ਉਹਦੇ ਅੰਦਰ ਅਸੀਂ ਕਿੱਦਾਂ ਜਾ ਕੇ ਸ਼ੋਅ ਕੀਤਾ 3-4 ਜਣੇ ਸੀ ਅਸੀਂ ਵੀ ਕਮਰਿਆਂ 'ਚ ਫਰਸ਼ ਪਟਿਆ ਪਿਆ ਮਤਲਬ ਤੇ ਉੱਤੇ ਵੀ ਜੀਬੋ ਗਰੀਬ ਇਰਾਨੀ ਓਹ ਇਹਨਾਂ ਨੂੰ ਕੁਛ ਨਾ ਕਹੋ ਤੁਹਾਨੂੰ ਕੁਛ ਨਹੀਂ ਕਹਿਣਗੇ ਸਹੀ ਗੱਲ ਇਹਨਾਂ ਨੂੰ ਪਿਆਰ ਪਾਓ ਪਿਆਰ ਲਵੋ ਤੇ ਪਿਆਰ ਦਿਓ ਬਸ ਸਾਜੀ ਚੜੇਲ ਜਿਹੜੀ ਨਾ ਡਾਕਟਰ ਕੋਲ ਬੈਠੀ ਤੇ ਕੰਬੀ ਜਾਵੇ ਉਹਨੇ ਕਿ ਕੀ ਹੋਇਆ ਕਹਿੰਦੀ ਮੈਂ ਮਹਾਨੇ ਨੂੰ ਵੇਖ ਲਿਆ ਕਾਂਬਾ ਛੜਿਆ ਸਾਜੀ ਸਭ ਤੋਂ ਘਟੀਆ ਹਰਕਤ ਕਰਦੀ ਹੈ ਬਿੱਲੀ ਰਾਤ ਦੇ ਟਾਈਮ ਬਿੱਲੀ ਜਦੋਂ ਵੀ ਮਤਲਬ ਹੁਣ ਘਰ ਮੇਰੇ ਬਿੱਲੀ ਘਟੀਆ ਹਰਕਤ ਕਰਨ ਲੱਗਿਆ ਨਾ ਦਿਨ ਵੇਖਦੀ ਨਾ ਰਾਤ ਵੇਖਦੀ ਉਹ ਨਾ ਉਸਤਾਦ ਜੀ ਗਮਲਾ ਡਿੱਗਿਆ ਗਮਲਾ ਟੁੱਟ ਗਿਆ ਸਾਡੀ ਮੇਰੇ ਸੀੜੀਆਂ ਤੋਂ ਤੇ ਮੈਂ ਨਾ ਹੁਣ ਬਾਹਰ ਤਲਵਾਰ ਲੈ ਕੇ ਜਾ ਲੈ ਤਲਵਾਰ ਵੀ ਮੇਰੇ ਕੋਲ ਤਾਂ ਤਲਵਾਰ ਪਈ ਏ ਉਹ ਚਾਕੂ ਜਿਹਾ ਜਿਹੜਾ ਆਹ ਚਾਕੂ ਨਹੀਂ ਵੱਡਾ ਉਸਤਾਦ ਜੀ ਐਡਾ ਚਾਕੂ ਖੰਜਰ ਲੈ ਕੇ ਤੇ ਮੈਂ ਬਾਹਰ ਫਿਰਨ ਡਿਆ ਇਹਨੇ ਜਿੰਨ ਛਿੱਲ ਦੇਣਾ ਹੁਣੇ ਬਾਅਦ ਜੀ ਮੈਨੂੰ ਬੱਚਿਆਂ ਨੇ ਘਰਦਿਆਂ ਨੇ ਸਾਰੇ ਫੜ ਅੰਦਰ ਲਿਆਂਦਾ ਵੀ ਪਤਾ ਦਵਾ ਮਾਰ ਬਿੱਲੀ ਆ ਮੈਂ ਕਿਹਾ ਯਾਰ ਮੈਨੂੰ ਚੀਰ ਪੋੜ ਕੀ ਵਿੱਚ ਕਰ ਦੇਣਾ ਮੈਨੂੰ ਐਡਾ ਗੁੱਸਾ ਚੜਿਆ ਕਸਮ ਬਿੱਲੀ ਫਿਰ ਇਹ ਵੀ ਹੁੰਦਾ ਕਿ ਬਿੱਲੀ ਨੇ ਭਾਂਡੇ ਸੁੱਟੇ ਤੁਹਾਡੇ ਦਿਨ ਚ ਫੌਰਨ ਆਣਾ ਕਿ ਬਾਹਰਲੀ ਸ਼ੈ ਨਾ ਬਿੱਲੀ ਨੂੰ ਕੁਛ ਨਹੀਂ ਕਹੀਦਾ ਬਿੱਲੀ ਤੇ ਬਹੁਤ ਵੀ ਗੁੱਸਾ ਆਵੇ ਨਾ ਤੇ ਰੂਮ ਮਾਰੀਦਾ ਬਸ ਤਾਜੀ ਮੈਂ ਨਾ ਦੀਵਾਰ ਦੇ ਨਾਲ ਸੁੱਤਾ ਉੱਤੋਂ ਨਾ ਕਿਤੇ ਦੀਵਾਰ ਤੋਂ ਬਿੱਲੀ ਦਾ ਪੈਰ ਸਲਿੱਪ ਹੋ ਗਿਆ ਤਾਜੀ ਤੇਰੇ ਮੂੰਹ ਆ ਛਾਤੀ ਤੇ ਕੀ ਉਹਨੇ ਚਾਂਗੜਾ ਮਾਰੀਆਂ ਤੇ ਨੋਦਰਾ ਮਾਰੀਆਂ ਓਏ ਛਾਤੀ ਤੇ ਦੇਖ ਅੱਜ ਸਿੱਧੀ ਇੱਥੇ ਕਰ ਗਈ ਮੈਨੂੰ ਬਿੱਲੀ ਦਾ ਦੱਸ ਕੁੱਤਾ ਨਾ ਬਣ ਉੱਥੇ ਮੇਰੇ ਨੋਦਰਾ ਫੇਰੀਆਂ ਮੈਂ ਕਿਹਾ ਤਾਜੀ ਫਿਰ ਮੈਂ ਉਹਦੇ ਕੋਲ ਬਦਲਾ ਵੀ ਲਿਆ ਮੈਚ ਪੈ ਗਿਆ ਇਹ ਉਹ ਹੀ ਬਿੱਲੀ ਤਾਜੀ ਫਿਰ ਨਾ ਕਮਰੇ ਦੇ ਵਿੱਚ ਇੱਕ ਇੱਟ ਕੱਢਤੀ ਮੈਂ ਉਹ ਹੁਣ ਤਾਜੀ ਸੀਨ ਕੀ ਹੋਇਆ ਉਹਨੇ 2 ਲੱਤਾਂ ਨਾ ਉਹਦੀ ਸਿਹਤ ਬਹੁਤੀ ਸੀ 2 ਲੱਤਾਂ ਉਹਨੇ ਪਾ ਕੇ ਅੱਗੇ ਕੱਢੀਆਂ ਉਹ ਪਲੇਨ ਹੋ ਗਈ ਉਹ ਨਾ ਉਹਦੇ ਕੋਲ ਬਾਹਰ ਨਿਕਲਿਆ ਜਾਵੇ ਉਹ ਤੋਂ ਨਾ ਅੰਦਰ ਫਸ ਗਈ ਵਿੱਚ ਫਸ ਗਈ ਉਹ ਪਿਛਲਾ ਕਿਤੇ ਉਹਦਾ ਥੱਪਾ ਮੋਟਾ ਸੀ ਨਹੀਂ ਇੰਜ ਨਹੀਂ ਹੁੰਦਾ ਤਾਜੀ ਬਿੱਲੀ ਕਦੀ ਬਿੱਲੀ ਦੀ ਗਰਦਨ ਲੰਘ ਜਾਏ ਨਾ ਹਾਂਜੀ। ਫਸਦੀ ਨਹੀਂ ਬਿੱਲੀ ਝੂਠਾ ਇੱਥੋਂ ਸਟੋਰੀ ਝੂਠਾ ਲਓ ਜੀ ਉਹ ਇੰਜ ਹੋ ਜਾਂਦੀ ਹੈ ਜਿੰਨੀ ਮਰਜ਼ੀ ਮੋਟੀ ਹੋਵੇ ਟੂਟੂ ਮੱਜ ਗਈ ਹੈ ਭਾਜੀ ਤਾਜੀ ਇੰਜ ਹੋ ਗਈ ਸੀ ਇੰਜ ਅੱਛਾ ਫੇਰ ਤੇ ਫਸ ਗਈ ਫਿਰ ਤਾਜੀ ਫਿਰ ਮੈਂ ਦਰਵਾਜ਼ਾ ਖੋਲਿਆ ਉਹ ਚਗਾਠ ਜਿਹੜੀ ਹਲਕੀ ਜੀ ਮੈਂ ਤਾਂ ਨੂੰ ਕੀਤੀ ਤੇ ਕੀ ਬੈਗ ਜਾ ਕੇ ਬਾਅਦ ਚੋਂ ਨੱਸੀ ਭੱਜ ਗਈ ਤੇ ਬਦਲਾ ਇਹ ਤੂੰ ਕਿਹੜਾ ਲਿਆ ਤਾਜੀ ਬਦਲਾ ਅੱਧਾ ਘੰਟਾ ਇਦਾਂ ਕਰਦੀ ਮਾੜੇ ਬੰਦੇ ਦਾ ਇਹੀ ਬਦਲਾ ਵਾ ਚਲੋ ਸਾਡਾ ਤੇ ਇਹੀ ਬਦਲਾ ਸੀ ਮਾੜੇ ਬੰਦੇ ਦਾ ਇਹੀ ਬਦਲਾ ਵਾ ਯਾਨੀ ਸਾਡੀ ਹਾਂ ਹੀ ਪੈਣੀ ਆਹੋ ਉਹ ਮੇਰੇ ਦੋ ਅੱਛਾ ਇਹਦੇ ਕੋਲੋਂ ਲਾਲ ਭੂਣ ਦੰਗੇ ਨਾ ਉਹਦੇ ਵੱਲੋਂ ਵੇਖ ਕੇ ਇੰਜ ਕਰ ਲੈ ਵੀ ਲਾਲ ਭੂਣ ਦਾ ਤੇਰੇ ਨਾਲ ਕੀ ਵਾਲਾ ਲੜਾਈ ਹੈ ਯਾਰ ਇਹਨੇ ਛੋਟੇ ਹੁੰਦੇ ਚੂਹੇ ਦੇ ਕਾਠੀ ਪਲ ਸੀ ਮੈਂ ਇੱਕ ਤਸਵੀਰ ਵੇਖੀ ਮੈਂ ਬਹੁਤ ਸ਼ਕੀਲ ਭਾਈ ਨੇ ਸੈਂਡ ਕੀਤੀ ਸਾਜੀ ਇੱਕ ਨਾ ਉਹ ਜਿਹੜਾ ਨਾ ਜਹਾਜ਼ ਆ ਉਹ ਜਿਹੜਾ ਜਹਾਜ਼ ਉੱਡਦੇ ਹੁੰਦੇ ਫਸਲ ਉਹ ਉਸਤਾਦ ਜੀ ਕਿਸੇ ਕਰੈਕਟਰ ਨੂੰ ਬਹੁਤ ਉਹਨੇ ਤੰਗ ਕੀਤਾ ਤੇ ਉਹਨੇ ਉਸ ਜਾ ਕੇ ਨਾ ਕਾਪੀ ਦੇ ਉੱਤੇ ਟੇਪ ਲਾਈ ਜਹਾਜ਼ ਨੂੰ ਤੇ ਕੰਨਾਂ 'ਚ ਹੈਂਡਫਰੀ ਲਾ ਕੇ ਉੱਚੀ ਆਵਾਜ਼ ਛੱਡਦੀ ਜਹਾਜ਼ ਤੇ ਜਹਾਜ਼ ਲੈ ਕਹਿੰਦਾ ਇਹਦੇ ਕੋਲ ਇਹ ਬਦਲਾ ਲੈਣਾ ਇਹਨੂੰ ਕਿ ਜੇਨ ਚੁੱਕ ਕੇ ਲਿਆ ਕੇ ਉੱਥੇ ਜਾ ਕੇ ਲਾਓ ਤੋੜ ਲਈ ਦਿਹਾੜੀ ਸਕ੍ਰੈਪ ਹੀ ਲੈ ਕਿ ਲੈ ਯਾਰ ਤੋਂ ਨਹੀਂ ਭਾਈ ਮਾਨਾ ਸ਼ਜ਼ਾਦਾ ਮੇਰਾ ਯਾਰ ਅੱਲਾ ਸਿਹਤ ਦੇਵੇ ਤਾਂ ਹੀ ਬਾਤ ਠੀਕ ਹੈ ਦੁਆ ਕਰਦੇ ਜਿੰਨ ਲੈ ਕੇ ਤੇ ਆਪਣੇ ਵੱਡੇ ਜਿੰਨ ਦੇ ਆਫਿਸ ਲੈ ਕੇ ਜਾਣੇ ਤੇ ਬਾਹਰ ਇਹਨੂੰ ਇੰਜ ਝਾੜਨ ਇਹਨੂੰ ਇੰਜ ਕਰਕੇ ਜਿਹਨੇ ਚੱਕਿਆ ਤੇ ਉਹਦੇ ਮੋਢੇ ਤੇ ਸੁੱਤਾ ਇੰਜ ਕਰ ਇੱਕ ਜੇ ਨਮਾਨੇ ਨੂੰ ਕਹਿੰਦਾ 20 ਪਾ ਕੇ ਬੋਤਲ ਪੀ ਇਹ ਵੀ ਅੱਛੀ ਗੱਲ ਸੀ ਯਾਰ ਮਾਨੇ ਏਦਾਂ ਨਾ ਕਰਿਆ ਕਰ ਕਿਹੜੀ ਗੱਲ ਦੀ ਮੁਨਸਬੀ ਆ ਉਹ ਦੇਖ ਲਓ ਉਹਨੇ ਅੱਛੀ ਗੱਲ ਕੀਤੀ ਮਾਨਾ ਆਪਣੇ ਵਕਤ ਦਾ ਉਸਤਾਦ ਜੀ ਬਾਦਸ਼ਾਹ ਸੀ ਹੁਣ ਤੇ ਮਾਨੇ ਦੇ ਵਕਤ ਏਦਾਂ ਦਾ ਆ ਗਿਆ ਮੈਂ ਬੜਾ ਅੱਛਾ ਵਕਤ ਵੇਖਿਆ ਮਾਨਾ ਅੱਲਾ ਸਿਹਤ ਮਤਲਬ ਕੀ ਸੀ ਉਸਤਾਦ ਜੀ ਇਹ ਗਾਣੇ 'ਚ ਵੀ ਬਹੁਤ ਅੱਛਾ ਸੀ ਲੋਕ ਬੜੇ ਮੰਨਦੇ ਸੀ ਇਹਨੂੰ ਗਾਣੇ 'ਚ ਵੀ ਤੇ ਜੁਗਤ ਜਿਹੜੀ ਆ ਉਹ ਇਸ ਕਲਾਸ ਦੀ ਜੁਗਤ ਇਹ ਕਲਾਸ ਹੀ ਹੋਰ ਵਾ ਸਪੀਡੀ ਮਾਨੇ ਦੀ ਇਹ ਆ ਹੁਣ ਜਿਹੜਾ ਵਾ ਅਸੀਂ ਨਹੀਂ ਐਡੀ ਪਤਾ ਕੀ ਗੱਲ ਅਮਾਨੁੱਲਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਐਸੇ ਜੁਗਤ ਦਾ ਬਿਲਕੁਲ ਕੋਈ ਫਾਇਦਾ ਨਹੀਂ ਜਿਹਦੇ ਤੇ ਤੁਸੀਂ ਚਾਹ ਵੀ ਪੱਲਿਓ ਪਿਆ ਕੇ ਹੋਣੀ ਅਗਲੇ ਹਾਏ 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 ਵੀ ਇੰਨੀ ਬਰੀਕ ਹੋ ਜਾਣਾ ਕਿ ਜੁਗਤਾਂ ਵੀ ਕਰਕੇ ਆਉਣੀਆਂ ਤੁਸੀਂ ਤੇ ਚਾਹ ਵੀ ਆਪ ਪਿਆ ਕੇ ਆਉਣੀ ਵਾਹ ਵਾਹ ਮੈਨੂੰ ਕਹਿੰਦੇ ਅਸੀਂ ਜਦੋਂ ਨਾ ਉੱਥੇ ਮੈਂ ਗੱਲ ਕਰਨੀ ਜੇ ਉਹ ਤੇ ਉਹ ਫਿਰ ਉਹ ਬੜੀ ਅੱਛੀ ਉਹਨਾਂ ਦੀ ਗੱਲ ਸੀ ਕਹਿੰਦੇ ਤੁਸੀਂ ਦੇਖੋ ਤੁਸੀਂ ਇੱਕ ਚੀਜ਼ ਪ੍ਰੋਡਕਟ ਵੇਚ ਰਹੇ ਹੋ ਤੁਸੀਂ ਆਪਣੇ ਕਸਟਮਰ ਨੂੰ ਧਿਆਨ 'ਚ ਰੱਖੋ ਕੀ ਹੈ ਬਹੁਤ ਮਤਲਬ ਬਹੁਤ ਬਰੀਕੀ ਵਾਲੀਆਂ ਜੁਗਤਾਂ ਕਰਕੇ ਤੇ ਹੁਣ ਜਿਵੇਂ ਬਹੁਤ ਕਿਸੇ ਨੂੰ ਕਲਾਸੀਕਲ ਗਾਣੇ ਦਾ ਸ਼ੌਕ ਆ ਤੇ ਉਹਨੂੰ ਕਿੰਨੇ ਸੁਣਨਾ ਉਹਨੇ ਉੱਥੇ ਹੀ ਜਾਣਾ ਜਿੱਥੇ ਉਹਦੇ ਵਰਗੇ 5-7 ਬਾਬੇ ਬੈਠੇ ਤੇ ਉੱਥੇ ਉਹਨੇ ਚਾਹ ਵੀ ਆਪੇ ਆ ਕੇ ਆਉਣੀ
ਤੇ ਠੁਮਰੀਆਂ ਸੁਣਾ ਕੇ ਆ ਜਾਣਾ। ਤੇ ਜਿਹਨੂੰ ਤਾਈਆਂ ਵਾਲੇ ਗਾਣੇ ਯਾਦ ਆ ਉਹ 50-50 ਲੱਖ ਰੁਪਏ ਲੈ ਰਿਹਾ ਪ੍ਰੋਗਰਾਮ ਦਾ। ਇਸ ਤਰ੍ਹਾਂ ਹੀ ਹਾਂਜੀ ਸਮਝ ਆ ਰਹੀ? ਤੇ ਗੱਲ ਇਹ ਆ, ਮਾਨੇ ਨੂੰ ਹੁਣ ਸੋਚਣਾ ਚਾਹੀਦਾ ਕਿ ਮੈਂ ਥੋੜਾ ਮਿਕਸ ਹੋਵਾਂ, ਅਵਾਮੀ ਬਣਾ ਥੋੜਾ ਜਿਹਾ। ਲੇਕਿਨ ਸਾਜੀ ਜਿਹੜੀ ਸਾਡੀ ਆਡੀਅנס ਆ, ਅਸੀਂ ਜਾਂ ਉਹ ਪਹਿਲੇ ਹੀ ਇਦਾਂ ਦੇ ਸਾਨੂੰ ਲੱਭਦੇ ਸਨ ਸਾਡੇ ਵਰਗੇ। ਇਹ ਵੀ ਉਸਤਾਦ ਜੀ ਅੱਗੋਂ ਏਡੇ ਹੀ ਤਬੀਅਤਨ ਹੋ ਯਾਰ ਗਈ। ਮੈਂ ਤੁਹਾਨੂੰ ਦੱਸਦਾ ਨਾ ਕਿੱਡੀ ਅੱਛੀ ਬਰੀਕ ਗੱਲ ਉਹ ਬੰਦੇ ਨੇ ਕੀਤੀ ਮਿੱਠੇ ਦੇ ਗਾਣੇ ਦੀ। ਕਹਿੰਦਾ ਯਾਰ ਮਿੱਠੇ ਅਸੀਂ ਮਸੀ ਤੇਰੇ ਗਾਣੇ ਦੇ ਫੈਨ ਹੋਏ ਸਾਂ, ਤੂੰ ਸਹੀ ਗਾਉਣ ਲੱਗ ਪਿਆ। ਤੂੰ ਸਹੀ ਗਾਉਣਾ ਸ਼ੁਰੂ ਕਰ। ਕਿਆ ਬਾਤ। ਤਾਜੀ ਉਹ ਘੁੱਟੀ ਕੁੱਪੀ ਵਾਲੀ ਉਹਨਾਂ ਨੇ ਉਹ ਵੀ ਤੇ ਮੈਨੂੰ ਕਰ ਹੀ ਗਏ। ਨਹੀਂ ਉਹ ਹਟਦੇ ਨਹੀਂ ਪਏ ਉਸਤਾਦ ਜੀ, ਰਾਹ ਜਾਂਦੇ ਕਿਤੇ ਨਜ਼ਰ ਆ ਗਏ ਨਾ। ਅੱਗੇ ਸਲਾਮ ਦਾ ਲੈਂਦੇ ਸੀ ਉਹ ਫਰੀਦ ਭਾਈ, ਬੜਾ ਕੁੱਟੀ ਯਾਰ ਕੰਮ। ਉਹ ਮੈਨੂੰ ਮੈਂ ਇੱਥੇ ਤੇ ਜਾਨ ਛਡਾਓ ਤਾਂ ਕੌਣ ਹੈ ਕੌਣ? ਨਹੀਂ ਗੱਲ ਨਾ ਘੁੱਟੀ ਕੁੱਪੀ ਹੁੰਦੀ ਆ। ਤੂੰ ਵੇਖ ਲਾ, ਤੂੰ ਏਦਾਂ ਮੈਂ ਸ਼ੁਰੂ ਕੀਤਾ ਨਾ ਤੇ ਸਲੋਗਨ ਬਣ ਗਿਆ। ਹਾਂ, ਇੱਕ ਬੰਦੇ ਨੇ ਤਾਜੀ ਹੋਰ ਮੈਨੂੰ ਕਿਹਾ, ਉਹ ਜਿੱਦਾਂ ਤੁਸੀਂ ਕਿਹਾ ਨਾ ਸੀ ਵੈਗਨ ਚ ਇਦਾਂ ਖਲੋਤਾ ਹੀ ਕਹਿੰਦਾ ਜਾਣਾ ਫਿਰ। ਉਹ ਕਿਹਾ ਸੀ ਨਾ ਉਦਾਂ ਹੀ ਬਿਲਕੁਲ ਬੰਦਾ, ਮੈਂ ਦੁਕਾਨ ਤੇ ਖੜਾ ਕੁੱਟੀ ਕੁੱਪੀ ਤੇ ਦੁਆ ਨਾਲ ਸਲਾਮ ਹੈ। ਚੱਲ ਗਈ ਗੱਲ, ਅੱਲਾ ਖੈਰ। ਬਹੁਤ ਪੁਰਾਣੀ ਗੱਲ ਹੈ। ਹਾਂਜੀ ਮੈਨੂੰ ਪਤਾ ਹੈ। ਲੇਕਿਨ ਤੂੰ ਇਹ ਦੇਖ ਕੇ ਕਿੱਡੀ ਪੁਰਾਣੀ ਜੁਗ ਦਾ ਘੁੱਟੀ ਕੁੱਪੀ ਰਕਮ ਆਪਾਂ ਨਵੀਂ ਕਰਤੀ। ਸਾਜੀ ਸਾਲਣ ਵਾਲੇ ਦੀ ਅਮਰ ਨਾ ਅਮਰ ਕਰ ਦਿਓ। ਨਾ ਮੈਂ ਗੱਲ ਨਹੀਂ ਕੀਤੀ, ਮੈਂ ਜੁਗਤ ਨਹੀਂ ਕੀਤੀ ਹੈਗੀ। ਮੈਂ ਜੁਗਤ ਨਹੀਂ ਕੀਤੀ, ਗੱਲ ਕੀਤੀ ਹੈ। ਨਾ ਕਰੀ ਨਾ ਚਲੋ ਜੀ। ਨਹੀਂ ਤੇ ਅੰਦਰ ਆਪ ਕਹਿ ਰਿਹਾ ਉਹ ਨਹੀਂ ਸਹੀ। ਮਰੇ ਕਾਂ ਨਾਲ ਜੁੱਤੀ ਪਾਲਿਸ਼ ਕੀਤੀ ਹੁੰਦੀ। ਉਹ ਵੀ ਕਾਲਾ ਹੁੰਦਾ। ਜਿੰਨ ਚ ਬੜੇ ਜਿੰਨ ਮਾਨਾ ਜੀ ਹਾਂਜੀ 60 ਮਿੰਟ ਦਾ ਪ੍ਰੋਗਰਾਮ ਆ। 60 ਮਿੰਟ ਦੇ ਪ੍ਰੋਗਰਾਮ 'ਚ ਤੁਸੀਂ ਕਹੋ ਤੁਸੀਂ ਉਦੋਂ ਦੀਆਂ 4 ਗੱਲਾਂ ਨਹੀਂ ਕੀਤੀਆਂ। ਹਾਂਜੀ ਸਮਝ ਆ ਰਹੀ ਗੱਲ ਦੀ? 4 ਗੱਲਾਂ ਨਹੀਂ ਗਿਣਤੀ ਦੀਆਂ ਕੀਤੀਆਂ ਤੁਸੀਂ। ਤੇ ਜੇ 60 ਮਿੰਟ ਦੇ ਪ੍ਰੋਗਰਾਮ 'ਚ ਤੁਹਾਨੂੰ ਜੁਗਤਾਂ ਕਰਨੀਆਂ ਪੈਣ, ਅਸੀਂ ਕਹੀਏ ਅੱਛੀ ਹੀ ਕਰਨੀ, ਸਾਦੀ ਨਹੀਂ ਕਰਨੀ। ਮੈਨੂੰ ਕਰਕੇ ਦਿਖਾ। ਅੱਛਾ ਮੈਂ ਕਰੂੰਗਾ ਭਾਈ ਜਿੱਦਾਂ ਦੀ ਹੋਊਗੀ ਮੈਂ ਇੱਕ ਪ੍ਰੋਗਰਾਮ ਕਰ ਲੇਗਾ 60 ਮਿੰਟਾਂ 'ਚ, ਹਾਂਜੀ ਅਗਲੇ ਦਿਨ ਫੇਰ ਕਰੂੰਗਾ ਭਾਈ। ਤੇ ਕਰਨ ਨਹੀਂ ਦਿਆ। ਕਦੋਂ ਕਰੇਗਾ? ਮਾਨਾ ਜੀ ਪੈਰਾਂ ਨਾਲ ਚੈਪ ਲਾਇਆ, ਠੰਡ ਚ ਬਜ਼ੁਰਗ ਮਰਿਆ ਹੁੰਦਾ ਹੈ। ਮਰੇ ਕਾਂ ਨਾਲ ਜੁੱਤੀ ਪਾਲਿਸ਼ ਕੀਤੀ ਹੁੰਦੀ। ਫਰੀਦ ਖਾਨ ਕਿਸੇ ਦਿਨ ਨਾ ਅਲੀ ਬੇ ਤੇ ਇੰਤਾਕਸ਼ਰੀ ਟੈਪ ਜੁਗਤਾਂ ਕਰਦੇ ਆ। ਅਲੀਫ ਨਾਲ ਜੁਗਤਾਂ ਕਰਨੀਆਂ ਨੇ, ਹੈ ਬੇ ਨਾਲ ਜੁਗਤਾਂ ਕਰਨੀਆਂ, ਪੇ ਨਾਲ ਜੁਗਤਾਂ ਕਰਨੀਆਂ, ਠੀਕ ਟੇ ਨਾਲ, ਟੇ ਨਾਲ, ਸੇ ਨਾਲ, ਜਿੰਨੀਆਂ ਬਣਦੀਆਂ ਜੁਗਤਾਂ ਕਰਨੀਆਂ। ਪੂਰੇ ਹਰੂਫੇ ਤਹਜੀ ਦੇ। ਨਹੀਂ ਮਤਲਬ ਮੁਖਤਲਿਫ, ਜ਼ਰੂਰੀ ਨਹੀਂ ਵੀ ਅਲੀਫ ਤੋਂ ਇਹ ਤੱਕ ਨਹੀਂ, ਵਿੱਚ ਚੂਜ਼ ਕਰ ਰਿਹਾ। ਚਲੋ ਵੀ ਜੀਮ ਨਾਲ ਜੁਗਤਾਂ ਕਰੋ, ਸਹੀ ਹੈ। ਉਹ ਮੋਗੀਆਂ ਚੇ ਨਾਲ ਸ਼ੁਰੂ ਕਰੋ ਵੀ, ਐਨ ਨਾਲ ਸ਼ੁਰੂ ਐਨ ਨਾਲ, ਉਸਤਾਦ ਜੀ ਨੂਨ ਗੁਨੇ ਨਾਲ ਜੁਗਤ ਕਰਨੀ। ਨੂਨ ਬੇ ਕੀ ਬਣੀ ਬੇ ਨਾ ਜੋ ਕੋਣ ਗੁਨੇ ਨਾ ਅਲਫ ਤੋਂ ਲੈ ਕੇ ਜੇ ਤੱਕ ਸਾਰੇ ਹਰਫਾਂ ਨਾਲ ਕਰਾਂਗੇ ਨਾ। 60 ਮਿੰਟ ਦਾ ਪ੍ਰੋਗਰਾਮ ਹੁੰਦਾ ਵਾ। ਆਹੋ, ਚਲੋ ਇਹ ਵੀ। ਪੰਜ ਜੁਗਤਾਂ ਕਰਕੇ ਬਸ ਠੀਕ ਹੈ, ਠੀਕ। ਅੱਛਾ ਇਹ ਲੇਕਿਨ ਅਲੀਫ ਬੇ ਪੇ ਤੇ ਟੇ ਸੇ ਜੀਮ ਚੇ हे खे दाल डाल जाल जे से सीन जी सब डब्ल्यू ਲੈ ਅੱਗੇ ਵਾਈ ਨਹੀਂ ਤੋਂ ਨਹੀਂ ਫਾਇਦਾ। ਇਹ ਮੇਰੇ ਹਾਲ ਬਣਦੇ 20-25 ਤੇ ਬਣਦੇ ਨੇ। 27 ਹੁੰਦੇ 27 ਲਫ਼ਜ਼ ਆ। 2-2 ਮਿੰਟ ਤੁਸੀਂ ਕਰੋ ਨਾ ਇੱਕ ਤੇ ਤਾਂ 54 ਮਿੰਟ ਹੁੰਦੇ। ਚਾਰ ਨਵੇਂ 2-2 2.5 ਮਿੰਟ ਇੱਕ ਤੇ ਹਾਂਜੀ, ਠੀਕ। ਸਪੀਡੀ। ਉਸਤਾਦ ਜੀ ਔਰ ਉਹਦੇ ਰਾਜੀ ਨਾਲ ਵੀ ਕਰਾਂਗੇ 1 2 3 ਦਾ ਗਿਣਤੀ ਨਾਲ। ਹਾਂ ਨਹੀਂ, ਇੱਕ ਦੋ ਤਿੰਨ ਨਹੀਂ, ਗਿਣਤੀ ਨਾਲ ਵੀ ਹੋ ਸਕਦੀਆਂ। ਇਹ ਵੀ ਸੀ ਨਾ ਹੋ ਕਿੰਨਾ ਜੁਗਤ ਹੋਏ। ਸਾਜੀ ਅਸੀਂ ਇੱਕ ਉਂਗਲ ਦਸਤਾਨਾ ਹੁੰਦਾ ਵਾ। ਆਪ ਉਹ ਦਾਲ ਨਾ ਹੋ ਗਈ ਨਾ, ਦੋ ਬਟਨਾਂ ਵਾਲਾ ਕੈਲਕੂਲੇਟਰ। ਆ ਤੇ ਦਾਲ ਨਾ ਹੋ ਗਈ। ਨਹੀਂ ਵਿੱਚੋਂ ਵਰਡ ਆਵੇ ਨਾ। ਅੱਛਾ ਫਿਕਰ ਹੀ ਹੈ ਜੁਗਤ ਚਾਹੇ। ਫਿਕਰ ਹੀ ਇਹ ਆਵੇ। ਹੁਣ ਦੇਖੋ ਇੱਕ ਉਂਗਲਾਂ ਦਾ ਦਸਤਾਨਾ ਹੁੰਦਾ, ਦੋ ਤਿੰਨ ਦਾ ਖੁਸਰਾ ਹੁੰਦਾ, ਤਿੰਨ ਭਰਾਵਾਂ ਦੀ ਟ੍ਰੇਲ ਹੁੰਦੀ। ਨਹੀਂ ਇਹਦਾ ਕਰੀਏ ਨਹੀਂ ਮਗਰ ਤਿੰਨ ਮੋਰੀਆਂ ਨਾਲ ਨੱਕ ਹੁੰਦਾ ਹੈ ਇਦਾਂ। ਹਾਂ ਚਲੋ ਆ ਵੀ ਠੀਕ ਹੈ। 4 ਚੀਰਾਂ ਵਾਲਾ ਸੇਰ ਹੁੰਦਾ। ਤੇ ਜਦੋਂ 68 ਤੇ ਪਹੁੰਚਣਾ 68 68 ਚਵਲਾ ਦਾ ਝੁਰਮਟ ਹੁੰਦਾ ਇਹਦਾ ਕਰ। 69 70 ਆ ਚਲੋ ਠੀਕ ਹੈ ਜੀ। 68 ਪੈਂਟਾਂ ਪਾਈਆਂ ਹੁੰਦੀਆਂ। ਆਓ ਯਾਰ ਚਲੋ ਇਹ ਵੀ ਠੀਕ ਹੈ। 68 ਪੈਂਟਾਂ ਯਾਰ ਇਹ ਉਸਤਾਦ ਨੇ ਅੱਗੇ ਬੜੀ ਅੱਛੀ ਗੱਲ ਕੀਤੀ। ਇਹ ਨਾ ਸੋਚੋ ਕਿ ਮਿੱਠੀ ਕਿ ਫਿੱਕੀ ਜੁਆਏ। ਆ ਨਹੀਂ ਮਿੱਠੀ ਫਿੱਕੀ ਵਾਲਾ ਚੱਕਰ ਨਹੀਂਗਾ। ਯੈਸ ਜਿਹਨੇ ਬਰੀਕ ਜਾਂ ਬਿੱਕੀ ਕਰਨੀ ਉਹ ਸਾਡਾ ਲੈਦਾ ਬਹਿ ਜਵੇ। ਹਾਂ ਚਲੋ ਦੇ ਦਿੰਦੇ। ਥਾਂ ਤੇ ਕਿਰਲੀ ਬੈਠੀ ਹੁੰਦੀ ਤੇ ਕੱਪੜੇ ਦਾ ਥਾਨ ਪਿਆ ਤੇ ਕਿਰਲੀ। ਪਰ ਹਾੜ ਪਾੜ ਚ ਘੁੰਗਰੂ ਪਏ ਉਹ ਕੈਂਚੀ ਨਾਲ ਧੂਣੀ ਕੱਟੀ ਹੁੰਦੀ। ਉਹ ਤੂੰ ਨਹੀਂ ਕੀ ਮਤਲਬ ਪੀਤਾ ਵਾ। ਯਾਰ ਮਤਲਬ ਤੇ ਨਿਸ਼ਾਨੀ ਦਿਨੇ ਆ ਕਰਕੇ ਉੱਥੇ ਹਾਂਜੀ ਹਾਂ ਉਹਨੇ ਕਰ ਸਪੀਡ ਨਾਲ ਜਿੱਦਾਂ ਦੀ ਫਿੱਕੀ ਮਾੜੀ ਆਦੀ ਕਰੀ ਜਾ। ਭਾਜੀ ਮੈਨੂੰ ਕਰਨ ਨਹੀਂ ਅਸਲ ਚ ਤੂੰ ਪਤਾ ਕਿਉਂ ਲੇਟ ਹੋਣਾ? ਤੂੰ ਅੱਛੀ ਸੋਚਦਾ ਵਾ। ਨਹੀਂ
ਰਿਵਾਇਤੀ ਕਰੀ ਜਾ, ਚਲੋ ਜਿਹੜੀ ਜਿੱਦਾਂ ਇਹ ਕਰਦੇ ਜਿੱਦਾਂ ਦੀ ਇਹ ਕਰਦਾ ਉਦਾਂ ਤੇ ਤੂੰ ਵੀ ਕਰੀ ਜਾ, ਪੀੜੀ ਜੁਗਤਾਂ ਕਰ। ਆਹ ਵੇਖੋ ਜੀ ਤਾਂ ਚਿੱਡੀ ਪਛਤਾਉਣ ਡਈ ਹੁੰਦੀ ਹੈ। ਮਾਨੇ ਤੇਰਾ ਸਟਾਈਲ ਅੱਛਾ ਹੈ, ਇਹਦੇ ਚ ਜੁਗਤ ਸੋਹਣੀ ਲੱਗੀ, ਤੂੰ ਇਹ ਟੈਨਸ਼ਨ ਨਾ ਲਿਆ ਕਰ। ਹਾਂ ਤੁਸੀਂ ਇੰਜੀਆਂ ਨੌ ਨਾਲ ਸੱਸ ਛਿੱਲੀ ਹੁੰਦੀ ਆਹ ਦੇਖਦਾ ਰਜ਼ਾਈ ਚ ਵਾਪਰ ਰੱਖੇ ਹੁੰਦੇ ਆ। ਹਾਂ ਛੜਵੀ ਬੁੱਫੋ ਹੁੰਦੀ ਹਾਂ। ਹਾਂ ਰਿਹੋੜੀਆਂ ਨਾਲ ਗੋਲੀ ਪੀਲਾ ਖੇਲਿਆ ਹੁੰਦਾ। ਉਹ ਬੱਸ ਚ ਕਮੀਨਾ ਬਿਠਾ ਲਿਆ ਹੁੰਦਾ। ਬਸ ਕਿਵੇਂ ਨਾ ਉਠਾ ਹਾਂ ਸਪਣੀ ਨੂੰ ਬਿੱਲ ਆਇਆ ਹੁੰਦਾ। ਹਾਂਜੀ ਹਾਂਜੀ ਮਾਨੇ ਦਾ ਅੰਡ ਖੁੱਲ ਗਿਆ ਨਾ ਬਸ, ਫੇਰ ਇਹਨੇ ਸ਼ੁਰੂ ਹੋ ਜਾਣਾ। ਠੰਡੀ ਘੜੀ ਹੁੰਦੀ। ਉਹ ਕੈਦੀ ਯਸੂ ਬੱਜੂ ਖੇਲਣ ਡਿਆ ਧੋਤੀ ਵਾਲਾ ਗੋਲਕੀਪਰ ਹੁੰਦਾ। ਉਹ ਧੋਤੀ ਪਾ ਕੇ ਹਾਂ ਵੀ ਚੁੱਲ੍ਹੇ 'ਚ ਸਿਰ ਤੇ ਤਾਲਦਾ। ਹਾਂ ਪੰਚਾਇਤ ਚ ਅੰਪਾਇਰ ਬੈਠਾ ਹੁੰਦਾ। ਓਹੋ ਮੱਝ ਦੀ ਤਹਿ ਲਾਈ ਹੁੰਦੀ। ਆ ਕੀੜੇ ਦੀ ਖੂਹ ਸ਼ਾਰਟ ਹੋ ਜਾਂਦੀ ਹੈ। ਲੱਕੀ ਕਿਹੜੇ ਦੀ ਤੂੰ ਸ਼ਾਟ ਹੋਈ ਨਾ ਟੈਨਸ਼ਨ ਨਹੀਂ ਲੈਣੀ। ਆਹੋ ਹਾਂ ਨੰਗਾ ਥੋੜਾ ਹੁੰਦਾ ਹੈ। ਪਰ ਹਾਂ ਵੀ ਤਲਵਾਰ ਨਾਲ ਜਰਾ ਤਮਾਸ਼ ਬੀਨ ਦੇ ਸਿਰ ਤੇ ਡੱਡੂ ਬੈਠਾ ਹੁੰਦਾ। ਜਦ ਤਮਾਸ਼ ਪੀਣ ਦਾ ਕੀ ਉਸਤਾਦ ਜੀ ਕੋਰੀਓਗ੍ਰਾਫੀ ਹੋਇਆ ਕਰ ਉੱਤੇ ਡੱਡੂ ਆਹ ਵੀ ਵੰਜ ਕੇ ਬਣਾ ਕਾਪੀਆਂ ਸਕਦਾ ਪਾਣ ਮੂੰਹ 'ਚ ਪਾ ਕੇ ਤੇ ਉੱਤੇ ਇੱਥੇ ਡੱਡੂ ਬੈਠਾ। ਡੱਡੂ ਤੇ ਆਇਆ ਵੀ ਤੇਰੇ ਮਾਨੇ ਤੂੰ ਕਿੱਥੋਂ ਇਹ ਕੀ ਗੱਲ ਆ ਵੀ ਤਮਾਸ਼ ਪੀਣ ਦੇ ਸਿਰ ਤੇ ਡੱਡੂ ਪਾਇਆ ਤੇ ਭਾਜੀ ਕਿਉਂ ਨਹੀਂ ਬਹਿ ਸਕਦਾ? ਬਹਿ ਸਕਦਾ ਭਾਜੀ। ਡੱਡੂ ਹੀ ਆ ਬਹੁਤ ਚੰਗੀ ਆ ਕੇ ਬਹਿ ਜਾਏ। ਹਾਂ ਹਾਂਜੀ ਤੇਰਾ ਨਾ ਕਹਿਣਾ ਬੱਸ ਥੱਲੇ ਗੋਡਾ ਆਇਆ ਹੁੰਦਾ। ਅੱਛਾ ਹੁਣ ਉਹਨਾਂ ਦੀ ਨਹੀਂ ਸੁਣ ਰਿਹਾ। ਉਹਨੇ ਕਿਹਾ ਤਿਲਾਂ ਵਾਲਾ ਕੇਲਾ ਉਹਨਾਂ ਦਾ ਨਹੀਂ ਸੁਣ ਰਿਹਾ। ਕਹਿੰਦਾ ਤਿਲਾਂ ਦਾ ਕਿਲਾ ਵੀ ਅੱਛੀ ਨਹੀਂ ਉਹ ਇਸ ਟਾਈਮ ਫਲੋ ਬਣ ਗਿਆ ਮਾਨੇ ਦਾ। ਹਾਂ ਚੁੱਪ ਹੋਣ ਦਾ। ਤੈਨੂੰ ਨੌਕਰ ਨੂੰ ਲੱਖ ਰੁਪਇਆ ਮਿਲਿਆ ਹੁੰਦਾ। ਯਾਰ ਮਾਨਾ ਜੀ ਰਾਮ ਨਾਲ ਕੀ ਗੱਲ ਤੁਸੀਂ ਸਾਰਿਆਂ ਨੇ ਸ਼ੁਰੂ ਹੋਏ ਬੜਾ ਜੇ ਹੋਰ ਹੈ ਨਾ ਬੰਦਾ ਯਾਰ ਸਾਰੇ ਨਹੀਂ ਨੂੰ ਇਹ ਕਰ ਦੋ। ਹਾਂ ਤੂੰ ਕਰ ਲਾ। ਮੈਂ ਕਹਿੰਦਾ ਨਹੀਂ ਇੱਧਰ ਨਹੀਂ ਕੋਈ ਤੂੰ ਕਰ ਰਿਹਾ ਕੋਈ ਇੱਧਰ। ਮੈਂ ਵੈਸੇ ਹੀ ਮੇਰੇ ਨਾਲ ਪਿਆਰ ਕਰਦਾ ਮਾਸ਼ਾਅੱਲਾ। ਉਹ ਤੇ ਨਾਲ ਫਿਲਮ ਆਈ ਮੇਰੀ। ਇਹ ਨਹਿਰ ਤੇ ਬਹਿ ਕੇ ਨਾਸ਼ਤਾ ਕੀਤਾ ਹੁੰਦਾ ਹੈ। ਲੇਕਿਨ ਤੇਰੇ ਨਾਲ ਫਿਲਮ ਆਈ ਮੇਰੀ ਐਜ਼ ਏ ਹੀਰੋ ਤੂੰ ਤੇ ਹੀਰੋ ਨੇ। ਹਾਂਜੀ ਅੱਛਾ ਅੱਛਾ ਕਾਹਦੇ ਤੋਂ ਇਹ ਗੁੰਗਾ ਸਿੰਗਰ ਹੁੰਦਾ ਭਾਜੀ। ਹਾਂ ਦੋ ਜੀਬਾਂ ਵਾਲਾ ਘੋੜਾ ਹੁੰਦਾ ਹੈ। ਦੋ ਜੀਬਾਂ ਦਾ ਹੋ ਸਕਦਾ ਦੋ ਜ਼ਬਾਨਾਂ ਦਾ। ਇਹ ਵੀ ਦੁਕਾਨਾਂ ਵਾਲਾ ਹੈ ਉਰਦੂ। ਹਾਂ ਵੀ ਇੱਕ ਉਰਦੂ ਬੋਲਦਾ ਕਿ ਇੰਗਲਿਸ਼ ਬੋਲਦਾ। ਹਾਂ ਦੱਸ ਓਏ ਕੀ ਹਾਲ ਹੈ ਮੰਦਾ ਜੀ? ਠੀਕ ਆ ਕੁੱਤੀ ਨੇ ਕਿਤਾਬ ਪੜ੍ਹੀ ਹੁੰਦੀ ਹੈ। ਪਟਾਕਿਆਂ ਵਾਲੀ ਜਮੈਟਰੀ ਹੁੰਦੀ ਬੰਦਾ। ਹਾਂ ਮੈਨੇ ਮਿੱਠਾ ਤੇਰਾ ਯਾਰ ਬੈਠਾ। ਬੈਠਾ ਹੈ ਲੱਕ ਨੂੰ ਜਲੇਬੀ ਲੱਗੀ ਹੁੰਦੀ ਹੈ। ਚੱਲ ਜਮਾ ਨਹੀਂ ਬਸ ਰੁਕ ਜਾ ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਇਨਸ਼ਾਅੱਲਾ। ਇਹ ਅਸੀਂ ਤਾਂ ਕੋਈ ਦੋ ਪ੍ਰੋਗਰਾਮ ਕਰਾਂਗੇ, ਇੱਕ ਅਸੀਂ ਅਲੀ ਬੇ ਤੇ ਜੁਗਤਾ ਕਰਾਂਗੇ, ਇੱਕ ਅਸੀਂ ਗਿਣਤੀ ਤੇ ਮਾਨੇ ਸਮਝ ਆ ਗਈ? ਹਾਂਜੀ ਯਾਨੀ ਮੈਂ ਤੈਨੂੰ ਕਹਿੰਦਾ ਵਾ ਵੀ ਤਿੰਨ ਜਿਹੜਾ ਨਾ 3 1 2 3 ਭਾਈ ਮੈਨੂੰ ਸਾਰਾ ਹੀ ਪਤਾ। ਤਿੰਨ ਤੇ ਜੁਗਤਾ ਕਰਨੀ ਹੈ ਵੀ ਤਿੰਨ ਮੂੰਹ ਵਾਲਾ ਫਲਾਣਾ ਹੁੰਦਾ ਈ, ਤਿੰਨ ਇਦਾਂ ਹੁੰਦਾ ਈ, ਜਿਹੜੇ ਤਿੰਨ ਟੌਪਿਕ ਇਹ ਟੌਪਿਕ ਇਹ ਰੱਖਣਾ, ਫਿਰ 4 ਫਿਰ 5 ਫਿਰ 6 ਠੀਕ ਹੈ ਠੀਕ ਹੈ ਨਾ। ਲਓ ਜੀ ਨਾਜ਼ਰੀਨ ਖਿਆਲ ਰੱਖੋ ਆਪਣਾ। ਲਵ ਯੂ। ਇਹਦੇ ਕਹਿੰਦਾ ਮਾਨੇ ਦਾ ਦਿਲ ਦੇਖਣਾ। ਠੀਕ ਹੈ। ਉਂਗਲੀਆਂ ਨਾਲ ਜੋੜ, ਉਂਗਲੀ ਚ ਹਾਂ ਐ ਊ ਅੱਜ ਸਹੀ ਬਣਿਆ। ਔਰ ਜੀਓ ਮਾਨੇ ਉਧਰ ਕੈਮਰੇ ਦਾ ਕਰ। ਆਹਾ ਪਹਿਲੇ ਪੇਪਰ ਹੀ ਪੜਾਉਂਦਾ ਰਿਹਾ। ਕਿਆ ਕਹਿੰਦੇ। ਲਓ ਜੀ ਲਵ ਯੂ ਨਾਜ਼ਰੀਨ। ਤੇਰੀ ਖੁਰਾਕ ਦਾ ਇੰਤਜ਼ਾਮ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਆਪਣਾ ਬਹੁਤ ਖਿਆਲ ਰੱਖੋ। ਔਰ ਜਿਹੜੇ ਭਾਈ ਦਾ ਫਰੀਦ ਨੇ ਕਿਹਾ ਸਾਡੇ ਦੋਸਤ ਦਾ, ਉਹ ਗੱਲ ਵਿੱਚ ਹੀ ਰਹਿ ਗਈ। ਜ਼ੇਨ ਮਜ਼ਬੂਤ ਰੱਖਣਾ, ਬਸ ਜ਼ੇਨ ਨੂੰ ਨਹੀਂ ਡਿੱਗਣ ਦੇਣਾ ਤੇ ਹਰ ਚੀਜ਼ ਠੀਕ ਹੋ ਜਾਏਗੀ। ਤੁਸੀਂ ਨਹੀਂ ਡਿੱਗੋਗੇ ਬਸ। ਬਹੁਤ ਅੱਛੀ। ਸੋਚ ਨੂੰ ਨਹੀਂ ਡਿੱਗਣ ਦੇਣਾ, ਆਪਣੇ ਸੋਚ ਨੂੰ ਕਮਜ਼ੋਰ ਨਹੀਂ ਹੋਣ ਦੇਣਾ। ਬਾਡੀ ਕਮਜ਼ੋਰ ਹੋ ਵੀ ਗਈ ਹੈ, ਸੋਚ ਨੂੰ ਮਜ਼ਬੂਤ ਰੱਖੋਗੇ। ਸੋਚ ਮਜ਼ਬੂਤ ਬਾਡੀ ਨੂੰ ਆਪੇ ਮਜ਼ਬੂਤ ਕਰ ਦੇਗੀ। ਯੈਸ ਠੀਕ ਹੈ ਜੀ। ਲਵ ਯੂ। ਰੱਬ ਰੱਖਾ।